मेरी मेरी रूह उतरेगी जिस्म उस्ताद से ਓਏ ਜਿਸਮ पूरा पौना घंटा मैं मालची लभा फिर जाके लभा जी ਤਰਸਿਆ ਹੁੰਦਾ ਵਾ ਉੱਥੇ ਤੇ ਐਂਕਰ ਨੂੰ ਕਰ ਨਹੀਂ ਸਕਦਾ ਸਮਝ ਆਈ ਗੱਲ ਦੀ अस्सलाम वालेकुम जी ਸਾਜੇ ਸਟਾਈਲ ਚੇਂਜ ਕੀਤਾ ਵਾਲਾ ਸੈਂਟਰ ਚ ਸੈਂਟਰ ਚ ਆ ਗਏ उस्ताद जी वो एक चित्र नारा ले लगन डे हो ਆਹੋ ਮੇਰੇ ਦੇਖਣ ਚ ਸਾਜੀ ਇਹ ਸੋਹਣੇ ਲੱਗਦੇ ਤੁਹਾਡੇ ਕੋਲ ਹੈ ਇਹ ਵਾਲ ਤੁਹਾਡੇ ਸੋਹਣੇ ਲੱਗਦੇ ਸੈਡ ਪੋਜ਼ ਨਾਲ ਮੈਂ ਬੜੇ ਸਾਲ ਮੇਰਾ ਇਹੀ ਸਟਾਈਲ ਰਿਹਾ ਛੋਟੇ ਹੁੰਦੇ ਉਸਤਾਦ ਜੀ ਤੁਸੀਂ ਵਾਲ ਵੱਡੇ ਰੱਖੋ ਪਿੱਛੇ ਪੋਨੀ ਕੀਤੀ ਹੋਵੇ ਮੈਂ ਕਹਿੰਦਾ ਕੀ ਬਾਤ ਹੈ ਉਸਤਾਦ ਜੀ ਦੇ ਜਿਹੜੇ ਇਸ ਟਾਈਮ ਵਾਲ ਨੇ ਨਾ ਮਨਾਰੇ ਪਾਕਿਸਤਾਨ ਚ ਇਹੋ ਜਿਹੇ ਫਰਾਡੀਏ ਫਿਰਦੇ ਨਹੀਂ ਨਹੀਂ ਇਹ ਜਿੱਦਾਂ ਦੇ ਵਾਲ ਨੇ ਨਾ ਇਹ ਜਿੱਦਾਂ ਬੰਦਾ ਜੇਬ ਕਤਰਾ ਹੁੰਦੇ ਇਹੋ ਹੀ ਹੈ ਯਾਰ ਸਾਵਨ ਫਿਲਮ ਵਾਲੇ ਸਲਮਾਨ ਖਾਨ ਹੀ ਲੱਗਦੇ ਹਾਂ। ਸਾਵਨ ਫਿਲਮ ਹੁੰਦੀ ਸੀ ਇੱਕ ਚੱਲੀ ਸਾਵਨ ਦੀ ਹਨੇਰੀ ਉਹ ਏ ਓਏ ਲਫ਼ਜ਼ ਹੈ ਨਾਲ ਨਹੀਂ ਮੁੱਕਦਾ ਜਿਵੇਂ ਜ਼ਲਜ਼ਲਾ ਹਮਲਾ ਉਂਝ ਦਾ ਇਹਨਾਂ ਦਾ ਮੂੰਹ ਤਬਾਹੀ ਹੈ ਇਹਨਾਂ ਦੇ ਵਿੱਚ। ਜਿਸ ਲਫ਼ਜ਼ ਦੇ ਤੇ ਖੋਰ ਨਹੀਂ ਹੁੰਦਾ ਚੁਗਲਖੋਰ ਮਾਰਖੋਰ ਹਰਾਮਖੋਰ ਉਹ ਤਾਂ ਜਿਸ ਇੱਕ ਹੀ ਬਾਨੀ ਨਹੀਂ ਹੁੰਦੀ ਲੈ ਇਹ ਕੀ ਬਾਨੀ ਨਾਲ ਤੂੰ ਕੋਈ ਵੀ ਨਹੀਂ ਲਫ਼ਜ਼ ਕਹਿ ਸਕਣਾ ਕਿਉਂ ਇੱਕ ਹੀ ਬਾਨੀ ਕਹਿ ਹੈ ਕੀ ਬਾਨੀ ਇੱਕ ਹੀ ਬਾਨੀ ਆਹੋ ਲੈ ਇੱਕ ਹੀ ਬਾਨੀ ਹੁੰਦਾ ਕੀ ਵੈਸੇ ਉਹ ਇਹ ਸ਼ਤਾਂ ਜੀ ਹੁੰਦੀਆਂ ਵਾ ਉਹਦਾ ਸ਼ਤਾ ਮਦਦ ਦਾ ਸ਼ਦ ਜਿੰਨਾ ਲਫ਼ਜ਼ਾਂ ਦੇ ਨਾਲ ਬਾਜ਼ ਨਹੀਂ ਲੱਗਦਾ ਆਹ ਰੰਗ ਬਾਜ਼ ਜਿਹਦੇ ਨਾਲ ਤਾ ਲੱਗਦਾ ਨਾ ਤਾ ਹਾਂਜੀ। ਉਹਦੇ ਵਰਗਾਈ ਜਿਹਦੇ ਐਂਡ ਤੇ ਤਾ ਲੱਗਦਾ ਉਹ ਸਾਜੀ ਜਿਹਦੇ ਐਂਡ ਤੇ ਗਰਦਿੰਤਾ ਗੜਦਿਨ ਤਾ ਜੁੱਤਾ ਕੁੱਤ ਤਾਂ ਜਿਹਦੇ ਐਂਡ ਤੇ ਦਾ ਲੱਗਦਾ ਸਾਜੀ ਤੂੰ ਉਹਦੇ ਵਰਗਾ ਹੈ। ਨਹੀਂ ਇਹਦੇ ਨਹੀਂ, ਤੇ ਸ਼ਰਾਬਾ। ਇਹਦਾ ਸਟਾਰਟ ਤੇ ਤਾ ਲੱਗਦਾ ਵਾ ਸਾਜੀ ਤੁਸੀਂ ਦੇਖ ਲਿਓ ਉਹ ਹੈ ਵਾਲਾ ਲਫ਼ਜ਼ ਮਸਲਾ ਉਹ ਸਾਰੇ ਇੰਜ ਦੇ ਹੀ ਆ ਹਾਂ ਸਹੀ ਗੱਲ ਬਿਲਕੁਲ ਸਹੀ ਗੱਲ ਆ ਮਸਲਾ ਹਮਲਾ ਹਾਂਜੀ ਹਾਂ ਸਟਾਈਲ ਦੇ ਵੇ ਉਸਤਾਦ ਦਾ ਅੱਜ ਦਾ ਸਟਾਈਲ ਉਦੋਂ ਮੈਂ ਜਦੋਂ ਬੰਦਾ ਸਫਾਈ ਨਹੀਂ ਪੇਸ਼ ਕਰਦਾ ਮੈਂ ਚੋਰ ਲੱਗਦਾ ਬੇਗਮ ਦੇ ਨਾਲ ਬੰਦਾ ਪੇਟੀ ਖੋਲਦਾ ਹੋਵੇ ਨਾ ਤੇ ਜਦੋਂ ਢੱਕਣ ਚੋਂ ਬਾਹਰ ਸਿਰ ਕੱਢਦਾ ਉਦੋਂ ਇੰਜ ਦੇ ਵਾਲ ਵਗੇ ਨਹੀਂ ਨਾਈ ਕੋ ਬੰਦਾ ਕਟਿੰਗ ਕਰਾ ਕੇ ਉੱਠੇ ਨਾ ਉੱਥੇ ਬੰਦਾ ਕਹਣਾ ਯਾਰ ਆ ਕੀ ਕਰਦੇ ਆ ਕਰਦੇ ਉਹ ਛੋਟੇ ਛੋਟੇ ਕਰਦੇ ਨਾ ਨਹੀਂ ਸੋਹਣੇ ਲੱਗਦੇ ਸਾਜੀ ਤੁਹਾਨੂੰ ਗਿਆ ਉਸਤਾਦ ਜੀ ਉਹਨੇ ਬਹੁਤ ਪਿਆਰੇ ਲੱਗਦੇ ਇਹੋ ਜਿਹਾ ਪਤਾ ਕਦੋਂ ਮੂੰਹ ਬਣਦਾ ਸਟਾਈਲ ਜਦੋਂ ਬੰਦਾ ਬੁੱਢੀ ਨਾਲ ਲੜ ਰਿਹਾ ਹੁੰਦਾ ਕਿ ਕਾਸ਼ ਮੈਂ ਬੱਚੇ ਨਾ ਜੰਮਦਾ ਤੈਨੂੰ ਫੇਰ ਦੱਸਦਾ ਉਸਤਾਦ ਜੀ ਵਾਲਾ ਸਾਹਿਬ ਨਾਲ ਬਦਤਮੀਜ਼ੀ ਕਰਨ ਲੱਗਿਆ ਇਹੋ ਜਿਹਾ ਮੂੰਹ ਬਣ ਜਾਂਦਾ ਬੰਦੇ ਦਾ ਜਿਹਨੂੰ ਮਰਜ਼ੀ ਨੋਟ ਕਰ ਲੈਣਾ ਆਹ ਐਡਾ ਦਾ ਮੂੰਹ ਪਤਾ ਕਦੋਂ ਬਣਦਾ ਉਹ ਤੁਸੀਂ ਤਾਂ ਨਹੀਂ ਘੁਮਾ ਕੇ ਮੇਰੇ ਕੋਲ ਸੀ ਅੱਜ ਕਰਕੇ ਉਹ ਜਦੋਂ ਮੂੰਹ ਹੀ ਸਾਫ ਨਹੀਂ ਸਾਜੀ ਇਹ ਵਾਇਰ ਤੁਸੀਂ ਕੁਦਰਤੀ ਹੋ ਗਿਆ ਨਿਜ਼ਾਮ ਉਹਨੇ ਸੁੱਤੇ ਕਿਤੇ ਹਲਕੀ ਜੈਲ ਲਾਈ ਹੈ ਕੁਦਰਤੀ ਆ ਇਹ ਹੁਣ ਵਾਲ ਵਖਣ ਵਾਲੇ ਨਹੀਂ ਇਦਾਂ ਦਾ ਮੂੰਹ ਉਦੋਂ ਬੰਦਾ ਜਦੋਂ ਬਣਾਉਣ ਵਾਲੇ ਕੋਲ ਰਸ਼ ਲੱਗਾ ਹੋਵੇ ਤੇ ਉਹ ਮੱਕੜ ਲਾ ਰਿਹਾ ਹੋਵੇ ਉਹ ਕਦੋਂ ਬਣਾ ਪਰੇ ਟਾਈਮ ਚੱਲ ਗਿਆ 5 ਵਜੇ ਉਹਨੇ ਜਾਣਾ ਸੀਗਾ 5 ਮਿੰਟ ਰਹਿ ਗਏ ਦਵਾ ਹੋਇਆ ਕਰ ਬਾਹਰ ਚੱਲਾ ਭਾਈ ਆਹੋ ਉਦੋਂ ਬੰਦਾ ਵੈਸੇ ਭਾਈ ਫੈਸਲ ਸਫ਼ਰ ਕਿਹਦਾ ਰਿਹਾ ਤੁਹਾਡਾ ਸ਼ੁਕਰ ਮੈਂ ਰਾਤੀ ਆਇਆ ਤੇ ਆਹ ਕਿਹਦਾ ਤਰੀਕਾ ਹੁੰਦਾ ਜਦੋਂ ਗੱਲਾਂ ਮੁੱਕ ਜਾਣ ਮੂੰਹ ਵਾਲੀਆਂ ਦੇ ਉਦੋਂ ਕੀ ਚੇਂਜ ਕਰਨਾ ਅੱਛਾ ਸਫ਼ਰ ਕੈਸਾ ਰਿਹਾ ਨਹੀਂ ਐਦਾਂ ਦਾ ਮੂੰਹ ਗੁੱਸੇ ਚ ਬਣਦਾ ਹਾਂ ਉਹਦੇ ਕੋਲ ਹੈਗੀਆਂ ਨੇ ਨਹੀਂ ਇਹ ਕਿਹੜੀ ਗੱਲ ਹਾਂ ਉਹਨੇ ਹਾਰ ਮੰਨ ਲਈ ਉਹਨੇ ਕਹਿਣ ਦਿੱਤਾ ਨਹੀਂ, ਹਾਂ। ਭਾਈ ਫੈਸਲ ਕੀ ਹਾਲ ਚਾਲ ਹੈ ਮਿੱਠਾ ਹਾਰ ਨਹੀਂ ਮੰਨ ਨਹੀਂ ਸਕਦਾ ਨਹੀਂ ਉਸਤਾਦ ਜੀ ਮੈਂ ਮੰਨ ਲਈ ਆ ਮੰਨ ਲਈ ਯਾਰ ਫਿਰ ਗੱਲ ਤੇ ਨਾ ਉਹਨੂੰ ਕਿੰਨੇ ਕਿਹਾ ਵੀ ਇੱਕ ਟਰੈਕ ਚੱਲਦਾ ਪਿਆ ਉਹਦੇ ਵਿੱਚ ਕੀ ਉਹਨੇ ਸਿੱਟਿਆ ਲਿਆ ਕੇ ਥੱਲੇ ਸ਼ੋਅ ਨੂੰ ਹੋਰ ਫੈਸਲ ਸਾਹਿਬ ਸੌਰ ਕੈਸਾ ਰਿਹਾ ਐ ਉਹਨੂੰ ਕਿੰਨੇ ਕਿਹਾ ਕਿ ਤੂੰ ਆ ਗੱਲ ਕਰਕੇ ਤੇ ਸਾਰਾ ਟਰੈਕ ਮਾਰ ਦੇ ਨਹੀਂ ਵੈਸੇ ਸਹੀ ਗੱਲ ਆ ਨਹੀਂ ਦੀ ਗੱਲ ਹੀ ਕਰਦਾ ਵਾ ਅਕਲ ਮੌਤ ਕੋਈ ਨਹੀਂ ਕਿ ਲੈ ਕੇ ਕਿੱਦਾਂ ਚੱਲਣਾ ਜਾਂ ਮੇਨ ਕਿੱਦਾਂ ਜਾਂ ਕੀ ਚੱਲਦਾ ਉਹ ਅਕਲ ਮੌਤ ਉਹ ਆਪਾਂ ਜੋ ਨਹੀਂ ਗੱਲ ਕਰਾ ਲਓ ਬਸ ਉਹ ਆਪਾਂ ਜੋ ਕਿਸੇ ਨੂੰ ਵੀ ਨਹੀਂ ਹੈਗੇ ਉਸਤਾਦ ਜੀ ਨੂੰ ਆਪਾਂ ਭਾਈ ਫੈਸਲ ਨੂੰ ਵੀ ਨਹੀਂ ਸਹੀ ਗੱਲ ਆ ਕਿਸੇ ਨੂੰ ਵੀ ਨਹੀਂ ਐਦਾਂ ਦਾ ਮੂੰਹ ਗੁੱਸੇ ਚ ਬਣਦਾ ਕੋਈ ਦਰਵਾਜ਼ਾ ਖੜਕਾਵੇ ਤੇ ਕੌਣ ਹੈ ਯਾਰ ਉੱਥੇ ਤੱਕ ਛਿੱਟਾਂ ਗਈਆਂ ਉਹਦੇ ਨਹੀਂ ਚਿੱਟਾ ਚੁੱਟਾ ਨਹੀਂ ਆਂਦੀ ਯਾਰ ਇਦਾਂ ਦਾ ਇਹ USB ਕੰਪਿਊਟਰ ਚਲਾਉਣ ਲੱਗੇ ਇਹੋ ਜਿਹਾ ਮੂੰਹ ਬਣਦਾ ਹੁਣ ਪਿੱਛੇ ਮੈਂ ਤੈਨੂੰ ਗੰਦੀਆਂ ਹੀ ਗੱਲਾਂ ਕਰਨੀਆਂ ਨੇ ਅੱਜ ਲੇਕਿਨ ਮੈਂ ਕਰਨੀਆਂ ਇੰਨੀਆਂ ਸਾਫ਼ ਕਰਕੇ ਆ ਕਿ ਉਹ ਜਾਣਨ ਤੇ ਉਹਨਾਂ ਦਾ ਕੰਮ ਜੇ ਇਹੋ ਜਿਹਾ ਮੂੰਹ ਪਤਾ ਕਿੱਦਾਂ ਬੰਦਾ ਇੱਕਦਮ ਤੁਸੀਂ ਮੇਰੇ ਘਰ ਕੀ ਕਰਨ ਲੱਗੇ ਤੁਸੀਂ ਜੁਗਤ ਲਾਂਡਰਿੰਗ ਕਰ ਰਹੇ ਹੋ ਯਾਰ ਆਹੋ ਹੈ ਤੇ ਯਾਰ ਲੜਿਆ ਹੋਵੇ ਨਾ ਮਤਲਬ ਭਰਾ ਨਹੀਂ ਲੜਿਆ ਸ਼ਿਕਾਇਤ ਕਰਕੇ ਮਾਰ ਰਹੇ ਮੈਂ ਤੁਹਾਨੂੰ ਦੱਸਿਆ ਨਾ ਮੇਰੇ ਕੋਲ ਤੇ ਫਿਰ ਇਹੀ ਕੁਛ ਹੀ ਰਹਿ ਗਿਆ ਪਤਾ ਬਾਕੀ ਮੈਂ ਮੁੱਕ ਗਿਆ ਸਾਰਾ ਕੁਝ ਤੁਸੀਂ ਯਾਰ ਤੁਸੀਂ ਫੰਬੇ ਹੋ ਮੁੱਕਦੇ ਨਹੀਂ ਤੁਸੀਂ ਯਾਰ ਡਰਾਈਵਰ ਗਲਤ ਜਗ੍ਹਾ ਲਾ ਦੇਵੇ ਨਾ ਬੰਦਾ ਉੱਤਰ ਕੇ ਕੋਈ ਆ ਕਿੱਥੇ ਲਾ ਗਿਆ ਹਾਂ ਇਹਦੇ ਤੇ ਬੰਦਾ ਬੋਤਲ ਰੱਖੇ ਨਾ ਆਪਣੀ ਫ੍ਰਿਜ ਚ
ਤੇ ਘੰਟੇ ਬਾਅਦ ਆ ਕੇ ਗਲਾਸ ਲੈ ਕੇ ਹੋਇਆ ਕਿੰਨੇ ਪੀ ਲਈ ਆ ਯਾਰ ਉਸਤਾਦ ਜੀ ਯਾਰ ਵੇਖ ਤੂੰ ਉਹ ਯਾਰ ਇੱਕ ਮਿੰਟ ਠਹਿਰ ਯਾਰ, ਤੁਹਾਨੂੰ ਕਸਮ ਲੱਗੇ ਉਸਤਾਦ ਜੀ ਛੱਡ ਦਿਓ ਜੋ ਵੀ ਇੱਕ ਸਾਈਡ ਤੇ ਨੇ ਉਸਤਾਦ ਜੀ, ਸਿਰਫ ਉਸਤਾਦ ਨੂੰ ਝੁਕਤਾ ਕਰਨ ਉਸਤਾਦ ਜੀ ਨੂੰ ਛੱਡ ਦਿਓ। ਅਗਰ ਐ ਕਰੋ ਓਏ ਤੁਸੀਂ ਤੂੰ ਮੈਨੂੰ ਕਰਨੇ ਆ, ਉਹਨੂੰ ਕਰਨੇ ਆ, ਤੂੰ ਉਸਤਾਦ ਹੋਰਾਂ ਨੂੰ ਕਰ। ਨਹੀਂ ਨਹੀਂ ਯਾਰ ਮੈਂ ਸਾਹ ਨੂੰ ਜੁਗਤਾ ਕੌਣ ਕਰਦਾ ਯਾਰ ਉਹ ਯਾਰ ਵਿਚਾਰਾ ਪਤਾ ਕੀ ਗੱਲ ਆ, ਤਰਸਿਆ ਹੁੰਦਾ ਵਾ, ਉੱਥੇ ਤੇ ਐਂਕਰ ਨੂੰ ਕਰ ਨਹੀਂ ਸਕਦਾ। ਸਮਝ ਆਈ ਗੱਲ ਦੀ? ਉਸਤਾਦ ਦੀ ਬਹੁਤੀ ਫਰਕ ਸਾਰਾ ਹਫਤਾ ਤਰਸਿਆ ਹੁੰਦਾ ਵਿਚਾਰਾ। ਹਾਂ ਦਿਲ ਉਸਤਾਦ ਜੀ ਉੱਤੇ ਆਮਦ ਹੀ ਨਹੀਂ ਹੁੰਦੀ ਮੈਨੂੰ। ਨਹੀਂ ਉੱਥੇ ਪਹਿਲੇ ਰੋਕ ਦਿੰਦੇ ਭਾਜੀ, ਇੱਧਰ ਨਹੀਂ ਜੁਗਤ ਕਰਨੀ ਉਹਨਾਂ ਨੇ। ਵੈਸੇ ਉਸਤਾਦ ਜੀ- ਸਾਡੇ ਯਾਰ ਵੀ ਉਹ ਭਰਾ ਵੀ ਉਹ ਬਾਪ ਇਫ ਯੂ ਡੋਨਟ ਮਾਈਂਡ ਤਾਂ ਜੀ ਵੈਸੇ ਇਦਾਂ ਹੋਣਾ ਨਹੀਂ ਚਾਹੀਦਾ। ਮੇਰੇ ਦੇਖ ਯਾਰ ਬੋਲ ਕੇ ਬੰਦਾ ਕਹਿੰਦੇ ਕੋਈ ਭਾਣਾ ਸਾਡਾ ਫਾਦ ਸਾਡੇ ਨਾਲ ਖੇਡ ਲੈ ਯਾਰ। ਐਂ ਜਦੋਂ ਮੂੰਹ ਕਦੋਂ ਬਣਨਾ ਭਲਾ? ਕਦੋਂ? ਕੰਧ ਬਣਦੀ ਉਹਨਾਂ ਦੇ, ਐਂ ਜਦੋਂ ਬੰਦਾ ਕਹਿੰਦਾ ਮੈਂ ਮੰਗ ਕੇ ਖਾਂਦਾ ਯਾਰ। ਨਹੀਂ ਯਾਰ ਨਹੀਂ, ਆਪਾਂ ਘਰਾਂ 'ਚ ਕਰਕੇ 2 ਛਾਪਰ ਲੈ ਕੇ ਆਵੇ ਨਾ ਤੇ ਇੱਕ ਛਾਪਰ ਖੋਲੀਏ ਤਾਂ ਬੰਦਾ ਪੁੱਛਦਾ ਹੈ ਕੀ ਹੈ ਬਾਈ। ਉਦੋਂ ਤਾਂ ਇਹ ਕੰਧ ਪਾਟੀ ਹੋਵੇ ਨਾ ਤੇ ਇਹੋ ਜਿਹਾ ਮੂੰਹ ਉਦੋਂ ਜਦੋਂ ਕੋਈ ਬੰਦਾ ਪੁੱਛੇ ਨਾ ਕੀ ਗੱਲ ਤੇਰੀ ਕੰਧ ਪਾਟੀ ਪਈ, ਇਹ ਗੱਲ ਹੈ ਇਹਦਾ ਕੰਮ ਕਹਿੰਦਾ ਕਰਾ ਭਾਜੀ ਰਾਤੀ ਰਕਸ਼ਾ ਹੀ ਇਸ ਕਿਸਮ ਦਾ ਵੱਜਾ ਗਲੀ 'ਚ, ਕਦ ਫਟ ਗਈ। ਉਹਨੇ ਮੋਰਾ ਹੀ ਕਰਤਾ। ਸਾਹਮਣੇ ਉਹ ਨਜ਼ਰ ਆਉਣ ਡਿਆ ਸਾਰਾ ਕੁਝ, ਵਾਸ਼ਰੂਮ 'ਚੋਂ ਨਿਕਲਦਾ ਵੀ ਬਾਹਰੋਂ ਬੰਦਾ ਵੇਖਣ। ਕਿਹੜੀ ਅੜੀ ਦਾ ਬਿਜੂ ਕਰਾ ਭਾਜੀ ਬੁਰਾ ਕਰਤਾ। ਹਵਾ ਦਾ ਪ੍ਰੈਸ਼ਰ ਬਾਰਿਸ਼ ਚ ਲੰਮੀ ਜੁਗਤ ਕਰ ਲਓ, ਕੰਧ ਪਾੜ ਗਈ ਇਹਦੀ, ਲੋਕੀ ਵੇਖ ਰਹੇ ਨੇ। ਭਾਜੀ ਦੇਖੋ ਸਾਹਮਣੇ ਉਹ ਯਾਰ ਫੈਸਲ ਸਾਹਿਬ ਇੱਥੇ ਕੋਈ ਕਪੜਾ ਹੀ ਲਾ ਲਓ। ਕੰਧ ਪਾੜ ਗਈ ਉਹ ਚ ਭਿੰਡੀਆਂ ਮਿਰਚਾਂ ਲਸਣ ਪਸਾਬ ਨੂੰ ਫਿਰ ਹੋਰ ਕੀਤਾ ਹੋਇਆ ਦੱਸਦੀ ਆ। ਧਨੀਏ ਦੀਆਂ ਗੁੱਥੀਆਂ ਰੱਖ ਰੱਖ ਕੇ ਉਹਨੂੰ ਪੂਰਾ ਕੀਤਾ ਪੂਰਾ। ਕੰਧ ਪਾਟੀ ਤੋਂ ਚੈਨ ਨਹੀਂ ਦੇਖਣ ਦਿਆ। ਉਹ ਬੁਆ ਬੋਲੋ ਯਾਰ। ਸ਼ਾਮ ਨੂੰ ਆਇਆ ਤਾਂ ਬੱਕਰੀਆਂ ਹੀ ਬੱਕਰੀਆਂ ਉੱਥੇ। ਕੰਧ ਪਾਟੀ ਹੈ ਤੇ ਡਾਕਟਰ ਨੂੰ ਬੁਲਾ ਲਿਆ, ਲੈ ਮਿਸਤਰੀ ਨੂੰ ਕਹੀਦਾ ਹੈ, ਮਿਸਤਰੀ ਨੂੰ ਕੰਧ ਪਾਟੀ ਦੇ ਪਾਇਓੜੀ ਚੱਕੀ ਫਿਰੇ ਯਾਰ। ਉਹ ਤੇ ਮਿਸਰੀ ਸੀਮਣ ਲਾ ਫੇਰ ਪਾਟੀ ਤੇ ਲਾਈਦਾ ਵਾ। ਕੰਧ ਪਾਟੀ ਤੇ ਡਾਕਟਰ ਨੂੰ ਲਾਇਆ ਕੇ ਟਾਂਕੇ ਲਾ ਦੇ ਦੱਸ। ਉਹ ਮਿਸਤਰੀ ਵੀ ਟਾਂਕੇ ਹੀ ਲਾਉਂਦੇ ਭਰਾਵਾ। ਮਿਸਤਰੀ ਕਿੱਦਾਂ ਟਾਂਕੇ ਉਹ ਲਾਉਂਦੇ? ਟਾਂਕਾ ਹੀ ਕਹਿੰਦੇ ਉਹਨੂੰ, ਟਾਂਕਾ ਹੀ ਕਹਿੰਦੇ ਉਹਨੂੰ। ਉਹ ਚਾਰ ਇੱਟਾਂ ਵਿੱਚ ਰੱਖ ਕੇ ਉਹਨੂੰ ਟਾਂਕਾ ਲਾਉਣਾ ਹੀ ਕਹਿੰਦੇ। ਉਹ ਇਹ ਟਾਂਕਾ ਲਾਉਣਾ ਤੇ ਪੰਜਾਬੀ ਹਰ ਗੱਲ ਦੇ ਵਿੱਚ ਵਾਂਦੇ ਕੈਸਾ ਟਾਂਕਾ ਫਿੱਟ ਕੀਤਾ, ਆਹ ਸਹੀ ਗੱਲ। ਕੈਸਾ। 2 ਬੰਦੇ ਲੜੇ ਹੁਣ ਸੁਲਾ ਕਰਾ ਕੇ ਭਾਜੀ ਉਹਨਾਂ ਦਾ ਤਾਂ ਮੈਂ ਟਾਂਕਾ ਫਿੱਟ ਕਰਾਇਆ। ਕਿਤੇ ਬਹਿਸ ਹੋ ਰਹੀ ਹੈ ਪੈਸਿਆਂ ਦੀ, ਉਹ ਯਾਰ ਲਵਾ ਕਿਤੇ ਟਾਂਗਾ ਇਹਨਾਂ ਦਾ ਆਹੋ ਇਹ ਚੱਕਰ। ਟਾਂਕਾ ਤੇ ਇੱਥੇ ਹਰ ਗੱਲ ਤੇ ਲੱਗਦਾ ਪੰਜਾਬੀਆਂ ਦਾ। ਉਸਤਾਦ ਜੀ ਇੱਕ ਟਾਂਕਾ ਇੱਕ ਜੁਗਾੜ। ਜੁਗਾੜ ਹੋਰ ਚੀਜ਼ ਹੁੰਦੀ ਹੈ, ਟਾਂਕਾ ਮਿਲਾਉਣ ਵਾਲੇ ਨੂੰ ਕਹਿੰਦੇ ਨੇ, ਜੋੜਨ ਵਾਲੇ ਨੂੰ। ਜੁਗਾੜ ਹੁੰਦਾ ਕੋਈ ਵੀ ਚੀਜ਼। ਲੇਕਿਨ ਇੱਕ ਚੈਨਲ 'ਚ ਕਹਿੰਦਾ ਸੀਗਾ ਕਿ ਪਾਕਿਸਤਾਨੀ ਇੱਕ ਚੀਜ਼ ਜੁਗਾੜ ਦਾ ਵੇਟ ਕਰਨ ਦੇ। ਭਾਜੀ ਬੋਲਿਆ ਇੱਕੋ ਸਿਚੁਏਸ਼ਨ 'ਚ ਜਾਂਦਾ ਯਾਰ ਕੋ ਟਾਂਕਾ ਤੇ ਲਾ ਯਾਰ ਕੋ ਜਗਾੜ ਤੇ ਲਾ। ਬੋਲੇ ਮੇਰਾ ਯਾਰ ਮਿੱਠਾ ਮੇਰੀ ਇੱਕ ਜੁਗਾ ਤੜੀ ਪਈ ਆ, ਤੇਜ਼ ਬਾਰਿਸ਼ ਚ ਹਵਾ ਵੀ ਤੇਜ਼ ਚੱਲਦੀ ਹੋਵੇ ਤੇ ਛਤਰੀ ਤਾਂ ਨੂੰ ਨਹੀਂ ਹੋ ਜਾਂਦੀ ਪੁੱਠੀ। ਉਹਨੇ ਤਾਂ ਓਏ ਹਨਾ ਲਓ ਜੀ, ਮੈਂ ਰਾਤੀ ਮੇਲਾ ਪੜੀਆਂ ਨੇ ਬਹੁਤ ਦੇਰ ਤੋਂ ਬਾਅਦ। ਉਹਦੇ ਚ साजिद अली मेरा वीर कहता, डियर सजाद नहीं भाई, मैं रात ख्वाब देखा आप पे कोई काला जादू कर रहा है, हो रहा है, प्लीज आप कोई अपना सदका वगैरह दे और एहतियात करें, थैंक्स। ਸਾਜ ਜੀ ਬੰਦਾ ਇੱਥੇ ਹੀ ਕਿੰਨੇ ਬੰਦਿਆਂ ਨੇ ਗੱਲ ਕਹੀ ਅੱਜ ਤੱਕ ਕਿ ਭਾਜੀ ਅਸੀਂ ਦੇਖਿਆ ਤੁਹਾਡੇ ਤੇ ਕੁਝ ਹੋ ਰਿਹਾ ਵਾ। ਸਾਡੀ ਕੱਲ ਮਿੱਠਾ ਤੁਹਾਡੇ ਪੈਰਾਂ ਦੀ ਥੱਲੋਂ ਮਿੱਟੀ ਚੁੱਕ ਕੇ ਲੈ ਕੇ ਗਿਆ ਜੀ। ਹੈ ਹਾਂ ਇੱਥੇ ਮਿੱਟੀ ਹੈ ਕਿੱਥੇ ਆ? ਟੈਲ ਕਹਿ ਪੱਟੀ ਹੈ। ਲੇਕਿਨ ਉਸਤਾਦ ਜੀ ਉਹ ਲੋਕ ਬਚ ਕੇ ਜਾਣਗੇ ਜਿਹੜੇ ਕਾਲਾ ਕਰਨ ਵਾਲੇ। ਹਾਂਜੀ ਉਹਦੇ तो बड़ा बड़ा कुछ हो गया। अगली पार्ट भी गुजर बादशाह लिए आया। उस्ताद जी 2-4 दिन पहले एक शो आया था जिसमें आप उस्ताद नुसरत और उनकी टीम की बात कर रहे थे और इलियास भाई से आपकी बहस चल रही थी। उस पर गुजर बादशाह दानिश ने कहा था दो बाबे लड़ पे हैं। ठीक है जी। उस्ताद जी शो रोके 5 मिनट हंसता रहा मैं। काइंडली इस पर मेरी तरफ से एक बिग थैंक्स गुजर बादशाह के लिए, अगर हो सके तो शो में शाबाश देव से मिल गई भरावा ਨੂੰ। ਉਸਤਾਦ ਜੀ ਕਮ ਸੇ ਕਮ ਮੱਥਾ ਚੁੰਮਣਾ ਤੇ ਬਣਦਾ ਨਾ ਤੁਹਾਡਾ। अच्छा यार। ਸਭ ਮਸਤ ਨਹੀਂ ਨਾ। अस्सलाम वालेकुम उस्ताद जी, क्या हाल है आपका? सर मैं तुर्की में हूँ 10 साल से और 10 साल से ही आपका शो देखता हूँ। सर मैं तुर्की में ऐसे ही आया हूँ जैसे दानिश भाई आए थे। VIP मोल ना हाँ डंकी। मंकी डे 10 साल हो गए अभी तक वापस नहीं गया उस्ताद जी। मैं यहाँ सिलाई का काम करता हूँ, यही वेट रहता है कब शो अपलोड हो, कब देखे। जब अपलोड हो जाता है साथ मशीन पर काम करते को साथ डंकी ला के कहते तू वापस ही आ जाता यार। नहीं 10 साल हो गए। 10 साल ਹੁਣ ਤਾਂ ਈਜ਼ੀ ਹੋਣਾ ਉਸਤਾਦ। ਉਹ ਤੇ ਤਨਖਾਹ ਅੱਛੀ ਹੋਣੀ ਆ। हाँ बात थी, अगर मशीन की बात थी, अगर बता उस्ताद जी मैं आज के शो में आपके घास काटने वाली मशीन की बात थी, अगर बता दे कितने की आती है तो मैं कुछ पैसे भेज दूंगा आपको। सर मुझे पता है आप एक समुद्र हो, समुद्र में पानी को कमी नहीं होती,
चाहे कोई इससे मैं ऐसे जितना मर्जी पानी निकाल ले, बस उस्ताद जी प्यार है आपसे इसलिए कहा और लव यू उस्ताद जी, मुझे उर्दू में लिखना नहीं आता। सारियां लेके ते कहना मैं उर्दू में लिख के ना नहीं आया। घाह कट्टਣ ਵਾਲੀ ਓਏ ਇਹਨੂੰ ਬੁਲਾਇਆ ਨਹੀਂ ਘਾਹ ਵਾਲੇ ਨੂੰ, ਉਹਨੂੰ ਜ਼ਰਾ ਅੰਦਰ ਬੁਲਾਈ ਮੇਰਾ ਪੁੱਤ ਬਾਅਦ ਦੇ ਵਿੱਚ। अस्सलाम वालेकुम, मुझे 9 लखा मंगा दे रहे। अस्सलाम वालेकुम, मुझे खुद बहुत फोबिया है इन चीज़ों का और डरने का लिहाज से मैं मिठे का भाई ही हूँ और एनिमल वाले शो में मैं नहीं देखता हूँ क्योंकि फिर मेरा माइंड ओही सांप पर न्योला ये वही सब चलता रहता है और तबीयत आवाज़ा रहती है ना किया करे ऐसे शो प्लीज़। ਉਹ ਉਸਤਾਦ ਜੀ ਮੇਰੇ ਨਾਲ ਕੀ ਵਾਕਿਆ ਹੋਇਆ ਪਰ की ਅੱਲਾ ਜਾਣਦਾ, ਅੱਲਾ ਮਾਫ ਕਰੇ। ਵਾਕ ਕਰ ਰਿਹਾ ਮੈਂ, ਵਾਕ ਕਰ ਰਿਹਾ ਵਾਂ ਅੱਗੇ ਸਬਗਿੱਲਾ, ਲੈ ਖੁਦਾ ਦੀ ਕਸਮ। ਕਿੱਥੇ? उल्लू ਹਾਂਜੀ ਪੱਪੂ ਬੜਕੱਲਾ ਮੈਂ ਨਾ बड़गल्ला बड़वड्डा ਉਹ ਵੱਡਾ ਤਕਰੀਬਨ ਐਡਾ ਐ ਜਿਹੜਾ ओए ਐ ਸਰਦੀ ਜਾਣ ਡਿਆ ਘਰ ਦੇ ਬਾਹਰ। ਇਹਦੇ ਘਰ ਦੇ ਬਾਹਰ ਉਹੀ ਕੁਛ ਆ ਸਾਰਾ। ਉਹ ਉਸਤਾਦ ਜੀ ਉਹ ਸੱਪ ਦਾ ਵੀ ਢਿੱਡ ਵਧਿਆ ਸੀ, ਉਹ ਵੀ ਬਾਗ ਤੇ ਸੀ। ਉਸਤਾਦ ਜੀ ਮੇਰੀ ਵਾਕ ਵਿੱਚ ਹੀ ਉਹ ਮੈਂ ਨਾ ਉਹ ਤਾਲਾ ਨਿਕਲ ਗਈ ਵਾਕ ਵਿੱਚੇ ਨਿਕਲ ਗਈ। ਉਹ ਮੈਂ ਉਹਨੂੰ ਮਿੱਠਾ ਜੀ ਉਹਨੂੰ ਮੈਂ ਠੁੱਡਾ ਮਾਰ ਕੇ ਨਾ ਮੈਂ ਕਿਹਾ ਕੋਈ ਰੱਸੀ ਰੁੱਸੀ ਹੈ, ਮੈਂ ਉਹਨੂੰ ਠੁੱਡਾ ਛੁੱਡਾ ਮਾਰਿਆ ਤੇ ਉਹ ਓਏ ਇਹ ਕੰਮ ਨੈਕਸਟ ਨਹੀਂ ਕਰਨਾ। लो जी भाजी कह रहे ने अपना जायज कैश नंबर बता दे, मेरी तरफ से 5000 हकीर सा नजराना आप सब के लिए। आप खुद रखने पुलाव बनाए और खाओ मेरी तरफ से, यानी यखनी वाला आप खुद यखनी पुलाव बनाओ और खाओ मेरी तरफ से। मुर्ग वाला यखनी पुलाव और खाएं, मेरा दिल खुश हो जाएगा। मलक असद मेरा वीर खान, मलक असद खान फ्रॉम सऊदी अरेबिया, रियाज अटक सिटी पाकिस्तान। रिज़्क अल्लाह में आपके रिप्लाई का है, जज़ाक अल्लाह आपके रिप्लाई का। दे यार ले 5000 भेज यार। ਕੀ ਕਰਨਾ ਅੱਛਾ ਜੀ ਰਹਿਣ ਦੋ ਸਾਜ ਜੀ, ਮੈਂ ਵੀ ਮਿੱਠਾ ਨਾ ਖਾਊਗਾ 5000 ਰੁਪਏ ਲੈ फैसला मेरी 5000 ਦਾ ਕਿਤੋਂ ਚਾਵਲ ਆਣੇ 5000 ਦੇ ਚਾਵਲ ਆਉਂਦੇ ਪਰ ਨਹੀਂ ਜ਼ਿਆਦਾ ਲੱਗਦੇ ਨੇ। ਨਾਲੇ ਉਸਤਾਦ ਜੀ ਇੱਕ ਮੇਰ ਬਾਅਦ ਚ ਪੜਨਾ, ਪਹਿਲੇ ਮੇਰੀ ਗੱਲ ਛੋਟੀ ਜੀ। ਜਿਹੜਾ ਵੀ ਬੰਦੇ ਕੋ ਕਾਰ ਹੈਗੀ ਹੈ ਨਾ ਉਹ ਆਪਣੇ ਗੈਰੇਜ ਤੋਂ ਲਾਉਣ ਤੋਂ ਪਹਿਲੇ 10 ਮਿੰਟ ਗੱਡੀ ਬਾਹਰ ਖਲਾ ਦੇ, ਕਿਉਂਕਿ ਜ਼ਬਗਿੱਲਾ ਜਿਹੜਾ ਨਾ ਲਓ ਜੀ ਕਿਸੇ ਨੇ ਵੀਡੀਓ ਭੇਜੀ ਉਹਦੇ ਨਾਲ ਆਪਾਂ ਨਿਓਲੇ ਦੀ ਗੱਲ ਕਰ ਰਹੇ ਸਾਂ, ਠੀਕ ਆ ਜੀ। ਨਿਓਲੇ ਦੀ ਗੱਲ ਕਰ ਰਹੇ ਸਾਂ ਤੇ ਇੱਕ ਬੰਦੇ ਨੇ ਆਪਣਾ ਘਰ ਆਉਂਦਾ ਜਾਂ ਕਿਸੇ ਦੇ ਘਰ ਦੀ ਉਹਨੇ ਵੀਡੀਓ ਭੇਜੀ ਕਿ ਘਰ ਦੇ ਅੰਦਰ ਨਿਓਲਾ ਫਿਰ ਰਿਹਾ ਪੂਰੇ, ਉੱਥੇ ਸੱਪ ਵੀ ਹੋਣਾ ਜੀ। ਠੀਕ ਆ ਜੀ। ਆ ਮੈਂ ਭੇਜ ਦੇਣਾ ਵਾ ਤੁਹਾਨੂੰ, ਇੱਥੇ ਚੱਲ ਰਹੀ ਹੋਏਗੀ ਇਸ ਟਾਈਮ। ਜਦ ਦੇਖੇ ਜਾਨਵਰ ਪਰੇ ਰਹਿਣ ਵਾਲੇ ਸੀਗੇ, ਕਲੋਨੀਆਂ ਚ ਕਿੱਧਰ ਆ ਗਏ ਯਾਰ? ਉਹ ਭਰਾਵਾ ਜਿੱਥੇ ਓਏ ਉਹ ਆਪਣੀ ਜਗ੍ਹਾ ਤੇ ਰਹਿ ਰਹੇ ਨੇ, ਤੁਸੀਂ ਉੱਥੇ ਕਲੋਨੀਆਂ ਬਣਾ ਲੀਆਂ ਨੇ। ਫਿਰ ਇੱਥੇ ਮੈਂ ਕਦੋਂ ਕੱਟੀ ਆ ਭਾਈ, ਕਿਤੇ ਹੋਰ ਚਲੇ ਜਾਂਦੇ ਆ। ਜੇ ਉੱਥੇ ਹੋਇਆ ਫਿਰ। ਉਹ ਭਰਾਵਾ ਗੱਡੀ ਦੇ ਵਿੱਚ ਸੱਪ ਵੜ ਜਾਂਦੇ ਹੀ। ਅੱਛਾ ਜੀ ਹਾਂਜੀ ਕਾਰ ਗੱਡੀ ਇਹ ਉਹ ਗੈਰੇਜ ਤੋਂ ਲਾਉਣ ਤੋਂ ਪਹਿਲੇ ਬਾਹਰ ਲਾਓ ਤਾਂ ਕਿ ਖੁਦਾ ਨਾ ਖਾਸਤਾ ਕੋਈ ਸ਼ੈ ਹੈ ਵੇ ਤੇ ਉਹ ਨਿਕਲ ਜਾਏ। ਇਹਦਾ ਗੱਡੀ ਦਾ ਲਾਕ ਹੁੰਦੀ ਅੰਦਰ ਕਿੱਦਾਂ ਵੜ ਜਾਂਦਾ? ਕੋਈ ਨਹੀਂ ਉਹ ਥੱਲੇ ਵਾਲੀ ਸਾਈਡ ਤੇ ਆਈ ਨਾਲੇ ਦੱਸਿਆ ਨਹੀਂ ਤੁਸੀਂ ਤੁਸੀਂ ਉਹਨਾਂ ਦੀ ਗੱਡੀ 'ਚ ਰਹਿਣ ਡਏ ਹੋ ਹਸ਼ਰਾਤ ਦੀ। ਉਹ ਨਹੀਂ ਜਗ੍ਹਾ ਉਹਨਾਂ ਦੀ ਹੈ ਉਸਤਾਦ ਹੋਰਾਂ ਨਾਲ। ਮੈਂ ਇੱਥੇ ਟੀ ਟਾਈਮ 'ਚ ਪਹਿਲੇ ਬਹਿਸ ਯਾਰ ਕਰ ਅਸੀਂ ਤਾਂ ਆਉਣਾ ਸੀ ਤੁਹਾਡੇ ਕੋਲ, ਆਉਣਾ ਸੀ ਪਤਾ ਲੈਣ, ਹੁਣ ਦਾ ਮਤਲਬ ਤੁਹਾਡੇ ਕੋਲ ਨਾ ਆਈਏ ਜਿੰਨੇ ਸੱਪ ਵਾ। ਨਹੀਂ ਤੁਸੀਂ ਦਿਨੇ ਆਓ 9 ਤੋਂ 10 ਤੱਕ। ਕੀ ਸੱਪ ਅੰਨਾ ਹੋ ਜਾਂਦਾ ਤੈਨੂੰ? ਸੱਪ ਕੰਮ ਤੇ ਜਾਂਦਾ ਵਾ। ਸੱਪ ਜਿਹੜਾ ਨਾ ਇਹਨਾਂ ਦਾ ਸੱਪ ਕਲਰ ਬਲਾਈਂਡ। ਉਸਤਾਦ ਜੀ ਵੈਸੇ ਅੱਲਾ ਮਾਫੀ ਦੇਵੇ, ਮੈਂ ਇਹਨਾਂ ਨੂੰ ਮਾਰ ਕੇ ਰਾਜ਼ੀ ਨਹੀਂ ਹੈਗਾ। ਸੱਪ ਨੂੰ ਮੈਂ ਉਹ ਕਹਿੰਦਾ ਲੇਕਿਨ ਉਹ ਤੁਹਾਨੂੰ ਉਹਨਾਂ ਨੂੰ ਸਪਾਰੀ ਬੜੀ ਹੋਈ ਕਰਨੀ। ਜਦੋਂ ਸਾਹਮਣੇ ਆਉਣਾ ਤੁਹਾਡੀ ਆਵਾਜ਼ ਹੀ ਨਿਕਲਦੀ, ਮਾਰਨਾ ਕੀ ਹੈ ਤੁਸੀਂ? ਨਹੀਂ ਯਾਰ ਇਹਨਾਂ ਨੂੰ ਮਾਰਨਾ, ਇਹਨੂੰ ਰੈਸਕਿਊ ਕਰਨਾ ਚਾਹੀਦਾ। ਮੈਂ ਅੱਗੇ ਵੀ ਮਿੱਠੇ ਹੋਰਾਂ ਨੂੰ ਕਿਹਾ ਹੈ ਉਸਤਾਦ ਜੀ ਕਿਤੇ ਤੁਸੀਂ ਮੇਰਾ ਥੋੜਾ ਜਿਹਾ ਸਾਥ ਦਵੋ ਨਾ, ਅੱਲਾ ਜਾਣਦਾ ਇੱਧਰ ਅਸੀਂ ਰੋਡ ਤੇ ਚਲੇ ਜਾਈਏ, ਜੜ੍ਹਾਂ ਵਾਲੇ ਰੋਡ ਤੇ ਇੱਧਰ ਉੱਧਰ ਕਿਤੇ ਰਾਹ ਦੇ ਵਿੱਚ ਜਿਹੜੀਆਂ ਪੈਲੀਆਂ ਪੂਲੀਆਂ ਨੇ ਉਹਨਾਂ 'ਚ ਵੜ ਕੇ ਰੈਸਕਿਊ ਕਰੀਏ ਸਾਰੇ ਅਸੀਂ ਕਿਤੇ ਯਾਰ ਮਕਾਨ 'ਚ ਭਰਾਵਾ। ਛੱਡ ਕੇ। ਉਨੀ ਮੇਲ ਸੀ ਉਨੀ ਗੱਲ ਸੀ, ਹੁਣ ਪੂਰਾ ਸ਼ੋਅ ਇੱਥੇ ਨਹੀਂ ਖਤਮ ਕਰਨਾ। ਅੱਛਾ ਛੱਡ ਦੇ, ਉਹਦੇ ਤੇ ਨਹੀਂ ਖਤਮ ਬਸ ਕਰਨਾ। ਠੀਕ ਹੋ ਗਿਆ। ਉਹਨੂੰ ਮੈਂ ਦਿਖਾਇਆ ਕਿ ਦੇਖ ਲਓ ਤੁਸੀਂ, ਇਹ ਉਦੋਂ ਮੰਨਦਾ ਨਹੀਂ ਸੀ। ਉਦੋਂ ਮੈਂ ਕਿਹਾ ਨਿਓਲਾ ਅੰਦਰ ਗਿਆ, ਇਹ ਨਿਓਲਾ ਪਾ ਰਿਹਾ ਸੀ ਕਿ ਵੀ ਤੁਸੀਂ ਝੂਠ ਬੋਲ ਰਹੇ। ਆ ਦੇਖ ਲਓ ਭਾਈ, ਅਗਲੇ ਨੇ ਵੀਡੀਓ ਭੇਜਤੀ। ਯਾਰ ਇੱਕ ਕੰਮ ਕਰੋ ਯਾਰ, ਮੇਰੀ ਗੱਲ ਸੁਣੋ, ਸਾਡੇ ਨਾਲ ਨਾ ਤੁਸੀਂ ਰਲੋ ਸ਼ੋਅ 'ਚ ਯਾਰ। ਇੰਜ ਪਤਾ ਕਿ ਅਸੀਂ ਇਕੱਲੇ ਹੁਣ ਕੀ ਖੱਪ ਜੀ ਮਰ ਜੀਏ ਇਕੱਲੇ ਅਸੀਂ। ਸਾਜੀ ਮੈਂ ਤਰੀਕਾ ਦੱਸਦਾ ਭੈਣ ਭਾਈਜਾਨ, ਤੁਸੀਂ ਇੱਕ ਕੰਮ ਕਰਨਾ ਵਾ ਕਿ ਤੁਸੀਂ ਨਾ
ਵੀਡੀਓ ਆਪਣੀ ਆਪਣੀ ਬਣਾ ਕੇ ਭੇਜਣੀ ਆ। ਆਦੀ ਕੀ ਕਰ ਕੁਛ ਵੀ ਕਹਿ ਕੇ ਸ਼ੋਅ ਦੇ ਬਾਰੇ, ਤੇਰੇ ਬਾਰੇ, ਮੇਰੇ ਕਹਿ ਕੇ ਮਿੰਟ ਡੇਢ ਮਿੰਟ ਦੀ, ਬਹੁਤੀ ਲੰਬੀ ਨਹੀਂ। ਉਸਤਾਦ ਜੀ ਨਹੀਂ ਸਾਡੇ ਬਾਰੇ ਚ ਕਿਉਂ ਕਹਿਣਾ, ਆਪਣਾ ਫਨ ਦਾ ਹਾਂ, ਜੋ ਵੀ ਇੰਟਰਸਟਿੰਗ ਤੁਹਾਨੂੰ ਲੱਗੇ ਕਿ ਯਾਰ ਮੈਂ ਆ ਗੱਲ ਕਹਿਣੀ ਆ, ਉਹਦੀ ਵੀਡੀਓ ਬਣਾ ਕੇ ਭੇਜਣੀ। ਅਸੀਂ ਸ਼ੋਅ 'ਚ ਵੀਡੀਓ ਚਲਾਵਾਂਗੇ 8-10 ਮਿੰਟ ਉਹ ਵੀ ਵਿੱਚੋਂ ਨਿਕਲਿਆ ਕਰਨ। ਲੇਕਿਨ ਉਸਤਾਦ ਜੀ ਮਿੰਟ ਦੀਆਂ 10 ਵੀਡੀਓ ਹੋਣ, ਸਾਨੂੰ ਵੀ ਕੋਈ ਸਾਥ ਦਵਾਓ। ਐਂਡ ਤੇ ਚਲਾਤੀਆਂ ਲੇਕਿਨ ਇੱਕ ਗੱਲ ਹੋਰ ਹੋ ਸਕਦੀ ਉਸਤਾਦ ਜੀ, ਜਿਹੜਾ ਕਰੈਕਟਰ ਹੈ ਉਹ ਪਹਿਲੇ ਹੈ ਨਾ 1 ਮਿੰਟ ਦੀ ਵੀਡੀਓ ਬਣਾਵੇ, ਕਮ ਤੋਂ ਕਮ ਸਟਾਰਟ ਤੇ ਨਾ ਸਾਡਾ ਨਾਂ ਲੈ ਕੇ ਸਾਨੂੰ ਇੱਕ ਜੁਗਤ ਕਰੇ ਤੇ ਨਵੀਂ, ਫਿਰ ਉਹਨੂੰ ਅਸੀਂ ਬੁਲਾਈਏ ਸ਼ੋਅ 'ਚ। ਹਰ ਕੋਈ ਜੁਗਤਾਂ ਵਾਲਾ ਨਹੀਂ ਗਾ ਯਾਰ। ਅੱਛਾ, ਅਸੀਂ ਵਿੱਚ ਜਿਹੜੇ 2-3 ਹੈ ਨੇ ਜੁਗਤਾਂ ਵਾਲੇ, ਉਹ ਭਾਈ ਮੁਹੰਮਦ ਹਸਨ ਕਹਿਣ ਡਿਆ ਮੈਨੂੰ ਦਾੜੀ ਵਾਲਾ ਜਿਹੜਾ ਨਾ, ਜਿਹੜੇ ਮਰਜ਼ੀ ਜੁਗਤਾਂ, ਜੋ ਤੁਹਾਡਾ ਦਿਲ ਕਰਦਾ, ਤੁਸੀਂ ਪਿਆਰ ਨਾਲ ਕੋਈ ਗੱਲ ਕਰਨੀ ਹੈ, ਤੁਸੀਂ ਕੋਈ ਆਪਣੇ ਇਜ਼ਹਾਰ ਕਰਨਾ, ਲੇਕਿਨ ਇੰਟਰਸਟਿੰਗ ਹੋਵੇ ਕੋਈ ਗੱਲ, ਤਾਂ ਕਿ ਸਾਰਿਆਂ ਨੂੰ ਸੁਣਨਾ ਨਾ। ਐਸੀ ਗੱਲ ਕਰਨੀ ਹੈ ਕਿ ਜਿਹੜੀ ਤੁਸੀਂ ਇਹ ਸੋਚਣਾ ਕਿ ਤੁਸੀਂ ਵੀ ਸਾਰੇ ਸੁਣ ਰਹੇ ਹੋ ਨਾਲ। ਐਂਟਰਟੇਨਮੈਂਟ ਹੋਵੇ, ਕੋਈ ਵੀ ਗੱਲ ਹੋਵੇ, ਤੁਸੀਂ ਚਾਹੇ ਤੁਹਾਨੂੰ ਕੋਈ ਚੀਜ਼ ਅੱਛੀ ਲੱਗਦੀ, ਕੋਈ ਬੁਰੀ ਲੱਗਦੀ, ਕੋਈ ਬੁਰਾ ਲੱਗਦਾ, ਵੀਡੀਓ ਬਣਾ ਕੇ ਭੇਜੋ ਭਾਈ। 1 ਤੋਂ 1.25 ਮਿੰਟ, ਇਸ ਤੋਂ ਜ਼ਿਆਦਾ ਨਹੀਂ ਚਲਾਉਣੀ ਅਸੀਂ। ਕੱਲੇ ਲੜਕੇ ਸਾਥ ਦੀ ਵਿੱਚ ਸਾਡੀ ਭੈਣਾਂ ਵੀ ਸਪੀਡੀ ਜੋ ਮਰਜ਼ੀ। ਹਾਂ, ਅਗਰ ਕਿਸੇ ਫੀਮੇਲ ਨੇ ਭੇਜਣਾ, ਉਹ ਨਾ ਆਵੇ ਆਪ, ਨਕਾਬ ਕਰ ਲਾਈਕ ਤੁਸੀਂ ਇੰਜ ਕਰੋ ਨਾ, ਮੋਬਾਈਲ ਕੈਮਰਾ ਇੱਧਰ ਕਰ ਲਓ, ਬੋਲ ਕੇ ਭੇਜ ਦਿਓ, ਹਾਂਜੀ ਨੋ ਪ੍ਰੋਬਲਮ। ਲੇਕਿਨ ਇਹ ਹੈ ਕਿ ਅਸੀਂ ਉਹ ਚਲਾਇਆ ਕਰਾਂਗੇ, ਔਰ ਫਿਰ ਉਹਦੇ ਤੇ ਅਸੀਂ ਡਿਸਕਸ ਕਰਿਆ ਕਰਾਂਗੇ। ਫਿਰ ਉਹਦੇ ਤੇ ਜਿੱਦਾਂ ਦਾ ਤੁਹਾਡਾ ਸ਼ਕਲ ਸੁਰਤ ਕੋਮੜ ਹੋਏਗਾ, ਤੁਸੀਂ 2-2 3 ਜੁਗਤਾਂ ਕਰਦਿਆ ਕਰਾਂਗੇ। ਉਹ ਸਾਡਾ ਇੱਕ ਕੰਟੈਂਟ ਦਾ ਹਿੱਸਾ ਹੋਏਗਾ। ਰਿਐਕਸ਼ਨ ਹੋ ਜਾਏਗਾ। ਲੇਕਿਨ ਇੱਕ ਗੱਲ ਹੋਰ ਵੀ ਦੱਸ ਦਿਓ, ਲੇਕਿਨ ਉਹ ਹਰ ਇੱਕ ਨੂੰ ਨਹੀਂ, ਸਾਨੂੰ ਪਤਾ ਲੱਗ ਜਾਏਗਾ ਗੱਲਬਾਤ ਤੋਂ। ਦੂਸਰੀ ਗੱਲ ਇਹ ਆ, ਮੁਕਾ ਦਿਓ ਡੱਬਾ ਮੁਕਾ ਦਿਓ, ਤੁਸੀਂ ਹੁੰਦੇ ਮੁੱਕ ਜਾਂਦਾ ਭਾਈ ਫਿਰ। ਚੌਥਾ ਟਿਸ਼ੂ ਆ, ਇੱਧਰ 2 ਮੋਬਾਈਲ ਤੇ ਰੱਖੇ ਹੋਏ, ਉੱਥੇ ਦੇਖੋ ਜਰਾ। ਇਹ ਪਸੀਨੇ ਪੂੰਝਣ ਦਾ ਸ਼ੌਕ ਹੋਵੇ ਨਾ, ਤੇ ਡੱਬਾ ਜੇਬ 'ਚ ਰੱਖੀਦਾ। ਡੱਬਾ ਜੇਬ ਚ ਆਂਦਾ ਨਹੀਂ ਤਾਂ ਲੈ ਜਾਣਾ ਸੀ। 1 ਮਿੰਟ ਦਾ ਮਤਲਬ ਇਹ ਆ ਕਿ ਇਹ ਨਹੀਂ ਕਿ ਹੁਣ 47 ਮਿੰਟ ਤੱਕ ਅਸਲਾਮ ਵਾਲੇਕੁਮ ਜਾਨੀ ਭਾਜੀ, ਉਮੀਦ ਕਰਦਾ ਤੁਸੀਂ ਠੀਕ ਹੋਵੋਗੇ, ਹੋਰ ਸਭ ਠੀਕ ਆ। ਦਾਨਿਸ਼ ਵੀ ਕਦੀ ਮੈਂ ਸੋਚਿਆ ਮੈਂ ਤੁਹਾਨੂੰ ਵੀਡੀਓ ਬਣਾਵਾਂ, ਫਿਰ ਮੈਂ ਸੋਚਿਆ ਚਲੋ, ਫਿਰ ਮੈਂ ਮੁੰਡੇ ਨੂੰ ਕਿਹਾ ਮੋਬਾਈਲ ਦੇ ਯਾਰ ਤੇ ਖਲੋ ਕੇ ਜ਼ਰਾ ਬਣਾ, ਤੇ 55 ਮਿੰਟ ਲੰਘ ਜਾਣ। ਹਾਂ, ਇੰਜ ਨਹੀਂ ਕਰਨਾ, ਗੱਲ ਤੇ ਹੋਣਾ ਵਾ। ਸਿੱਧਾ ਹੀ ਟੂ ਦੀ ਪੁਆਇੰਟ। ਟੂ ਦੀ ਪੁਆਇੰਟ, ਸਿੱਧਾ ਹੀ। ਅਸਲਾਮ ਵਾਲੇਕੁਮ ਜੀ, ਮੈਂ ਜੀ ਆ ਮੇਰਾ ਯਾਰ ਅਸਲਾਮ ਵਾਲੇਕੁਮ ਹੋ ਗਿਆ ਆਪਣਾ, ਹੁਣ ਹੀ ਹੋ ਗਿਆ ਆਪਣਾ। ਵਾਲੇਕੁਮ ਸਲਾਮ ਭਾਜੀ, ਸਾਰਿਆਂ ਦਾ ਹੋ ਗਿਆ। ਐਡਵਾਂਸ ਮੇਰਾ ਨਾਮ ਆ ਜੀ, ਮੈਂ ਫਲਾਂ ਸ਼ਹਿਰ ਚੋਂ ਠਾਪਾ ਕਾਲਾ ਕੋ ਲੋਕੇ ਲਾਪਾ ਕੇ ਚਾਪਾ ਬਾਬਾ ਸੋਤੂਬਾ ਬਸ। ਨਾਲੇ ਇੱਕ ਗੱਲ ਹੋਰ ਵੀ ਸਾਂਝੀ ਕਰ ਦਿਓ ਕਿ ਜਿਹਨੇ ਵੀ ਕਰਨਾ ਉਹ ਤੁਹਾਨੂੰ ਮੇਲ ਕਰੇ, ਸਾਨੂੰ ਨਾ WhatsApp ਤੇ ਕਰਨ। ਆਓ ਫਿਰ ਉਹ ਵੀਡੀਓ ਰਹਿ ਜਾਣੀ ਨਾ ਬਸ। ਆਪੇ ਕਬੂਲ ਨਹੀਂ ਹੋਏਗੀ। ਮੇਲ ਚ ਭੇਜਣੀ ਆ। ਅਗਰ ਈਮੇਲ ਚ ਵੀਡੀਓ ਅਟੈਚ ਕਰਨੀ ਨਹੀਂ ਆਉਂਦੀ, YouTube ਤੋਂ ਦੇਖ ਲੈਣੇ। ਹਾਂਜੀ, ਨਾਲੇ ਸਾਜੀ ਪੁਰਸਕੂਨ ਮਾਹੌਲ ਦੇ ਵਿੱਚ ਇਹ ਨਾ ਵੀ ਪਿੱਛੇ ਗੱਡੀਆਂ ਚੀ ਪਾ ਜੇ ਉਹ ਨੋਇਜ਼ ਤੂੰ ਦੇਖੀ ਕਿ ਸਹੀ ਵੀਡੀਓ ਕਿਸ ਤਰ੍ਹਾਂ ਦੀ ਹੋਣੀ ਹੈ। ਜਿਸ ਮਰਜ਼ੀ ਮੋਡ ਅੱਛਾ ਜੀ। ਹਾਂ, ਪਲੱਸ ਤੁਸੀਂ ਕੋਈ ਚੀਜ਼ ਸਾਨੂੰ ਦਿਖਾ ਸਕਦੇ ਆ, ਆਪਣੀ ਫੈਮਿਲੀ ਨੂੰ, ਸਜਾਦ ਜਾਨੀ ਟੀਮ ਦੀ ਸਾਰੀ ਆਪਣੀ। ਆ ਦੇਖੋ ਯਾਰ ਜਾਨੀ ਭਾਈ, ਮੈਂ ਇੱਥੇ ਆਇਆ, ਬੰਦਾ ਮੈਨੂੰ ਆ ਹਰਕਤ ਕਰ ਰਿਹਾ ਯਾਰ, ਆ ਸਾਰੇ। ਅੱਛਾ ਜਾਨੀ ਭਾਈ ਨਹੀਂ, ਸਾਰੇ ਹੀ ਆ ਦੇਖ ਲਓ ਭਾਜੀ। ਅੱਛਾ, ਉਸ ਤੋਂ ਬਾਅਦ ਮੈਂ ਕਹਿੰਦਾ ਆ ਦੇਖੋ ਜੀ ਇੱਥੇ ਆ, ਓਏ ਯਾਰ ਆ ਦੇਖੋ, ਮੈਂ ਕਿਹਾ ਮੈਂ ਜਾਨੀ ਭਾਈ ਨੂੰ ਦਿਖਾਵਾਂ ਮੈਂ ਇੱਥੇ ਆਇਆ ਸਾਂ, ਕਿੰਨੀ ਮਜ਼ੇਦਾਰ ਚੀਜ਼ ਆ ਇਹ ਉਹ ਫਲਾਂਟਿੰਗ। ਅਸੀਂ ਉਹਨੂੰ ਦੇਖਾਂਗੇ, ਜਿਹੜੀ ਤੇ ਅੱਛੀ ਇੰਟਰਸਟਿੰਗ ਹੋਈ ਉਹ ਲਾਉਣੀ ਅਸੀਂ। ਜੀ ਆ ਠੀਕ ਹੈ ਨਾ। ਇੱਕ ਵਿਚਾਰੇ ਹੈ ਹੀ ਸਾਦਾ ਬੰਦੇ, ਉਹ ਸਾਦਾ ਜੀ ਬਣਾ ਕੇ ਭੇਜ ਫਲਾਂ ਵਾਲਾ ਕੰਮ ਹਾਂ। ਤੇ ਲਾਓ ਨਾ ਫਿਰ। ਉਹ ਯਾਰ ਸਾਰਿਆਂ ਦੀਆਂ ਲੱਗਣੀਆਂ ਚਾਹੀਦੀਆਂ। 1 ਮਿੰਟ, ਲਓ 1 ਮਿੰਟ ਚ ਕਹਿ ਦੇਣਾ ਸਾਰਾ ਕੁਝ। ਹਾਂ, ਹਾਂ, ਅਗਰ ਇੰਟਰਸਟਿੰਗ ਲੱਗੇ ਤੁਹਾਨੂੰ, ਫਿਰ ਥੋੜੀ ਲੰਬੀ ਵੀ ਹੋ ਜਾਏ, ਲੇਕਿਨ ਡਰੈਗ ਨਾ ਹੋਵੇ। ਠੀਕ ਹੈ ਨਾ। ਵਾਹ ਵਾਹ। ਆਪਣਾ ਨਾਮ ਦੱਸਣਾ, ਅਸੀਂ ਸਾਈਡ ਤੇ ਇੱਕ ਵਿੰਡੋ ਬਣਾਵਾਂਗੇ, ਵਿੰਡੋ ਦੇ ਉੱਤੇ ਤੁਹਾਡਾ ਨਾਮ, ਸਿਟੀ ਲਿਖਿਆ ਹੋਏਗਾ, ਥੱਲੇ ਤੁਹਾਡੀ ਵੀਡੀਓ ਚੱਲਦੀ ਹੋਏਗੀ। ਥੋੜਾ ਜਿਹਾ ਹਿੱਸਾ ਪਾਓ, ਜ਼ਰਾ ਇੱਧਰ ਵੀ ਆਓ, ਅੰਦਰ ਵੀ। ਰਿਐਕਸ਼ਨ ਹੋ ਜਾਏਗਾ। ਹਾਂ, 5 ਸਾਲ ਹੋ ਗਏ ਤੇ ਬੈਠੇ ਵੇਖੀ ਜਾਂਦੇ ਸਾਨੂੰ ਬਸ। ਕੰਮ ਕਰਕੇ ਫਨਕਾਰਾਂ ਲੇਡੀਆਂ ਕੰਮ ਕਰਕੇ ਬਹਾਓ ਜ਼ਰਾ, ਚਲੋ ਵੱਡੇ ਹੋ ਕੇ ਤੁਸੀਂ ਹੁਣ ਕੰਮਾਂ ਤੇ ਨਿਕਲੋ। ਲੈ ਲਓ ਤੁਸੀਂ ਇੱਕ ਹੋਰ ਟਿਸ਼ੂ ਲੈ ਲਓ, ਵਕਫਾ ਹੈ ਵਿੱਚ। ਟਿਸ਼ੂ ਨਹੀਂ ਯਾਰ, ਮੈਂ ਵੈਸੇ ਹੀ ਜਿਹੜੀ ਕਿ ਨਾ ਉਸਤਾਦ ਜੀ ਸੇਬਾਂ ਡੇਲਾ ਪਾਈ ਜਾਣ ਡਏ। ਵੈਸੇ ਭਾਈ ਸਾਜੀ ਮੁਹੰਮਦ ਹਸਨ ਨਹੀਂ ਜਿਹੜਾ ਮੈਨੂੰ ਕਹਿੰਦਾ ਸੀ ਹੀਰੇ ਨੇ, ਹੀਰੇ ਆ ਨਾ। ਹੀਰੇ ਜਿਹੜਾ ਹਾਏ ਹਾਏ, ਉਸਤਾਦ ਜੀ ਉਹ ਵੀ ਕਹਿਣ ਡਿਆ ਸੀ, ਕਹਿੰਦਾ ਮੈਂ ਆਣਾ ਯਾਰ। ਦਸਤਵਾਜ਼ੀ ਕਰਨੀ। ਨਹੀਂ ਯਾਰ ਭਾ ਉਹ ਜਿਹੜਾ ਕਹਿੰਦਾ ਸੀਗਾ ਇੱਥੇ ਆਏ ਵੀ ਸੀ ਦਾੜੀ। ਆਹੋ ਪਤਾ ਨਹੀਂ, ਉਹ ਕਹਿੰਦੇ ਸੀ ਇਹੋ ਜਿਹੇ ਹੀਰੇ ਲੱਭਣੇ ਨਹੀਂ। ਉਸਤਾਦ ਜੀ ਉਹਨਾਂ ਦੀ ਗੱਲ ਭੁੱਲ ਗਏ। ਉਸਤਾਦ ਜੀ ਉਹ ਬੜਾ ਟੈਲੈਂਟਡ ਆਦਮੀ ਹੈ, ਬੜੇ ਟੈਲੈਂਟਡ ਬਜ਼ੁਰਗ ਨੇ ਉਹ। ਰਫੀ ਸਾਹਿਬ ਦੇ ਗਾਣੇ ਗਾਉਂਦੇ ਨੇ। ਸ਼ਾਇਰੀ ਵੀ ਕਰਦੇ, ਜੁਗਤਾਂ ਵੀ ਕਰਦੇ ਨੇ। ਉਹਨਾਂ ਨੇ ਇੱਕ ਗੱਲ ਹੋਰ ਦੱਸਾਂ, ਹਾਂਜੀ ਠੀਕ ਹੋ ਗਿਆ ਭੈਣ, ਸਮਝ ਆ ਗਈ ਗੱਲ ਦੀ। ਵੀਡੀਓ ਭੇਜੋ ਸਾਰੀ, ਕੋਈ ਵੀ ਜਿੱਦਾਂ ਦੀ ਵੀ ਹਿਸਾਬ ਕਿਤਾਬ। ਉਸਤਾਦ ਜੀ ਮੈਂ ਕੱਲ ਦਾ ਬੜਾ ਪਰੇਸ਼ਾਨ ਹਾਂ, ਤੁਹਾਨੂੰ ਪਤਾ ਹੀ ਨਹੀਂ। ਚਲੋ ਉਸਤਾਦ ਜੀ ਮੈਂ ਹਸਪਤਾਲ ਰਿਹਾ ਹਾਂ, ਤੁਹਾਨੂੰ ਪਤਾ 2 ਦਿਨ।
ਕੱਲ ਮੈਂ ਸਿਰਫ ਟ੍ਰਿਪ ਲਾ ਕੇ ਤੇ ਉਧਰ ਮੈਂ ਸ਼ੋਅ ਤੇ ਆ ਗਿਆ, ਫਿਰ ਵਾਪਸ ਸੁੱਤਾ। ਇਹ ਵੇਖੋ ਉਸਤਾਦ ਜੀ, ਇਹ ਮੇਰੇ ਦੋ ਸੁਰਾਖ ਕੀਤੇ, ਇੱਕ ਹੈ ਇੱਥੇ ਤੇ ਭਾਜੀ ਟ੍ਰਿਪ ਲੱਗਦੀ ਨਹੀਂ। ਕਸਮ ਨਹੀਂ, 2 ਸਰਾਹ ਕਾਹਤੋਂ ਕੀਤੇ? ਸੋਚ ਲਾਉਣਾ ਸੀ ਉਹਨਾਂ ਨੇ। ਸਾਜੀ ਇੱਥੇ ਲੱਗਦੀ ਟ੍ਰਿਪ, ਇੱਥੇ ਹੱਥ ਤੇ ਲੱਗਦੀ, ਕੋ ਮੰਨਣ ਲੱਗਦੀ ਨਾ, ਝੂਠ ਬੋਲਿਆ ਕਰੋ ਭਾਜੀ। ਮੇਰੀ ਵੇਲ ਨਹੀਂ ਸੀ ਲੱਭ ਰਹੀ ਉਹਨਾਂ ਨੂੰ। ਸ਼ੈ ਲੜੀ ਹੈ, ਉਹ ਨਾਲ ਵੀ ਹੋਈ। ਭਾਈ ਕੱਲ ਰੌਲਾ ਹੀ ਸੀ ਕੋਈ, ਆ ਵੇਖ ਆ ਨੀਲ ਪਿਆ, ਮੈਂ ਕੱਲ ਪੌੜੀ ਤੋਂ ਡਿੱਗ ਗਿਆ। ਯਾਰ ਮਿਹਰਬਾਨੀ ਯਾਰ, ਕੱਲ ਫੋਨ ਪਸੀਨਾ ਇੱਕ ਹੁੰਦਾ ਉਸਤਾਦ ਜੀ, ਥੋੜੀ ਜਿਹੀ ਇੰਟਰੈਕਸ਼ਨ ਵੀ ਕਰ ਲਿਆ ਕਰੋ, ਉਹਨਾਂ ਨੂੰ ਮੈਸੇਜ ਵੀ ਦਿਆ ਕਰੋ ਕਿ ਪਾਣੀ ਜਿਹੜਾ ਫਿਲਟਰ ਵਾਲਾ ਪੀਣਾ ਹੈ, ਬਹੁਤ ਖਰਾਬ ਹੋ ਇਹ ਨਹੀਂ ਕਰਨਾ ਕਿ ਤੁਸੀਂ ਰੀਲ ਬਣਾਉਂਦੇ ਹੋ, ਆਹ, ਹਰ ਮਸਲੇ ਦੀ ਨਹੀਂ ਬਣਾਈ ਜਾਣੀ। ਹੁਣ ਤੁਹਾਨੂੰ ਭੇਜੀ ਜਾਣੀ ਵੀ ਆ ਜਾਨੀ ਬਾਦਸ਼ਾਹ ਦੇਖ ਯਾਰ, ਮੈਂ ਆਪਣੇ ਸਹੁਰਿਆਂ ਨਾਲ ਬੁੱਢੀ ਨੂੰ ਲੈਣ ਆਇਆ, ਸੱਸ ਮੇਰੀ ਕਹਿੰਦੀ ਮੈਂ ਨਹੀਂ ਤੋਰਨੀ, ਜਾ ਵੱਡੇ ਨੂੰ ਲੈ ਗਿਆ, ਆ ਦੇਖ ਜਰਾ। ਇੰਜ ਦੀ ਨਹੀਂ ਕਰਨੀ। ਉਸਤਾਦ ਜੀ ਇੰਜ ਦੀ ਕਿੰਨੇ ਕਰਨੀ ਹੈ? ਉਹ ਯਾਰ ਕਰ ਦਿੰਦੇ ਨੇ, ਇੰਨਾ ਪਿਆਰ ਕਰਦੇ ਨੇ ਅਗਲੇ। ਜਦੋਂ ਫੈਮਿਲੀ ਕਹਿੰਦਾ ਤੇ ਬੜੀ ਬੜੀ ਵੀਡੀਓ ਆਉਣੀ, ਤੂੰ ਦੇਖ ਤਾਂ ਸਹੀ। ਉਹ ਫੇਰ ਟਿਸ਼ੂ ਲੈ ਲਿਆ ਜੀ। ਉਹ ਯਾਰ ਉਹੀ ਹੈ। ਉਹ ਯਾਰ ਤੈਨੂੰ ਮਸਲਾ ਵਾ ਕੋਈ, ਤੇਰੇ ਪੱਲਿਓਂ ਲੈ ਰਹੇ ਹਾਂ ਮੈਂ। ਯਾਰ ਅਸੀਂ ਤੂੰ ਕੌਣ ਹੁੰਦਾ ਗਾ ਇਹੋ ਜੀ ਗੱਲ ਕਰਨ ਵਾਲਾ? ਮੇਰਾ ਹੱਕ ਵਾ, ਲੈ। ਮੇਰਾ ਦਫ਼ਤਰ ਆ। ਹੋਰ ਤੈਨੂੰ ਮੈਂ ਦਿੰਦਾ ਕੁਝ ਨਹੀਂ, ਟਿਸ਼ੂ ਹੀ ਦਿਲ ਲੈਂਦਾ ਲੈ। ਹਾਂਜੀ, ਦਿੰਦੇ ਕੁਛ ਨਹੀਂ, ਮੈਂ ਸਾਰਾ ਕੁਝ ਲਿਆ ਹੈ ਤੁਹਾਡੇ ਕੋਲ। ਲੇਕਿਨ ਉਹ ਉਸਤਾਦ ਜੀ, ਕਹਿੰਦੇ ਇਹ ਨਾ ਗੱਲ ਉਸਤਾਦ ਜੀ, ਸੱਚੀ ਮੁੱਚੀ। ਚਲੋ ਉਸਤਾਦ ਜੀ ਪਹਿਲੇ ਉਹ ਗੱਲ ਖਤਮ ਕਰੋ, ਮੈਂ ਫਿਰ ਅਗਲੀ ਗੱਲ ਇੱਕ ਕਰਨੀ ਹੈ ਤੁਹਾਡੇ ਨਾਲ। ਹੁਣ ਸਮਝਿਆ ਗੱਲ। ਹਾਂ ਕਹਿੰਦਾ ਅਸਲੀ ਆਜ਼ਾਦੀ ਦੇਣੀ ਮੈਨੂੰ। ਉਸਤਾਦ ਜੀ ਚੰਦ ਚ ਰਾਕਟ ਵੱਜ ਗਿਆ ਇੱਕ, ਪਤਾ ਲੱਗਾ? ਹੈਂ? ਚੰਦ ਚ ਰਾਕਟ ਵੱਜ ਗਿਆ, ਬੜਾ ਨੁਕਸਾਨ ਹੋਇਆ, ਭੁੱਲ ਗਿਆ ਚੰਦ। ਬੰਦੇ ਬਹੁਤ ਜ਼ਖਮੀ ਹੋਏ। ਓਏ ਟੋਇਆ ਪੈ ਗਿਆ ਚੰਦ ਤੇ। ਜਗ੍ਹਾ ਦੀ ਵੈਲਿਊ ਹੀ ਘਟ ਗਈ, ਨਾ ਪਲਾਟ ਉੱਥੇ ਵਿਕਣ ਨਾ ਗੱਲ ਨਾ ਬਾਤ, ਉੱਥੇ ਉਗਣਾ ਵੀ ਕੁਛ ਨਹੀਂ। ਨਹੀਂ ਨਹੀਂ ਕੁਝ ਨਹੀਂ ਦਾ। ਭਾਜੀ ਨਹੀਂ ਸੱਚੀ ਮੁੱਚੀ। ਚੰਦ ਨੂੰ ਛੱਡ ਉਸਤਾਦ ਜੀ, ਤੁਸੀਂ ਇਹ ਦੇਖੋ ਹਿਸਾਬ ਕਿਤਾਬ। ਯਾਰ ਉਹ ਯਾਸਰ ਅੱਛਾ, ਕਿੱਧਰ ਗਿਆ ਅੱਜ ਨੇ? ਯਾਸਰ ਲਾਹੌਰ ਚਲਾ ਅੱਜ ਕਿੱਧਰ ਗਿਆ, ਗਿਆ? ਲਾਹੌਰ ਚਲਾ ਗਿਆ, ਲੇਕਿਨ ਯਾਸਰ ਅੱਛਾ, ਯਾਸਰ ਬਹੁਤ ਅੱਛਾ ਤੁਰ ਪਏਗਾ, ਤੁਰ ਪਏਗਾ। ਉਹਨੂੰ ਜਾ ਚ ਗੱਲ ਵੀ ਠੀਕ ਕਰਦਾ, ਬੈਲੈਂਸ ਗੱਲ ਕਰਦਾ, ਔਰ ਮਾਸ਼ਾਅੱਲਾ ਉਹ ਬਹੁਤ ਅੱਛਾ ਤੁਰ ਪਏਗਾ ਸੈਟਅਪ ਯਾਸਰ ਦਾ। ਨਹੀਂ ਮੈਂ ਉਹਨੂੰ ਸਿਖਾ ਦਾਂਗਾ। ਹਾਂ ਯਾਸਰ ਚੰਨ, ਆਹੋ। ਇਹ ਤਾਂ 2 ਦਿਨ ਬਾਅਦ ਛੁੱਟੀ ਦੇ ਦਿੱਤੀ ਸਾਜੀ ਉਹਨੂੰ। ਨਹੀਂ ਉਹ ਲਾਹੌਰੋਂ ਆਇਆ ਸੀ ਨਾ, ਉਹ ਤੁਸੀਂ ਚਲਾ ਉਹਨੂੰ ਗਿਆ। ਜੀਣ ਨਹੀਂ ਦਿੱਤਾ ਹੋਣਾ, ਨਹੀਂ ਤੇ ਉਹਨੇ ਰਹਿਣਾ ਉਹ ਸੀ। ਨਹੀਂ ਜੀਣ, ਅੱਲਾ ਮਰਦੇ ਟੀਕਿਆਂ ਤੇ ਇੱਥੇ ਉਹੀ ਬੰਦਾ ਜਾਏਗਾ ਜਿਹਦੀ ਦਿਲਦਾਰੀ ਹੋਈ, ਨਹੀਂ ਤੇ ਇੱਥੇ ਆ ਕੇ ਜਾਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ। ਇੱਥੇ ਬੇਰੁਜ਼ਗਾਰੀ ਕਿਸੇ ਦੀ ਹੋਈ ਨਹੀਂ। ਮੇਰੀ ਤੇ ਹੋਈ ਜੀ ਕਈ ਵਾਰੀ। ਰਾਤ ਨੂੰ ਬਾਹਰ ਖਲੋਤਾ 9 ਵਜੇ ਫੋਨ ਕੀਤਾ, ਮੈਂ ਕਿਹਾ ਤੂੰ ਕਿੱਥੇ? ਕਹਿੰਦਾ ਮੈਂ ਦਫ਼ਤਰ ਦੇ ਬਾਹਰ ਖਲੋਤਾ, ਇੱਥੇ ਆਓ। ਮੈਂ ਕਿਹਾ ਕਿਉਂ? ਕਹਿੰਦਾ ਮੈਨੂੰ ਮਿੱਠੇ ਨੇ ਕਿਹਾ ਅੰਦਰ ਸਾਪਾ, ਮੈਂ ਨਹੀਂ ਜਾਣਾ ਅੰਦਰ। ਉਹਨੂੰ ਇਹਨੇ ਉਹ ਡਰਾਇਆ, ਵਿਚਾਰਾ 2 ਦਿਨ ਇੱਥੇ ਸੁੱਤਾ ਹੀ ਨਹੀਂ ਰਾਤ। ਆਹੋ ਲੱਕੂ ਆਣੇ ਜਾਂਦਾ ਰਿਹਾ ਵਿਚਾਰਾ। ਉਹਦੇ ਬੇਸਿਕਲੀ ਸੌਰੇ ਰਹਿੰਦੇ ਸੀ ਪਹਾੜੀ ਗਰਾਊਂਡ। ਉਹ ਪਹਾੜੀ ਗਰਾਊਂਡ ਆਪਣੇ ਸਸੁਰਾਲ ਜਾਂਦਾ ਰਿਹਾ, ਕਹਿੰਦਾ ਮੈਨੂੰ ਚਲੋ ਬਹਾਨਾ ਬਣਿਆ ਵਾ। ਨਹੀਂ ਇੱਕ ਦਿਨ ਗਿਆ ਵਾ ਸਾਜੀ। ਦੂਸਰੇ ਦਿਨ ਮੈਂ ਲੈ ਕੇ ਭਾਈ ਉਹ ਮੰਜੀ ਡਾ ਕੇ ਪਿਆ ਰਿਹਾ ਉਹ ਪਲਾਟ ਮੰਜੀ ਡਾ ਕੇ ਨਹੀਂ ਅੰਦਰ, ਇਸ ਕਿਸਮ ਦਾ ਮੇਰੇ ਨਾਲ ਜੋੜ ਕੇ ਘੁੱਟ ਕੇ ਜੱਫੀ। ਮੈਂ ਕਹਾਂ ਪਰੇ ਹੋ, ਤੇਰਾ ਤੇ ਡਰ ਮੁੱਕਾ, ਤੈਨੂੰ ਫਾਇਦਾ, ਮੈਨੂੰ ਕੀ ਫਾਇਦਾ? ਪਰੇ ਜਾ। ਇਹਨੇ ਤੇਰਾ ਡਰ ਮੁੱਕਾ। ਆਹੋ, ਉਹ ਤੇਰਾ ਤੇ ਡਰ ਮੁੱਕਾ, ਤੈਨੂੰ ਫਾਇਦਾ ਹੀ ਆ। ਆਹ ਸਾਜੀ ਉਹ 2 ਦਿਨ ਪਹਿਲੇ ਕਹਿੰਦੇ ਆ ਸੀ ਮੈਂ ਚੱਲਾਂ ਵਾਲ ਹੋਰ। ਮਿੱਠੇ ਨੂੰ ਪੁੱਛੋ, ਅਸੀਂ ਉਹਨੂੰ ਰੋਕਿਆ ਨਹੀਂ। ਉਹ ਪਾਗਲ ਇਹੋ ਜਿਹੇ ਕੰਮ ਨਹੀਂ ਕਰੀਦੇ, ਇੱਥੇ ਹੀ ਰਹਿ, ਤੈਨੂੰ ਪਤਾ ਰੋਣਾ। ਨਾਲੇ ਉਹਦਾ ਪੇਟ ਵੀ ਖਰਾਬ ਹੋ ਗਿਆ ਸਾਜੀ। ਇੱਥੇ ਆ ਕੇ ਉਹਨੂੰ ਪਸਤਾ ਪਾਣੀ ਦਾ ਰਾਤ ਹੈ ਹਵਾ ਚ ਕਹਿੰਦਾ ਭਾਈ ਫੈਸਲ ਨੇ ਜਿਹਦੇ ਪੈਸੇ ਦੇਣੇ ਉਹਨੇ ਕਦੀ ਖਾਧੇ ਨਹੀਂ ਨਾ, ਮਗਜ਼, ਛੋਟਾ ਗੋਸ਼ਤ, ਦੇਸੀ ਮੁਰਗੀ ਉਹਨੇ ਖਾਧੀ ਨਹੀਂ ਸੀ ਕਦੀ। ਇਹ ਆਇਆ ਸਾਰਾ ਕੁਝ ਇਹਦੇ। ਕਹਿੰਦਾ ਮੈਨੂੰ 2 ਦਿਨ ਹੋ ਗਏ ਇਹੀ ਕਹੀ ਜਾਂਦੇ, ਯਾਰ ਤੇਰੇ ਕੋਲ ਸਵੇਰਾ ਦਾ ਨੰਬਰ ਨਹੀਂ ਆਇਆ, ਤੇਰੇ ਕੋਲ ਸਵੇਰਾ ਹੋਟਲ ਦਾ ਨੰਬਰ ਤਾਂ ਕੋਲ ਨੂੰ ਹੁਣ ਨੰਬਰ ਨਹੀਂ ਆਇਆ ਵਿਚਾਰੇ ਨੂੰ। ਵੀ ਯਾਰ ਉਹਨੂੰ ਮੈਂ ਦਿਖਾਇਆ ਸੀ, ਮੈਂ ਕਿਹਾ ਸਾਜੀ ਤੁਸੀਂ ਨਾ ਇੱਥੇ ਜਦੋਂ ਤੇਰਾ ਦਿਲ ਕਰੇ ਨਾ ਫਿਰ ਕੱਲਾ ਹੋਣਾ, ਤੂੰ ਜਾ ਕੇ ਤੁਰ ਕੇ ਉੱਥੇ ਜਾ ਕੇ ਖਾਇਆ ਹੈਗਾ। ਅੱਜ ਹਾਸ਼ਮ ਦਾ ਹਲੀਮ ਚੱਲਣਾ ਸੀ, ਉਹ ਚਲੇ ਹੀ ਗਿਆ। ਚਲਾ ਗਿਆ ਠੀਕ। ਹਾਸ਼ਮ ਦਾ ਹਲੀਮ ਮੈਂ ਖਵਾਣਾ ਸੀ, ਚਲੋ ਹੁਣ ਉਹ ਚਲ ਗਿਆ। ਕਿੱਥੇ ਗਿਆ ਉਹ? ਲਾਹੌਰ ਚਲ ਗਿਆ। ਉਸਤਾਦ ਜੀ ਕਹਿੰਦੇ ਲਾਹੌਰ। ਰਾਜ ਹੀ ਹੋਣਾ, ਵਾਪਸ ਬੁਲਾਓ ਉਸਤਾਦ ਜੀ। ਉਹਦਾ ਹਲੀਮ ਖਾ ਕੇ ਨਿਕਲ ਜੀ। ਉਸਤਾਦ ਜੀ ਅੱਜ ਮੇਰਾ ਚੀਟਿੰਗ ਡੇ ਵੇ, ਹਲੀਮ ਮੰਗਾ ਹੀ ਦਿਓ। ਉਹਨੇ ਚੀਟਿੰਗ ਡੇ ਪਾ। ਜੇ ਹੁਣ ਵਜਨ ਘਟਿਆ ਨਾ, ਕੋਲਾਂ ਨੇ ਰਹਿਮਤ ਕੀਤੀ ਆ, ਤੇ ਹੁਣ ਕਿਤੇ ਮਦਾਖਲਤ ਨਾ ਕਰਿਓ, ਆਰਾਮ ਨਾਲ ਰਹੋ। ਮੈਂ ਕੱਲ ਇੱਕ ਵੀਡੀਓ ਵੇਖੀ ਉਸਤਾਦ ਜੀ ਕਿ ਬੰਦਾ ਇੱਥੇ ਤੱਕ ਵੀ ਜਾ ਸਕਦਾ। ਬੰਦਾ ਅੱਗੇ ਤੱਕ ਵੀ ਜਾ ਸਕਦਾ, ਉਹ ਤੋਂ ਕਰਾਰ ਸੀ ਹੈ। ਇੱਕ ਮਿੰਟ ਉਸਤਾਦ ਜੀ, ਇਨਸਾਨ ਕਿੱਥੇ ਤੱਕ ਜਾ ਸਕਦਾ? ਮਜ਼ਾਕ ਰਾਤ ਤੱਕ। ਨਹੀਂ ਫੇਰ ਵੀ ਉਸਤਾਦ ਮੁਹਤਰਮ, ਬਾਰਡਰ ਤੱਕ ਜਾ ਸਕਦਾ, ਉਸ ਤੋਂ ਅੱਗੇ ਨਹੀਂ। ਮੈਂ ਕੱਲ ਇੱਕ ਵੀਡੀਓ ਵੇਖੀ ਸੋਸ਼ਲ ਮੀਡੀਆ ਤੇ, ਬੜੀ ਵਾਇਰਲ ਹੋਈ ਹੈ। ਇੱਕ ਕਰੈਕਟਰ ਨੂੰ ਕੁੱਤੇ ਨਾਲ ਬੜੀ ਮੁਹੱਬਤ ਸੀ, ਉਹਨੇ 12 ਕਰੋੜ ਰੁਪਈਆ ਆਪਣੀ ਸਰਜਰੀ ਤੇ ਲਾ ਕੇ ਆਪਣੇ ਆਪ ਨੂੰ ਕੁੱਤੇ 'ਚ ਕਨਵਰਟ ਕਰ ਲਿਆ ਉਸਤਾਦ ਮੁਹਤਰਮ। ਯਾਰ ਉਸ ਉਹਦੇ ਬਾਰੇ ਨਾ 2 Video fake ਫੇਕ ਆਏ ਆ। ਉਹ ਨਹੀਂ ਸਹੀ ਗੱਲ ਆ, ਉਹ ਇੱਕ ਨੇ ਨਹੀਂ ਕੀਤਾ, ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਅਜੀਬੋ ਗਰੀਬ ਕੀਤਾ। ਇੱਕ ਕਰੈਕਟਰ ਨੇ ਤੋਤਾ ਬਣਾ ਲਿਆ ਆਪਣੇ ਆਪ ਨੂੰ। ਨਾ ਤੋਤਾ ਨਹੀਂ ਬਣ ਸਕਦਾ, ਕਿੱਡਾ ਤੋਤਾ ਬਣੂਗਾ। ਉਹ ਨਹੀਂ, ਨਹੀਂ ਸਾਜੀ ਵੀਡੀਓ ਫੇਕ ਨਹੀਂ ਲੱਗਦੀ ਤੁਹਾਨੂੰ? ਦੇਖੀ ਤੁਸੀਂ? ਨਹੀਂ ਦਾ ਕਿਆ ਕਰਦੇ ਲੋਕ। ਤੁਸੀਂ ਵੀਡੀਓ ਦੇਖੀ ਕੁੱਤੇ ਵਾਲੀ? ਓਏ ਆਹੋ ਯਾਰ, ਇੱਕ ਨਹੀਂ ਗਈ। ਅੜੀ ਕੱਲ ਪਰਸੋਂ ਆਈ ਆ। ਉਹ ਯਾਰ ਮੈਂ ਤੈਨੂੰ ਕਹਿ ਰਿਹਾ, ਇਹ ਬਹੁਤ ਲੋਕਾਂ ਨੇ ਬੜੀ ਦੇਰ ਦੇ ਕਰਦੇ ਨੇ। ਕੀ ਹੈ, ਪਾਗਲ ਹੈ ਲੋਕ।
ਅੱਛਾ ਜੀ ਯਾਰ ਉਹ ਜਾਣਦੇ ਆ ਲੋਕ ਨੂੰ ਬਿਸਕੁਟ ਸਿੱਟਣ ਦੇ ਨੇ ਤੇ ਉਹ ਕਿਹੜਾ ਖਾਣ ਡਿਆ ਉਹ ਕਹਿਣ ਡਿਆ ਨਹੀਂ ਭਾਈ ਟੱਕ ਲੈ ਕੇ ਆਓ। ਤੇ ਉਹ ਨਾ ਮੈਂ ਵੇਖੀ ਵੀਡੀਓ, ਉਹ ਕਰੈਕਟਰ ਨੇ ਬਿਸਕੁਟ ਸਿੱਟਿਆ ਤਾਂ ਕਹਿੰਦਾ ਥੈਂਕ ਯੂ, ਤੇ ਉਹ ਨਾ ਸਕਿਆ, ਉਹ ਬੰਦਾ ਡਰ ਗਿਆ। ਆਹੋ ਵੋਕਲ ਤੇ ਉਹੀ ਹੈ ਨਾ, ਵੋਕਲ ਤੇ ਬੰਦੇ ਲੋਕਾਂ ਨਹੀਂ ਬਦਲਿਆ। ਵੈਸੇ ਉਹਦੀ ਬੋਲਣ ਵਾਲੀ ਵੀਡੀਓ ਕੋਈ ਨਹੀਂ ਆਈ, ਜਿਹੜੀ ਉਹਦੀ ਸ਼ੇਪ ਬਣੀ ਨਾ ਸਾਜੀ ਬੈਠਾ ਵਾਲੇ ਦੇਖਣ ਤੇ ਉਹ ਵੀਡੀਓ ਮੈਨੂੰ ਤਾਂ ਸਾਜੀ ਉਹ AI ਲੱਗਦੀ ਮੇਰੇ ਦੇਖਣ ਚ। ਤੁਸੀਂ ਓਏ ਆਹੋ ਅੱਜ ਕੱਲ AI ਦੀ ਵੀ ਬਹੁਤ ਗੇਮ ਚੱਲੀ ਹਾਂਜੀ ਪਈ। ਤੁਹਾਡੇ ਨਾਲ ਜੋ ਹੋਵੇ ਸ਼ਾਇਦ ਨਹੀਂ ਲੱਗੀ। ਉਸਤਾਦ ਜੀ ਉਹ ਮਛਲੀ ਖਾ ਗਈ ਸੀ ਆਪਣੇ ਇੰਸਟ੍ਰਕਟਰ ਨੂੰ, ਉਹ ਵੀ ਝੂਠ ਸੀਗਾ। ਉਹ AI ਸੀਗੀ, ਹਾਂ ਕਿੰਜ ਵਾਇਰਲ ਹੋਈ ਰਹੀ। ਹਾਂ ਆ ਵਸੀਮ ਅਕਰਮ ਸਾਹਿਬ ਦੀ ਜਿਹੜੀ ਖਬਰ ਪਿੱਛੇ ਜੇ ਚੱਲੀ ਹੈ, ਹਾਂਜੀ ਸ਼ੁਐਬ ਅਖਤਰ ਸਾਹਿਬ ਨੇ ਦਿੱਤੀ ਹੈ ਜਾਂ ਪਤਾ ਨਹੀਂ ਕਿੰਨੇ ਹੋਰ, ਸ਼ੁਐਬ ਅਖਤਰ ਸਾਹਿਬ ਨੇ ਹਾਂ ਉਹ ਵੀ ਫੇਕ ਸੀ ਔਰ ਉਹ ਕਿੱਡੀ ਰੀਅਲ ਲੱਗੀ। ਸਹੀ ਗੱਲ। ਅੱਧੀ ਪਾਕਿਸਤਾਨ ਮੰਨ ਗਿਆ। ਹੁਣ ਵਸੀਮ ਅਕਰਮ ਸਾਹ ਦਾ ਕੁੱਤਾ ਗਵਾਚਿਆ 2.5 ਲੱਖ ਰੁਪਏ ਨਾਮ ਸੀ। ਜਦੋਂ ਉਹਨੇ ਕੁੱਤਾ ਲੈ ਕੇ ਨਾ ਵਸੀਮ ਅਕਰਮ ਸਾਹ ਨੇ 2.5 ਲੱਖ ਦਿੱਤਾ, ਉਹਨੇ ਘਰ ਜਾ ਕੇ ਚੈੱਕ ਕੀਤਾ 15 ਰੋਡ ਪਾਟੇ ਨਿਕਲੇ। ਹੁਣ ਇਹ ਹੀ ਆ ਸਾਰਾ। ਅਗਲਾ ਕੀ ਗੱਲ ਪਿਆ ਕਿਸੇ ਨੂੰ, ਦੋ ਵਿੱਚ ਜਾਲੀ ਨਿਕਲੇ ਨਾ। ਅਗਲਾ ਹੁਣ ਵਸੀਮ ਅਕਰਮ ਸਾਹਿਬ ਆਸਟ੍ਰੇਲੀਆ ਚਲ ਗਏ ਕੁੱਤਾ ਲੈ ਕੇ। ਯਾਰ ਕਾਲ ਵੀ ਲੱਗਾ ਮੈਨੂੰ। 5-5000 ਦੀ ਆ ਸੀ। ਇੱਕ ਬੰਦੇ ਨੂੰ ਤੋਤਾ ਬਣਨ ਦਾ ਸ਼ੌਕ ਉਸਤਾਦ ਜੀ, ਉਹਨੇ ਸਾਰੀ ਸਰਜਰੀ ਕਰਾ ਕੇ ਨਾ ਆਪਣੇ, ਤੇ ਉਹ ਭਾਈ ਤੋਤਾ ਬਣ ਗਿਆ। ਯਾਰ ਤੋਤਾ ਬਣ ਹੀ ਨਹੀਂ ਸਕਦਾ। ਤੋਤਾ ਭਾਈ ਹੁਣ ਕਿੱਡਾ ਵਾ, ਇਨਸਾਨ ਕਿੱਡਾ ਵਾ। ਉਹ ਕੱਲਾ ਫੇਸ ਦੀ ਗੱਲ ਕਰਨ ਦੇ ਫੇਸ ਉਹਨੇ ਉੱਥੇ ਕੋਕੇ ਲਵਾਏ, ਇੱਕ ਕਰੈਕਟਰ ਨੇ ਪੂਰੇ ਜਿਸਮ ਤੇ ਆਪਣੇ ਨਾ ਉਹ ਕੋਮਨ ਪਿੰਨ ਲਵਾ ਲਿਆ। ਉਹ ਕਹਿੰਦਾ ਮੈਂ ਐਲੀਅਨ ਬਣਨਾ। ਏਲੀਅਨ ਹਾਂਜੀ ਹਾਂ। ਨੱਕ ਵੀ ਉਹਨੇ ਕਟਾਈ ਹੋਈ। ਉਹਨੇ ਭਾਈ ਜ਼ੁਬਾਨ ਤੇ 2 ਤਟਕ ਲਵਾਏ, ਤੇ ਜ਼ੁਬਾਨ ਦੀ ਇੰਜ ਕਰਕੇ ਇੰਜ ਹੋਣ। ਹਾਂਜੀ ਹਾਂਜੀ ਸੱਪ ਟੈਪ। ਉਹ ਅੱਜ ਦਾ ਨਹੀਂ, ਉਹ ਬਹੁਤ ਪੁਰਾਣਾ ਵਾ। ਉਹ ਪਛਤਾਇਆ ਵੀ ਬਹੁਤ ਆ। ਕਹਿੰਦਾ ਮੇਰੀ ਮਾਂ ਨੇ ਬਹੁਤ ਮਨਾ ਕੀਤਾ, ਪੁੱਤ ਨਾ ਕੰਮ ਇਹਨਾਂ ਕੰਮਾਂ 'ਚ ਨਾ ਪੈ, ਰੁੱਲ ਜਾਏਗਾ। ਉਹ ਰੋਇਆ ਬਹੁਤ। ਟੈਟੂ ਪੂਰੀ ਬੋਡੀ ਦੇ ਉੱਤੇ। ਉਹਨੂੰ ਮਿਹਣਾ ਵੱਜਿਆ, ਕਹਿੰਦੇ ਤੇਰੀ ਇੱਕ ਜ਼ੁਬਾਨ ਹੀ ਨਹੀਂ ਹੈ। ਉਹਨੇ ਵਿੱਚੋਂ ਕੱਟ ਕਰਾ ਤੇ ਕਹਿੰਦਾ ਨੋਟ 2 ਜੀ। ਉਹ ਇੱਕ ਨੂੰ ਇੰਜ ਕਰਦਾ, ਇੱਕ ਨੂੰ ਸਿੱਧੀ ਰੱਖਦਾ, ਇੰਜ ਵੀ ਕਰਦਾ ਇੰਜ ਉਹਦੀ ਜ਼ੁਬਾਨ ਹੁੰਦੀ। ਜ਼ਬਾਨ ਨੂੰ ਭਾਈ ਫੈਸਲ ਨੇ ਵੀ ਟੱਕ ਲਾ ਲਿਆ ਵਿੱਚ ਉਸਤਾਦ ਜੀ। ਹੁਣ ਇੱਧਰਲੇ ਪਾਸੇ ਵਾਲੀ ਜ਼ਬਾਨ ਕਹਿ ਰਹੀ, ਇੱਧਰ ਵੀ ਬੋਟੀ ਕਰ, ਇੱਧਰ ਅੱਗ ਵੀ ਸੁੱਕੀ ਜਾ ਰਹੀ। ਨਮਕ ਤੇ ਚੀਨੀ ਕਿਸੇ ਚੀਜ਼ 'ਚ ਮਿੱਠਾ ਇਕੱਠਾ ਚੈੱਕ ਕਰਨਾ ਹੈ। ਇਧਰ ਨਮਕ ਇਹਦਾ ਆ ਨਮਕ ਠੀਕ ਹੈ, ਆ ਮਿੱਠਾ ਘੱਟ ਹੈ। ਭਾਈ ਬਰਗਰ ਵੱਡਾ ਸੀਗਾ, ਜ਼ੁਬਾਨ ਨੇ ਉਹਨੇ ਨਹੀਂ ਕਰਦਾ। ਬਰਗਰ ਉਹ ਜ਼ੁਬਾਨ ਸੀ ਨਾ, ਉਹਨੇ ਜ਼ੁਬਾਨ ਦੇ ਨਾਲ ਬੁੱਲ ਇੰਜ ਕਰਕੇ ਖੋਲਦੇ, ਉਹਨੇ ਫਿਰ ਬਰਗਰ ਨੂੰ ਵੀ ਪਾਇਆ। ਹਾਂ ਮੂੰਹ ਫੁੱਲ ਖੋਲ ਕੇ। ਨਹੀਂ ਇਨਸਾਨੀ ਜਿਸਮ ਜਿੱਦਾਂ ਦਾ ਹੁਣ ਤੁਹਾਡਾ ਜਿਸਮ ਭਾਵੇਂ ਦੋਵਾਂ ਆਟੇ ਵਰਗਾ ਵਾ, ਲੇਕਿਨ ਖੂਬਸੂਰਤ ਇਦਾਂ ਹੀ ਲੱਗਦਾ ਵਾ। ਇਹਦੇ 'ਚ ਹੁਣ ਤੁਸੀਂ ਕੋਈ ਮਜ਼ੀਦ ਚਵਲ ਮਾਰੋਗੇ ਫਿਰ ਤੁਸੀਂ ਗੁਨਾਹਗਾਰ ਹੀ ਹੋਣਾ ਵਾ। ਗੁਨਾਹਗਾਰ ਹੋ। ਆ ਜਿਹੜੇ ਕਰ ਰਹੇ ਆ ਸਿਸਟਮ ਸੈਟਅਪ ਹੀ ਇਹ ਗਲਤ ਵਾ। ਉਸਤਾਦ ਹੋਣਾ ਨੇ ਜਿਹੜਾ ਉਹ ਬਾਂਹ ਦੇ ਨਾਲ ਲਗਾਇਆ, ਇਹ ਵੀ ਗਲਤ ਆ। ਲੇਕਿਨ ਉਹ ਮਿਟਾ ਲਿਆ, ਉਹ ਮਿਟ ਗਿਆ, ਉਹਨਾਂ ਨੇ ਮਾਫੀ ਮੰਗ ਲਈ ਆ। ਸਹੀ ਗੱਲ। ਤੇ ਤੁਸੀਂ ਉਸਤਾਦ ਜੀ ਇੱਕ ਮੈਂ ਕਰੈਕਟਰ ਦੇਖਿਆ, ਉਹਦਾ ਵਰਲਡ ਰਿਕਾਰਡ ਹੈ। ਉਹ ਭਾਈ ਮੂੰਹ ਖੋਲ ਲੈਂਦਾ ਪੂਰਾ। ਸਾਡਾ ਇੱਕ ਐਕਟਰ ਹੈਗਾ ਉਸਤਾਦ ਜੀ, ਸਾਰਾ ਮਤਲਬ ਕਿਦਾਂ? ਸਾਡਾ ਨਾ ਇੱਕ ਐਕਟਰ ਹੈਗਾ ਜੀ, ਉਹਦਾ ਨਾਮ ਆ ਫੈਸਲ ਫੁਹਾਰਾ। ਫੈਸਲ ਮੁਨੀਰ ਉਹਦਾ ਨਾਮ ਹੈ। ਯਾਰ ਫੇਰ ਫੁਹਾਰਾ ਹੁੰਦਾ ਫੈਸਲ। ਉਹ ਯਾਰ ਮੇਰਾ ਯਾਰ ਉਹਦੀ ਫੇਰ ਫੁਹਾਰਾ ਹੀ ਹੋ ਗਿਆ। ਅਸੀਂ ਉਹਨੂੰ ਪਿਆਰ ਮੁਹੱਬਤ ਨਾਲ ਫੈਸਲ ਫੁਹਾਰਾ ਕਹਿੰਦੇ, ਲੇਕਿਨ ਉਹਦਾ ਨਾਮ ਫੈਸਲ ਮੁਨੀਰ ਹੈ। ਬਹੁਤ ਅੱਛਾ ਐਕਟਰ ਹੈ ਮੁਲਤਾਨ ਦਾ। ਉਸਤਾਦ ਮੁਹਤਰਮ ਉਸ ਕਰੈਕਟਰ ਨੇ ਕੀ ਕੀਤਾ ਭਲਾ, ਮੇਰੇ ਕੋਲ ਝਾਲਦੇ ਆਇਆ ਤਾਂ ਉਹਦਾ ਮੂੰਹ ਬੜਾ ਖੁੱਲਦਾ ਹੈ। ਉਹ ਐਂਟਰੀ ਭਲਾ ਉਹਦੀ ਕਿਸ ਤਰ੍ਹਾਂ ਹੁੰਦੀ ਸੀਗੀ ਉਸਤਾਦ ਜੀ, ਉਹਨੇ ਓਵਰਲੈਪ ਕਰਨੀ ਪਰਦੇ ਕੋਲ ਖਲੋ ਕੇ। ਘਰ ਲੈ ਉਹ ਘਰ ਹੀ ਉਹ ਤੇਰੀ ਐਸੀ ਦੀ ਤੈਸੀ। ਉਹ ਇੰਜ ਕਰਕੇ ਨਾ ਕੋਈ ਗਲਤ ਜਿਹਾ ਬੋਲਦਾ ਸੀ, ਤੇ ਨੌਕਰ ਜਿਹੜਾ ਹੁੰਦਾ ਸੀ ਨਾ, ਉਹ ਮੈਂ ਹੁੰਦਾ ਸੀ। ਮੈਂ ਇੰਜ ਕਰਕੇ ਨਾ ਮੁੱਖਾ ਬਾਹਰ ਕੱਢਣਾ, ਉਹਨੇ ਮੇਰਾ ਪੂਰਾ ਗੁੱਟ ਆਪਣੇ ਮੂੰਹ 'ਚ ਪਾ ਲੈਣਾ, ਤੇ ਮੈਂ ਇੰਜ ਹੀ ਉਹਨੂੰ ਖਿੱਚਣਾ, ਉਹਨੇ ਰਿਸੈਪਸ਼ਨ ਦੇ ਵਿੱਚ ਆ। ਕਸਮ ਵਾਲੀ ਗੱਲ। ਉਹਨਾਂ ਨਾਲ ਉਸਤਾਦ ਜੀ ਝਾਲਦੇ ਸੀ, ਮੋਟੇ ਪਰਾਠੇ ਵਾਲੇ ਕੋਲ ਬੈਠੇ, ਮੈਂ ਉਹਦੇ ਨਾਲ। ਤੇ ਮੈਂ ਉਹਨੂੰ ਕਿਹਾ ਫੈਸਲ ਕੀ ਖਾਣਾ ਪੀਣਾ? ਕਹਿੰਦਾ ਫੈਸਲ ਚਾਹ ਪੀਣੀ। ਫੈਸਲ ਭਾਈ ਕਹਿੰਦਾ ਮੈਂ ਚਾਹ ਪੀਣੀ। ਮੈਂ ਕਿਹਾ ਅੱਛਾ। ਮੈਂ ਕਿਹਾ ਉਹ ਚਾਹ ਨਹੀਂ ਪਾ। ਉਹ ਲੈ ਕੇ ਆਇਆ ਚਾਹ। ਉਸਤਾਦ ਮੁਹਤਰਮ ਮੈਂ ਟੈਲੀਫੋਨ ਤੇ ਲੱਗਾ ਵਾਂ, ਉਹਨੇ ਕਸਮ ਵਾਲੀ ਗੱਲ ਹੈ ਕੱਪ ਚੁੱਕ ਕੇ ਮੂੰਹ 'ਚ ਰੱਖ ਲਿਆ। ਨਹੀਂ ਉਹ ਯਾਰ ਭਾਈ ਫੈਸਲ ਚੱਲ ਐ ਇੱਕ ਮੈਂ ਚੱਲਾਂ ਕਿਤੇ। ਕਾਬੂ ਮੂੰਹ ਚਾਹੀਦਾ। ਇੱਕ ਸੈਕਿੰਡ ਮੈਂ ਪ੍ਰੂਫ ਦੇਣਾ। ਕੱਪ ਮੂੰਹ 'ਚ ਰੱਖ ਲਿਆ। ਮੈਂ ਉਹ ਕਰੈਕਟਰ ਨੂੰ ਕਿਹਾ, ਮੈਂ ਕਿਹਾ ਉਹ ਯਾਰ ਚਾਹ ਲਿਆ ਦੇ ਯਾਰ, ਮਹਿਮਾਨ ਹੈ। ਕਹਿੰਦਾ ਰੱਖੀ ਦੇ ਗਈ ਹੈ। ਮੈਂ ਕਿਹਾ ਕਿੱਥੇ ਰੱਖੀ ਹੈ ਚਾਹ? ਕੌਣ? ਮੈਂ ਕਿਹਾ ਲੈ ਗਿਆ। ਕਿੱਥੇ ਰੱਖੀ ਹੈ ਚਾਹ? ਤੇ ਹੁਣ ਉਹ ਵੀ ਫੋਨ ਤੇ ਲੱਗਾ ਹੋਇਆ, ਤੇ ਮੈਂ ਵੀ ਫੋਨ ਤੇ ਲੱਗਾ ਹੋਇਆ, ਕੋਈ ਪਤਾ। ਉਹ ਵਿਚਾਰਾ ਨਾ ਜੀ ਵੇਖ ਕੇ ਨਾ ਪਰੇਸ਼ਾਨ ਹੋ ਕੇ ਗਿਆ, ਤੇ ਉਹ ਦੂਸਰੀ ਚਾਹ ਲੈ ਕੇ ਆਇਆ। ਉਹ ਜਦੋਂ ਲੈ ਕੇ ਆਇਆ, ਉਹਨੇ ਕੱਢ ਕੇ ਅੱਗੇ ਰੱਖ ਦਿੱਤੀ। ਤੂੰ ਲੈ ਕੇ ਆਇਆ, ਕਹਿੰਦਾ ਹੈਲੋ ਚਾਹ। ਚਾਹ ਕਿੱਥੋਂ ਆਈ ਆ? ਮੈਂ ਕਿਹਾ ਯਾਰ ਮੈਂ ਵੀ ਪਰੇਸ਼ਾਨ, ਮੈਨੂੰ ਵੀ ਨਹੀਂ ਪਤਾ ਉਸਤਾਦ। ਨਹੀਂ ਚਾਹ ਸਮੇਤ ਰੱਖ ਲਈ, ਚਾਹ ਸਮੇਤ। ਹਾਂਜੀ ਅੱਛਾ। ਤਾਜ਼ੀ ਚਾਹ ਦਾ ਕੱਪ ਸਮੇਤ ਰੱਖ ਕੇ ਅੱਗੋਂ ਮੂੰਹ ਵੀ ਬੰਦ ਕੀਤਾ ਤੇ ਨਾਰਮਲ ਲੱਗ ਰਿਹਾ। ਤੇ ਫੋਨ ਤੇ ਵੀ ਲੱਗਾ ਵਾ। ਯਾਰ ਫੋਨ ਤੇ ਵੀ ਲੱਗਾ ਯਾਰ। ਹੋਏ ਅਗਲੀ ਗੱਲ ਮੈਂ ਤੁਹਾਨੂੰ ਦੱਸਦਾ। ਭਾਈ ਸਾਹਿਬ ਇਹ ਕੁਝ ਜ਼ਿਆਦਾ ਹੋ ਗਿਆ। ਉਸਤਾਦ ਜੀ ਨਹੀਂ ਜ਼ਿਆਦਾ ਹੋ ਗਿਆ। ਮੈਂ ਮੈਨੂੰ ਪ੍ਰੂਫ ਦੇਣਾ ਗੱਲ। ਮੈਂ ਹਨਾ ਉਸਤਾਦ ਮੁਹਤਰਮ ਇੱਕ ਸਾਡੇ
ਐਕਟਰਸ ਦਾ ਮੋਬਾਈਲ ਚੁੱਕਿਆ ਗਿਆ। ਅਲੀ ਖਾਨ ਸਾਹਿਬ ਗਵਾਹ ਨੇ। ਅਲੀ ਖਾਨ ਸਾਹਿਬ ਕਹਿੰਦੇ ਜੁਰਮਾਨਾ ਭੰਨਿਆ, ਚੁੱਕਿਆ ਨਹੀਂ ਗਿਆ। ਇੱਕ ਪਬਲਿਕ ਪਲੇਸ ਤੇ ਪਿਆ ਸੀ ਕਿ ਜੋ ਨੰਗ ਦੇ ਵਿੱਚ ਪਿਆ ਸੀਗਾ ਕਿ ਜਿਹੜਾ ਮਰਜ਼ੀ ਲੰਘ ਰਿਹਾ ਸੀਗਾ, ਮੁਲਾਜ਼ਮ ਵੀ ਲੰਘ ਰਹੇ ਸੀਗੇ, ਐਕਟਰ ਵੀ ਲੰਘ ਰਹੇ ਸੀ, ਜਿਹੜਾ ਮਰਜ਼ੀ ਚੁੱਕ ਸਕਦਾ ਸੀ। ਅਲੀ ਖਾਨ ਸਾਹਿਬ ਨੇ ਫੈਸਲ ਨੂੰ ਗਿਆ, ਫੈਸਲ ਨੂੰ ਮੋਬਾਈਲ ਚੁੱਕ ਫੈਸਲ ਫੋਰਨ ਨਹੀਂ, ਫੈਸਲ ਮੁਨੀਰ ਨੂੰ ਉਹਨੇ ਉਸਤਾਦ ਮੁਹਤਰਮ ਮੋਬਾਈਲ ਐ ਮੂੰਹ 'ਚ ਰੱਖ ਲਿਆ, ਐਡਾ ਟੱਚ ਮੋਬਾਈਲ ਨਹੀਂ ਯਾਰ ਉਹਨੇ ਮੋਬਾਈਲ ਮੂੰਹ 'ਚ ਰੱਖ ਲਿਆ। ਤੇ ਹੁਣ ਨਾ ਕੀ ਹੋਇਆ ਉਸਤਾਦ ਜੀ, ਖੱਪਿਆ ਕਿ ਮੋਬਾਈਲ ਚੁੱਕਿਆ ਗਿਆ, ਮੋਬਾਈਲ ਚੁੱਕਿਆ ਗਿਆ। ਕਹਿੰਦੇ ਬਾਹਰ ਨਾ ਕੋਈ ਵੀ ਆਵੇ, ਬਾਹਰ ਨਾ ਕੋਈ ਵੀ ਆਵੇ। ਮੈਂ ਹੁਣੀ ਵੇਖਿਆ ਤੇ ਮੋਬਾਈਲ ਇੱਥੇ ਹੀ ਹੈ, ਬਾਹਰ ਨਾ ਕੋਈ ਵੀ ਆਵੇ। ਉਹਨੇ ਨਾ ਉਸਤਾਦ ਜੀ ਬੈਲ ਮਾਰੀ ਏ ਤੇ ਉਹਦੇ ਮੂੰਹ 'ਚੋਂ ਨਾ ਪੂਰੇ ਜਿਸਮ 'ਚੋਂ ਨਾ ਵਾਈਬ੍ਰੇਸ਼ਨ ਜੀ ਹੋ ਗਈ। ਪੂਰੇ ਜਿਸਮ ਚ ਉਹ ਜਿਸਮ ਤੋਂ ਮੁਰਾਦ ਕੇ ਫੀਲ ਹੋ ਉਹਦੇ ਰਿਹਾ, ਮੂੰਹ ਚੋਂ ਮੂੰਹ 'ਚੋਂ ਕੋਈ ਵਾਈਬ੍ਰੇਸ਼ਨ ਹੋ ਰਹੀ ਹੈ। ਉਹ ਕਹਿੰਦੀ ਮੋਬਾਈਲ ਕਿੱਥੇ? ਉਹਨੇ ਸੌਰੀ ਤਰਾਜੀ ਨਹੀਂ, ਮੋਬਾਈਲ ਨਾਲ ਪਾਉਣ। ਕਹਿੰਦੀ ਮੋਬਾਈਲ ਮੇਰਾ ਤਾਂ ਮੈਂ ਵੇਖੋ ਖਾਸ ਹੋਊਗਾ। ਉਹ ਬੈਲ ਮਾਰਨ ਤੇ ਗੂੰ ਦੀ ਆਵਾਜ਼ ਆਵੇ ਵਾਈਬ੍ਰੇਸ਼ਨ ਤੋਂ। ਉਹ ਕਹਿੰਦੀ ਭਾਈ ਮੈਂ ਮਠਿਆਈ ਖਵਾਉਣੀ ਸਾਰਿਆਂ ਨੂੰ। ਜਰਮਾਨੋ ਨੇ ਫਿਰ ਮਠਿਆਈ ਸਾਰਿਆਂ ਨੂੰ ਖਵਾਈ, ਬਰਗਰ ਖਵਾਏ ਸਾਰਿਆਂ ਨੂੰ। ਫਿਰ ਉਹਨੇ ਗੱਜਿਆ। ਨਹੀਂ ਤੇ ਉਸ ਦੌਰਾਨ ਬੋਲਿਆ ਨਹੀਂ ਯਾਰ ਉਹ। ਅੱਛਾ ਹੁਣ ਤੁਸੀਂ ਮੈਨੂੰ ਇਹ ਦੱਸੋ ਨੇ ਕਿ ਅਗਰ ਉਸਤਾਦ ਮੁਹਤਰਮ ਇਜਾਜ਼ਤ ਦਿੰਦੇ ਨੇ ਉਹਨੂੰ ਮੈਂ ਵੀਡੀਓ ਕਾਲ ਦੇ ਨਾਲ ਲੱਗਣਾ ਵਾ। ਉਸਤਾਦ ਜੀ ਜਿਹੜੇ ਫਨਕਾਰ ਨੂੰ ਜਾਣਦੇ ਨੇ, ਭਾਈ ਜਾਨ ਮੈਨੂੰ ਸਿਰਫ ਮੇਰੀ ਗੱਲ ਸੁਣੋ, ਵੀਡੀਓ ਕਾਲ ਤੇ ਉਹਨੂੰ ਕਹੇ ਵੀਡੀਓ ਬਣਾ ਕੇ ਭੇਜ ਦੇ। ਮੈਂ video- ਬਾ ਮੋਬਾਈਲ ਉਹਨੂੰ ਕਹੇ ਚਾਹ ਦਾ ਕੱਪ ਪੂਰਾ ਮੂੰਹ 'ਚ ਰੱਖ ਕੇ ਅੱਗੋਂ ਬੁੱਲ ਬੰਦ ਕਰਕੇ ਵੀਡੀਓ ਬਣਾ ਕੇ ਭੇਜ। ਓਕੇ ਉਸਤਾਦ ਜੀ। ਚਲੋ ਠੀਕ ਡਨ। ਅੱਛਾ ਉਸਤਾਦ ਜੀ, ਤੁਸੀਂ ਤੁਹਾਡੇ ਨਾਲ ਜਿਸ ਬੰਦੇ ਦੀ ਸਭ ਤੋਂ ਅੱਛੀ ਫ੍ਰੈਂਕਨੈਸ ਇਸਲਾਮ ਤੋਂ ਹੈ ਉਹਨੂੰ ਫੋਨ ਕਰਕੇ ਪੁੱਛਣਾ ਕਿ ਫੈਸਲ ਮੁਨੀਰ ਦਾ ਮੂੰਹ ਕਿੰਨਾ ਕੁ ਖੁੱਲਦਾ, ਉਹ ਕਿਹੜੀ ਕਿਹੜੀ ਸ਼ਹਿਰ ਹੈਗਾ। ਇਹ ਤਾਂ ਕੁਛ ਨਹੀਂ, 2 ਪੀਸਾਂ ਯਾਰ। ਸਨੋਕਰ ਦੀਆਂ 2 ਪੀਸਾਂ ਰੱਖ ਲੈਂਦਾ ਯਾਰ। ਪੁੱਛ ਲੈਣ ਯਾਰ ਉਸਤਾਦ ਜੀ ਮੇਰੀ ਗੱਲ ਸੁਣੋ, ਹੋਟਲ ਵਾਲਾ ਕੱਪ ਛੋਟਾ ਵੀ ਹੁੰਦਾ ਵਾ। ਛੋਟਾ ਵੀ ਨਹੀਂ ਆ ਸਕਦਾ। ਤੇ ਮੋਬਾਈਲ ਤੇ ਵੱਡਾ ਗੱਲ ਸੁਣ ਲੈਣਾ, ਮੋਬਾਈਲ ਚਾਹ ਮੂੰਹ 'ਚ ਰੱਖ ਕੇ ਅੱਗੋਂ ਹੋਂਠ ਬੰਦ ਕੀਤੇ ਆ, ਤਦੀ ਤੁਹਾਨੂੰ ਪਤਾ ਨਹੀਂ ਲੱਗਾ ਵੀ ਇਹ ਕਿੱਥੇ ਆ ਚਾਹ, ਔਰ ਚਾਹ ਉਹਦੇ ਵਿੱਚ ਆ। ਚਾਹ ਵਿੱਚ ਆ। ਕੱਪ ਗਰਮ ਵੀ ਆ। ਤਾਲੂ ਨਹੀਂ ਸੜਿਆ ਉਹਦਾ। ਓਏ ਹੋਏ। ਉਸਤਾਦ ਜੀ ਤੁਹਾਨੂੰ ਕਿਹਾ, ਤੁਹਾਨੂੰ ਸਾਡੇ ਨਾਲ ਜੇ ਸੱਚ ਹੋਵੇ ਗੱਲ, ਮੈਂ ਕਹਿੰਦਾ ਵਾ ਤੁਹਾਨੂੰ ਕੋਈ ਹੈ ਵੇ ਫਨਕਾਰ ਮੈਨੂੰ ਦੱਸੋ ਨਾ, ਪਰ ਉਹਦੇ ਨਾਲ ਫੋਨ ਤੇ ਮਿਲਾਓ। ਓਏ ਉਹ ਬੱਚਿਆਂ ਵਾਲਾ ਪੂਰਾ ਐਡਾ ਕਾਰਡ ਨਹੀਂ ਮਿਲਦਾ ਜਿਸ 'ਚ ਸਾਰਾ ਕਿਚਨ ਲੱਗਾ ਹੁੰਦਾ ਉਹਨਾਂ ਦਾ, ਉਹ ਲਗਾ। ਉਹ ਕੱਪ ਆ। ਉਹ ਨਹੀਂ ਉਸਤਾਦ ਤੇ ਜੀ, ਨੈਗੇਟਿਵ ਮੈਂ ਕਹਿਣ ਡਿਆ ਵਾ ਹਕੀਕਤ ਗੱਲ ਜੇ। ਤੁਸੀਂ ਕਿਸੇ ਨਾਲ ਉਹਦੇ ਨਾਲ ਗੱਲ ਕਰੋ, ਕਿਸੇ ਫਨਕਾਰ ਨਾਲ, ਕਿਸੇ ਆਰਟਿਸਟ ਨਾਲ ਗੱਲ। ਖਤਮ। ਇਧਰ ਮੋਬਾਈਲ ਤੇ ਦੇਖੋ ਕਿੰਨੇ ਟਿਸ਼ੂ ਪਏ ਆ ਸਾਈਡ ਤੇ ਉਹ ਯਾਰ ਕਿੰਨੇ ਕੁ ਪਏ ਆ ਮਿੱਠੇ। ਯਾਰ ਤੂੰ ਉਹਦੇ ਨਾਲ ਹੀ ਸਾਫ਼ ਕਰ ਲੈਣਾ। ਉਸਤਾਦ ਜੀ ਉਹ ਗਿੱਲਾ ਹੋ ਗਏ, ਗਿੱਲਾ ਕੋਈ ਨਹੀਂ ਗਿੱਲਾ ਹੁੰਦਾ। ਮੈਨੂੰ ਪਸੀਨਾ ਆ ਰਿਹਾ ਉਸਤਾਦ ਜੀ। ਯਾਰ ਇਦਾਂ ਨਹੀਂ ਕਰੀਦਾ ਹੁੰਦਾ ਯਾਰ। ਮਿੱਠੇ ਮਿੱਠੇ ਕੋਲ ਰੱਖ। 20 ਦਿਨਾਂ ਬਾਅਦ ਆ ਕੇ ਨਾ ਟਿਸ਼ੂ ਨੇ ਮੇਰੀ ਗੱਲ ਤੁਸੀਂ ਫੇਰ ਮੇਰੇ ਗੱਲ ਜ਼ੇਨ ਚੋਂ ਨਿਕਲ ਗਈ। ਮੈਂ ਗੱਲ ਯਾਰ ਤੁਸੀਂ ਬਿਨਾਂ ਵਜ੍ਹਾ ਕਾਮੇਡੀ ਸ਼ੋਅ ਗੁਨਾਹਗਾਰ ਕਾਹਤੋਂ ਹੋਈ ਜਾਂਦੇ ਆ ਇਦਾਂ ਦੇ ਸ਼ੋਅ ਦੇ ਯਾਰ ਜਿੰਨੇ ਜਜ਼ਬੇ ਨਾਲ ਕਹਿ ਰਿਹਾ ਉਸਤਾਦ ਜੀ ਹੋਏਗਾ ਹੋ ਸਕਦਾ। ਉਹ ਯਾਰ ਮੈਂ ਕਿਸੇ ਫਨਕਾਰ ਨੂੰ ਕਾਲ ਕਰਕੇ ਪੁੱਛ ਲਓ ਯਾਰ। ਤੂੰ ਵੀਡੀਓ ਬਣਵਾ ਕੇ ਦੇ ਦੇ ਸਾਨੂੰ। ਮੈਂ ਵੀਡੀਓ ਕੱਲ ਪਰਸੋਂ ਜਦੋਂ ਤੇਰਾ ਦਿਲ ਕਰੇ ਕੱਪ ਵਾਲੀ ਵੀਡੀਓ ਬਣਵਾ ਕੇ ਭੇਜ। ਓਕੇ ਹੋ ਗਿਆ। ਜੇ ਵੀਡੀਓ ਨਾ ਆਈ ਫਿਰ ਕੀ ਡਾਟਾ ਸਾਜੀ? ਤੁਹਾਡਾ ਕੀ ਇਲਾਜ ਆ ਦੱਸੋ? ਮੈਂ ਉਹਨੂੰ ਵਾਇਸ ਮੈਸੇਜ ਕਰਦਾ ਹੁੰਦਾ ਜੀ। ਮੈਨੂੰ ਤੇ ਝੂਠ ਲੱਗਾ। ਬਾਅਦ 'ਚ ਕਰ ਲਈ, ਕੋਈ ਨਹੀਂ, ਅਸੀਂ ਕੱਲ ਜਾਂ ਅਗਲੇ ਸ਼ੂਟ ਚਲਾ ਲਾਂਗੇ, ਉਸ ਤੋਂ ਅਗਲੇ ਚਲਾ ਲਾਂਗੇ, ਕੋਈ ਇੱਥੇ ਐਡਾ ਚੱਲੇ ਨਹੀਂ ਅਸੀਂ। ਉਹ ਜਾਨੂ ਨੇ ਵੀਡੀਓ ਭੇਜਣੀ ਆ ਨੇ ਮੁਜ਼ਾਕਰਾ ਚ ਜਿਹੜਾ ਗੱਲ ਰਫਾ ਦਫਾ ਹੋ ਜਾਣੀ। ਹਾਂ। ਇੱਕ ਐਸਾ ਸ਼ੋਸ਼ਾ ਛੱਡ ਕੇ ਜਾਂਦੇ ਆ ਨਕਸ਼ ਕਰ ਜਾਣਾ ਦਿਮਾਗ ਦੇ ਵਿੱਚ। ਓਏ ਮੈਂ ਕਹਿ ਰਿਹਾ ਕਿ ਮੈਂ ਇੱਥੇ ਨਾ, ਮੇਰੀ ਜ਼ਿੰਦਗੀ ਨਹੀਂ ਮਿਠਾ ਜੀ। ਇੱਕ ਸ਼ਬੀਰ ਗੱਗੂਆ, ਉਹਨੂੰ ਮੈਂ ਲੈਣਾ। ਆਸਿਫ ਚਿੱਟਾ, ਹਨੀਫ ਅਚਾਨਕ, ਠੀਕ ਹੈ, ਯਮ ਯਮ ਅਸਲੇ ਜੋ ਵੀ ਨਹੀਂ ਅਚਾਨਕ ਲਤੀਫ ਪ੍ਰੀ ਪਲਾਨ। ਠੀਕ ਹੈ, ਇਹ ਮੈਂ ਲੈ ਕੇ ਆਣੇ, ਸਿਰਫ ਉਹਨਾਂ ਨਾਲ ਬੈਠਣਾ। ਤੇ ਉਹਦੇ ਵਿੱਚ ਮਵਾਜ਼ ਸਕ੍ਰਿਪਟਡ ਵੀ ਆਊਗਾ। ਤੇ ਫਟਾਫਟ ਕੋਈ ਨਹੀਂ ਹੈਗਾ। ਉਹ ਮੇਰੇ ਇੱਕ ਇਹਨਾਂ ਦਾ ਦੋਸਤ ਆਏਗਾ ਇੱਥੇ। ਦੋਸਤ ਹੈਗਾ। ਇੱਕ ਇਹਨਾਂ ਦਾ ਦੋਸਤ ਆਏਗਾ ਰਸ਼ੀਦ ਫਿਲਮ ਦੀ। ਨਹੀਂ ਯਮ ਵੀ ਕਿ ਯਮ ਕੋਈ ਹੈ। ਆਹੋ ਬੜਾ ਅੱਛਾ ਐਕਟਰ। ਇਦਾਂ ਦੇ ਸਾਜੀ ਸਾਡੇ ਕੋਲ ਇੱਥੇ ਮੁੱਕੜੇ ਮੁੰਡਾ ਹੈਗਾ, ਉਹ ਪਾਣੀ ਸਰ ਜਿੱਦਾਂ ਪੀਂਦਾ ਵਾ ਉਹਦੇ ਹੀ ਪਾਣੀ ਪੀ ਕੇ ਉਹਦੀ ਬਾਹਰ ਕੱਢਦੇ। ਤੇਰਾ ਇੱਕ ਹੋਰ ਦੋਸਤ ਸੀ ਨਾਸਰ ਸਕ੍ਰਿਪਟਡ। ਨਾਸਰ ਚੰਨ ਹੈਗਾ ਸੀ ਸਾਡਾ ਦੋਸਤ ਮੇਰਾ। ਹਾਂ, ਨਾਸਰ ਚੰਨ ਹੈਗਾ। ਸ਼ਹਜ਼ਾਦ ਓਵਰਲੈਪ ਹੀ ਹੈ ਵੀ ਸੀ। ਸ਼ਹਜ਼ਾਦ ਕਪੂਰ ਹੈ। ਅੱਛਾ ਚੰਨ ਵੀ ਬਹੁਤ ਹੈ, ਸ਼ੌਕੀ ਵੀ ਬਹੁਤ ਆ। ਹਾਂ, ਤੁਹਾਡਾ ਇੱਕ ਦੋਸਤ ਸ਼ਕੀਲ ਡਰੈਗ ਵੀ ਸੀ, ਉਹ ਕਿੱਧਰ? ਕਮਾਲ ਵੀ ਬਹੁਤ ਨੇ ਇਹ ਸ਼ਾਗਿਰਦ ਨੇ ਨਾ। ਹਾਂਜੀ ਜਿਹੜੇ ਸਰਦਾਰ ਕਮਾਲ ਸਾਹਿਬ ਦੇ ਜਿੰਨੇ ਸ਼ਾਗਿਰਦ ਨੇ ਉਹਨਾਂ ਨੇ ਅੱਗੇ ਕਮਾਲ ਲਾਇਆ। ਤੇ ਜਿਹੜੇ ਜਿਹੜੇ ਅਮਾਨਤ ਚੰਦ ਸਾਹਿਬ ਦੇ ਸ਼ਾਗਿਰਦ ਨੇ ਉਹਨਾਂ ਨੇ ਅੱਗੇ ਚੰਨ ਲਾਇਆ। ਸ਼ੌਕੀ ਸਾਹਿਬ ਦੇ ਜਿਹੜੇ ਸ਼ੌਕੀ ਲਾਇਆ ਉਹਨਾਂ ਨੇ ਅੱਗੇ ਸ਼ੌਕੀ ਲਾਇਆ। ਬਹੁਤ ਹੀ ਸ਼ੌਕੀ ਆ। ਫਿਰ ਉਸ ਤੋਂ ਥੱਲੇ ਕਮਾਲ ਆ, ਫਿਰ ਉਸ ਤੋਂ ਥੱਲੇ ਚੰਨ ਆ। ਹਾਂ, ਜਿਹੜੇ ਅਲਬੇਲਾ ਸਾਹਿਬ ਦੇ ਉਹਨਾਂ ਨੇ ਅੱਗੇ ਅਲਬੇਲਾ ਲਾਇਆ। ਮੇਲਾ ਲਾਇਆ। ਸਭ ਤੋਂ ਜ਼ਿਆਦਾ ਸ਼ਾਗਿਰਦ ਹੈਗੇ ਨੇ ਸਰਦਾਰ ਕਮਾਲ ਸਾਹਿਬ ਦੇ, ਮਸਤਾਨਾ ਸਾਹਿਬ ਦੇ। ਲੇਕਿਨ ਇਸ ਟਾਈਮ ਬਹੁਤੇ ਮੈਂ ਫੀਲਡ 'ਚ ਦੇਖ ਮਸਤਾਨੇ ਘੱਟ ਵਾ, ਸ਼ੌਕੀ ਬਹੁਤੇ ਆ। ਓਏ ਮਸਤਾਨਾ ਸਾਹਿਬ ਯਾਦ ਕਰਾਤੇ ਯਾਰ। ਮਸਤਾਨਾ ਸਾਹਿਬ ਦੇ ਕਿਹੜੇ ਕਿਹੜੇ ਸ਼ਾਗਿਰਦ ਨੇ ਮੇਨ ਜ਼ਰਾ ਮੇਨ ਜਿਹੜੇ ਨੇ ਨਾਮ ਬਰਹਾ ਕੋਈ?
ਉਸਤਾਦ ਮੁਹਤਰਮ ਉਹਨਾਂ ਦੇ ਮੇਨ ਜਿਹੜੇ ਸ਼ਾਗਿਰਦ ਸਰਦਾਰ ਕਮਾਲ ਸਾਹਿਬ। ਤੇ ਇਹਨਾਂ ਨੇ ਸਰਦਾਰ ਮਸਤਾਨਾ ਕਿਉਂ ਨਹੀਂ ਰੱਖਿਆ ਨਾਮ? ਨਹੀਂ ਉਸਤਾਦ ਜੀ ਉਦੋਂ ਨਹੀਂ, ਹਾਂ ਸਰਦਾਰ ਕਮਾਲ ਸਾਹਿਬ, ਭਾਈ ਤਾਹਰ ਮੁਸ਼ਾਦ, ਅੱਛਾ ਭਾਈ ਸਖਾਵਤ ਨਾਜ਼, ਅੱਛਾ ਤਾਰਕ ਟੈਣੀ ਸਾਹਿਬ, ਮਸਤਾਨਾ ਸਾਹਿਬ ਦੇ ਇਹ ਸ਼ਾਗਿਰਦ? ਸਾਰੇ ਉਹਨਾਂ ਦੇ ਸ਼ਾਗਿਰਦ ਹੈਗੇ। ਨਹੀਂ ਸਹੀ। ਹਾਂਜੀ ਰੀਅਲ। ਅਮਾਨ ਸਾਹਿਬ ਕਿਹਨਾਂ ਦੇ ਸ਼ਾਗਿਰਦ ਨੇ? ਕਿਹਨਾਂ ਦੇ? ਹਾਜੀ ਅਲਬੇਲਾ ਸਾਹਿਬ। ਆਹੋ ਅਲਬੇਲਾ ਸਾਹਿਬ ਦੇ ਉਹ ਨਹੀਂ ਹੋਏ। ਹਾਂਜੀ ਅਲਬੇਲਾ ਸਾਹਿਬ ਕੀ ਕਰਦੇ ਪਏ ਉਸਤਾਦ? ਜੀ ਹਾਜੀ ਅਲਬੇਲਾ ਸਾਹਿਬ ਦੇ ਸ਼ਾਗਿਰਦ ਹੈਗੇ ਨੇ। ਅੱਛਾ ਜੀ। ਹਾਂਜੀ ਔਰ ਸਹੇਲ ਸਾਹਿਬ ਭਲਾ ਕਿਹਦੇ ਸ਼ਾਗਿਰਦ ਵਾ ਇਹ ਨਹੀਂ ਪਤਾ। ਹੈਗੇ। ਇਹ ਮੁੰਬਈ ਹੈ। ਨਹੀਂ ਉਹਨਾਂ ਦੇ ਨਹੀਂ ਗਏ, ਉਹਨਾਂ ਦੇ ਨਹੀਂ। ਇਹ ਅਹਿਮਦ ਸਾਹਿਬ ਨੇ ਉਸਤਾਦ ਜੀ ਪੁਲਿਸ 'ਚ ਜਾਣਾ ਸੀ ਜੇ ਕਾਮੇਡੀਅਨ। ਹਾਂ ਬੜੇ ਬੰਦੇ ਨੇ ਇਦਾਂ ਦੇ, ਹਾਂਜੀ, ਉਹ- ਬੜੇ ਬੰਦੇ ਨੇ ਏਦਾਂ ਦੇ। ਤੇ ਜਵਾਦ ਸਾਹਿਬ ਵੀ ਅਫਸਰ ਸੀ ਕੋਈ। ਜਿਹੜੇ ਮਿਊਜ਼ਿਕ ਦੇ ਐਕਟਰ ਮਦਨ ਮੋਹਨ ਸਾਹਿਬ ਨੇ, ਇਹ ਇਹਨਾਂ ਦੇ ਸਾਰੇ ਕਹਿੰਦੇ ਸੀ ਕਿ ਫੌਜ 'ਚ ਜਾਣਾ ਵਾ, ਫੌਜੀ ਸੀ। ਹਾਂ ਸਾਜੀ ਜਵਾਦ ਵਸੀਮ ਸਾਹਿਬ ਦੇ ਉਹ ਤਾਂ ਪੁੱਛੋ। ਉਹ ਯਾਰ ਉਹ ਹਮ ਪੈਚ ਸਨ ਸਾਰੇ ਹੀ ਵੱਡੇ ਜਿੰਨੇ ਵੀ ਸਨ, ਖਾਲਦ ਬਾਸਦਾਰ ਸਾਹਿਬ, ਆਬਦ ਖਾਨ ਸਾਹਿਬ, ਜਵਾਦ ਸਾਹਿਬ, ਮਸਤਾਨਾ ਸਾਹਿਬ, ਅਮਾਨ ਸਾਹਿਬ, ਹਾਜੀ ਸਾਹਿਬ। ਯਾਰ ਇੱਕ ਫੀਲਡ ਆ, ਇੱਕ ਫੀਲਡ ਮਾਸ਼ਾਅੱਲਾ ਨਾਤ ਖਾਨ ਦੀ ਮੈਂ ਫੀਲਡ ਦੇਖੀ, ਉਹਦੇ ਜਿਹੜਾ ਨਾਤ ਖਾਨ ਜਿਸ ਉਸਤਾਦ ਦਾ ਸ਼ਾਗਿਰਦ ਵਾ ਨਾ ਉਹ ਬਹੁ ਅੰਗ ਉਹਦਾ ਹੀ ਹੁੰਦਾ, ਉਹਦਾ ਦਾ ਹੀ ਅੰਦਾਜ਼ ਹੁੰਦਾ। ਬੜੀ ਵਾਰੀ ਨਾਜ਼ਰੀਨ ਬਾਦਸ਼ਾਹ ਇੰਜ ਵੀ ਹੋਇਆ, ਹਾਲੇ ਤੱਕ ਹੈਗਾ ਇੰਜ ਕਿ ਬੱਚਾ ਇੰਜ ਘਰੋਂ ਨਿਕਲਿਆ ਵਾ, ਕਿਸੇ ਫੀਲਡ 'ਚ ਆਇਆ, ਕਿਸੇ ਵੀ ਫੀਲਡ 'ਚ, ਅੱਗੋਂ ਨੇ ਉਹ ਬੰਦਾ ਦੇਖਿਆ ਜਿਹੜਾ ਆਲਰੇਡੀ ਉਸ ਫੀਲਡ ਦੇ ਵਿੱਚ ਕੰਮ ਕਰ ਰਿਹਾ ਔਰ ਉਹ ਉਹਦਾ ਸ਼ਾਗਿਰਦ ਹੋ ਗਿਆ। 6 ਮਹੀਨੇ ਬਾਅਦ ਉਹਨੂੰ ਪਤਾ ਲੱਗਾ ਮੈਂ ਤੇ ਆਪਣੇ ਉਸਤਾਦ ਨਾਲੋਂ ਕਿੰਨਾ ਹੀ ਠੀਕ ਹਾਂ। ਆਹੋ ਇਹ ਤਾਂ ਕਿੰਨੀ ਵਾਰੀ ਹੋਇਆ। ਏਦਾਂ ਬਹੁਤ ਆ। ਉਸਤਾਦ ਜੀ ਕੋਲ ਵੀ ਹੈ ਨਾ ਇੱਕ ਉਸਤਾਦ ਜੀ ਕਿਉਂਕਿ ਉਸ ਟਾਈਮ ਉਹ ਵਿਚਾਰਾ ਹੁੰਦਾ ਨਵਾਂ ਤੇ ਉਹ ਉਸਤਾਦ ਫੜ ਲੈਂਦਾ ਵਾ, ਤੇ ਉਸਤਾਦ ਵਿਚਾਰਾ ਕੱਖ ਵੀ ਨਹੀਂ ਹੁੰਦਾ, ਮਤਲਬ ਉਹਨੂੰ ਉਨੀ ਕੀ ਅੱਲਾ ਨੇ ਦਿੱਤਾ ਹੁੰਦਾ ਨਿਜ਼ਾਮ, ਉਹ ਸ਼ਾਗਿਰਦ ਹੋ ਜਾਂਦਾ ਵਾ। 6 ਮਹੀਨੇ ਬਾਅਦ ਸ਼ਾਗਿਰਦ ਬੱਲੇ ਬੱਲੇ ਹੋ ਜਾਂਦੇ ਉਸਤਾਦ, ਫਿਰ ਲੋਕਾਂ ਨੂੰ ਪਤਾ ਲੱਗਦਾ ਉਸਤਾਦ ਤੂੰ ਤੇ ਆਪ ਬਹੁਤ ਠੀਕ ਆ। ਹਾਂ ਥੋੜਾ ਸਬਰ ਕਰ ਲਿਆ ਕਰੋ, ਮੈਂ ਤੇ ਕਹਿੰਦਾ ਸ਼ਾਗਿਰਦ ਹੋਣ ਤੋਂ ਪਹਿਲੇ। ਸਾਡੇ ਤਰ੍ਹਾਂ ਫਸ ਨਾ ਅੱਛਾ ਉਹ ਸ਼ਾਗਿਰਦ ਹੁੰਦਾ ਇਹ ਹੁੰਦਾ ਵਾ ਕਿ ਉਂਝ ਕਿੰਨੇ ਚੜਾਉਣਾ ਵਾ, ਉਂਝ ਕਿੰਨੇ ਕੁਛ ਕਰਾਉਣਾ ਵਾ, ਸ਼ਾਗਿਰਦ ਹੋ ਜਾਂਗੇ ਤੇ ਉਹਦਾ ਫੜ ਕੇ ਅੱਗੇ ਕਰ ਦੇਣਗੇ ਬਸ। ਉਸਤਾਦ ਜੀ ਲੇਕਿਨ ਮੈਨੂੰ ਸਭ ਤੋਂ ਤੇ ਜ਼ਿਆਦਾ ਵੈਸੇ ਹੀ ਕਰ ਦਿਆ ਕਰੋ ਯਾਰ ਮਾੜੇ ਨੂੰ ਤੁਸੀਂ, ਲਾਜ਼ਮੀ ਸ਼ਾਗਿਰਦ ਕਰਕੇ ਹੀ ਕਰਨਾ। ਫਸਾ ਕੇ ਲੇਕਿਨ ਉਸਤਾਦ ਕਈ ਐਸੇ ਵੀ ਹੁੰਦੇ ਜਿਹੜੇ ਘਟਾਉਣ ਲਈ ਸ਼ਾਗਿਰਦ ਕਰੀ ਜਾਂਦੇ ਕਿ ਘੁੱਟੀ ਜਾਓ। ਹਾਂ ਥੋੜਾ ਘਟਵਾਇਆ ਇਹਨਾਂ ਨੇ ਮੇਰੇ ਕੋਲ। ਮੇਰੇ ਕੋਲੋਂ ਤਾਂ ਨਹੀਂ। ਉਸਤਾਦ ਜੀ ਹਾਂ ਇੱਕ ਦਿਨ ਫਿਰ ਇਹਨੇ ਜ਼ਿਆਦਾ ਘੁੱਟਦਾ, ਮੈਂ ਕਿਹਾ ਤੂੰ ਅੱਗੇ ਤੋਂ ਨਹੀਂ ਦੇਖੋ ਘਟਾਉਣਾ। ਨੀਲ ਪਾਸਾ ਪਿੰਨੀ ਦੇ ਉਹ ਵਾਕਿਆ ਯਾਰ ਤੁਹਾਨੂੰ ਮੁੰਡੇ ਟੈਪ ਉਹ ਜਿਹੜਾ ਮਾਲਸ਼ ਕੀ ਤੁਹਾਨੂੰ ਇੰਜ ਕਰਕੇ ਉਹਨੂੰ ਉੱਤੇ ਕਰ ਚਾਲਤੇ ਸੀਗੇ। ਉਸਤਾਦ ਜੀ ਦੀਆਂ ਦੋਵੇਂ ਲੱਤਾਂ ਨਾ ਉਹਨੇ ਇੱਥੇ ਰੱਖ ਲਈਆਂ। ਇੱਥੇ ਮੈਂ ਵੀ ਰੱਖ ਇੱਥੇ ਰੱਖ ਕੇ ਨਾ ਤੇ ਇੱਥੋਂ ਇੰਜ ਕਰਕੇ ਲੈ ਘੁੱਟਣਾ ਤੇ ਇੱਕਦਮ ਇੰਜ ਕੀਤਾ ਤੇ ਕਾਂਗੜੀ ਆ। ਨਹੀਂ ਉਹਨੇ ਨਾ ਦੋਵੇਂ ਲੱਤਾਂ ਜਿਵੇਂ ਛੋਟੇ ਬੱਚੇ ਨੂੰ ਚੁੱਕੀਦਾ, ਬੱਚੇ ਨੂੰ ਕਿਸ ਟਾਈਮ ਇੰਜ ਫੜ ਕੇ ਨਾ ਇੱਥੇ ਲਾ ਕੇ ਤੇ ਤਾਂ ਕਰ ਲਈਦਾ। ਉਸਤਾਦ ਜੀ ਉਹਨੇ ਪੁੱਠਾ ਯਾਨੀ ਮੇਰੇ ਲੱਕ ਤੇ ਲੱਤਾਂ ਲਾ ਕੇ ਇੰਜ ਮੇਰੀਆਂ ਬਾਹਾਂ ਫੜ ਲਈਆਂ ਇੰਜ, ਤੇ ਦੋਵੇਂ ਲੱਤਾਂ ਮੇਰੇ ਲੱਕ ਤੇ ਲਾ ਕੇ ਤੇ ਸਿੱਧਾ ਐ ਮੈਨੂੰ ਐ ਸਿੱਧਾ ਕਰਤਾ। ਤੇ ਇਹਨਾਂ ਦੇ ਰਕਸ਼ੇ ਖੜਿਆ ਤੇ ਮੈਂ ਰਕਸ਼ੇ ਦੀ ਛੱਤਾਂ ਮੈਨੂੰ ਨਜ਼ਰ ਆ ਰਹੀਆਂ ਨੇ। ਸਰਵਿਸ ਸਟੇਸ਼ਨ ਤੇ ਸਰ ਹਾਂ ਇੰਜ ਕਰਤਾ ਉਹਨੇ ਆਪ ਥੱਲੇ ਇੰਜ ਹੋਇਆ ਪਿਆ ਲੱਤਾਂ ਕਰਕੇ ਮਾਲਚੀ ਆ ਹੱਸ ਬੱਕੀਆਂ ਤੇ ਟੁੱਟ ਗਈਆਂ। ਲੱਕੜ ਜੋ ਬਾਰਡਰ ਵਾਲੇ ਨਾ ਕਾਰ ਚੁੱਕ ਕੇ ਆਹੋ ਆਹੋ ਇੰਜ ਸੇਮ। ਕਹਿੰਦਾ ਭਾਈ ਅਸੀਂ ਤੇ ਇੰਜ ਹੀ ਘੁੱਟਦੇ। ਇਹ ਉਹਦਾ ਕੋਈ ਤੁਹਾਨੂੰ ਸਾਰਾ ਚ ਫਾਇਦਾ ਹੋਇਆ। ਇਹਦਾ ਰਕਸ਼ਾ ਉਤੋਂ ਸਾਰਾ ਲੈ ਲਿਆ। ਠੀਕ ਹੋ ਗਿਆ ਹੋਣਾ ਵਾ ਉਸ ਹਿਸਾਬ ਨਾਲ। ਓਏ ਓਏ ਓਏ। ਸਭ ਤੋਂ ਮਜ਼ੇਦਾਰੀ ਦੀ ਗੁਪਤ ਗੱਲ ਹੋਈ, ਫੈਸਲ ਇੱਕ ਮਾਲਚੀਆ ਲੈ ਕੇ ਆਇਆ, ਅੱਗੇ ਵੀ ਤੁਹਾਨੂੰ ਸੁਣਾਈ, ਫੈਸਲ ਮਾਲਚੀਆ ਲੈ ਕੇ ਆਇਆ ਤੇ ਬਹੁਤ ਬਾਠਾ, ਤੇ ਮੈਂ ਕਿਹਾ ਫੈਸਲ ਇਹਨੂੰ ਅੱਗੇ ਤੋਂ ਨਹੀਂ ਲੈ ਕੇ ਆਉਣਾ, ਦਾ ਨੰਬਰ ਵੀ ਬਲੌਕ ਕਰ। ਇਹਦਾ ਨੰਬਰ ਨੋਟ ਕਰ। ਮੈਂ ਕਹਿੰਦਾ ਨੰਬਰ ਨੋਟ ਕਰ ਇਹਦਾ। ਇਹਨੇ ਨੰਬਰ ਨੋਟ ਕੀਤਾ, ਮੈਂ ਕਿਹਾ ਹੁਣ ਇਹਨੂੰ ਬਲੌਕ ਕਰ ਤਾਂ ਕਿ ਭੁੱਲ ਕੇ ਨਾ। ਤੇ ਮੌਕੀ ਗੱਲ 2-3 ਦਿਨ ਬਾਅਦ ਫਿਰ ਮੈਂ ਗਿਆ, ਮੈਂ ਕਿਹਾ ਫੈਸਲ ਮਾਲਸ਼ੀਆ ਲੈ ਕੇ ਆ, ਉਹ ਨਹੀਂ ਲੈ ਕੇ ਆਉਣਾ, ਉਹ ਯਾਦ ਰੱਖਣਾ ਨਾ, ਉਹ ਨਹੀਂ ਲੈ ਕੇ ਆਉਣਾ। ਤੇ ਹੁਣ ਉਹ ਹੈ ਵੀ ਸਿਆਣਾ ਮੇਰਾ ਬੰਦਾ, ਫੈਸਲ ਚਲਾ ਗਿਆ, ਪੌਣੇ ਕੁ ਘੰਟੇ ਬਾਅਦ ਉਹਨੂੰ ਹੀ ਲੈ ਕੇ ਆ ਰਹੇ। ਤੇ ਹੁਣ ਇਹ ਵੀ ਤੇ ਉਹ ਵੀ ਇਕੱਠੇ ਖੜੇ, ਤੇ ਮੈਂ ਤਾਂ ਸਾਹਮਣੇ ਇਹਨੂੰ ਕਿੱਦਾਂ ਕਵਾਂ। ਮੈਂ ਕਿਹਾ ਯਾਰ ਮੈਂ ਤੈਨੂੰ ਫੈਸਲ ਕਿਹਾ ਵੀ ਸੀ ਕਿ ਇਹਨੂੰ ਹੀ ਲੈ ਕੇ ਆ। ਤੇ ਫੈਸਲ ਕੋ ਵੀ ਦੇਖ ਕੇ ਕਹਿੰਦਾ ਸਾਜੀ ਮੈਂ ਤੇ ਇਹਨੂੰ ਬੜਾ ਲੱਭਿਆ, ਮੈਨੂੰ ਲੱਭਾ ਹੀ ਨਹੀਂ ਉਹ, ਮੈਂ ਵੀ ਇਹਨੂੰ ਲੈ ਪੂਰਾ ਪੌਣਾ ਘੰਟਾ ਮੈਂ ਮਾਲਚੀ ਲੱਭਾ, ਫੇਰ ਜਾ ਕੇ ਲੱਭਾ ਜੀ। ਮੈਂ ਕਿਹਾ ਪੌਣਾ ਘੰਟਾ ਮੈਨੂੰ ਲੱਭਦਾ ਰਿਹਾ। ਅੱਛਾ ਉਹ ਆ ਗਿਆ ਵਾ, ਤੇ ਮੈਂ ਕਹਿ ਰਿਹਾ ਜਦ ਤੈਨੂੰ ਮੈਂ ਕਿਹਾ ਸੀ ਇਹਨੂੰ ਹੀ ਲੈ ਕੇ ਆਈ। ਲੇਕਿਨ ਉਸਤਾਦ ਜੀ ਲਾਹੌਰ ਬੜਾ ਮਿਸ ਕੀਤਾ ਮੈਂ, ਕਸਮ ਵਾਲੀ ਗੱਲ ਐਵੇਂ ਨਹੀਂ ਕਹਿੰਦਾ। ਮੈਂ ਆ ਕੇ ਨਾ ਤੁਸੀਂ ਮੈਂ ਫਿਰ ਬਾਅਦ ਚੋਂ ਬੜਾ ਨੌਕ ਕੀਤਾ ਤੁਹਾਡਾ ਦਰਵਾਜ਼ਾ, ਇਹਨੂੰ ਵੀ ਮੈਂ ਮੈਸੇਜ ਕੀਤਾ। ਇੱਕ ਮਾਲਸ਼ੀਆ ਮੈਂ ਲੈ ਕੇ ਆਇਆ ਸੀ ਸਪੈਸ਼ਲ, ਮੈਂ ਕਹਿੰਦਾ ਸਰੂਰ ਆ ਜਾਣਾ ਸੀ ਉਸਤਾਦ। ਯਾਰ ਲਾਹੌਰ ਬਹੁਤ ਆਲਾ ਨੇ। ਮੈਂ ਕਹਿੰਦਾ ਉਸਤਾਦ ਜੀ ਮਾਲਸ਼ੀਆ ਵਾਹ ਕਮਾਲ। ਮੈਂ ਉਹ
ਪੁਲਾ ਮੈਂ ਉਹਨੂੰ ਲੱਭਿਆ ਉਹ ਮਾਲਸ਼ੀ ਨਹੀਂ ਹੁੰਦੇ ਕਈ ਇਕੱਲੇ, ਉਹ ਹੁੰਦੇ ਨੇ ਉਹ ਜਿਹੜੇ ਮਸਾਜਰ। ਮਸਾਜਰ ਪੂਰਾ, ਜਿਨ੍ਹਾਂ ਨੇ ਵੱਡਿਆਂ ਕੋਲ ਸਿੱਖਿਆ ਪੜਿਆ, ਯਾਨੀ ਤੁਹਾਨੂੰ ਫੀਲ ਹੋਏਗਾ ਕਿ ਮੈਨੂੰ એનર્ਜੀ ਕੋ ਮਿਲੀ ਹੈ। ਥੈਰੇਪੀ ਉੱਥੇ ਉਹ ਜਿਹੜਾ ਉਹ ਥੈਰੇਪੀ ਵਾਲਾ। ਉਹ ਕੌਣ ਹੀ ਨਾ ਘੁੱਟਦਾ ਕਰੈਕਟਰ। ਆ ਬੂਟ ਕਿੱਥੋਂ ਆਇਆ ਫੈਸਲਾ ਤਾਂ ਐ ਮੇਰੇ ਹੈਗੇ ਨੇ ਸਾਰੇ ਉਹ ਜਿਹੜੇ। ਆ ਕਿਹਦੇ ਬੂਟ ਪਏ? ਇਹ ਤਾਂ ਤੁਹਾਡੇ ਤੁਹਾਡੇ ਰਾਜ ਦੁਬਈ ਤੇਰਾ ਦਿਮਾਗ ਠੀਕ ਆ? ਮੇਰੇ ਬੂਟ ਆ। ਓਏ ਇੰਨੇ ਪਿਆਰੇ ਤੁਹਾਡੇ ਹੋਈ ਨਹੀਂ ਯਾਰ, ਤੂੰ ਆ ਬੂਟ ਵੇਖੇ ਨਹੀਂ ਮੈਂ ਪਾਏ ਕਦੀ? ਬਿਲਕੁਲ ਦੇਖੇ ਉਸਤਾਦ ਜੀ। ਕਿੰਨੇ ਵਾਰੀ ਦੇਖੇ? ਤੁਸੀਂ ਪਾਣ ਲੱਗੇ ਮੇਰੇ 4-5 ਬੂਟਾਂ ਦੇ ਜੋੜੇ ਨਹੀਂ ਲੱਭਣ ਦੇ। ਉਸਤਾਦ ਦੇ ਮੁਹਤਰਮ, ਜਾਣਦਿਆ ਕਰੋ, ਗੱਲ ਕਰਨ ਵਕਤ ਸੋਚ ਲਿਆ ਕਰੋ। ਤੁਸੀਂ ਇਲਜ਼ਾਮ ਕਿਹਦੇ ਤੇ ਲਾਉਂਦੇ ਹੁੰਦੇ ਹੋ? ਮੈਂ ਚੋਰ ਲੱਗਦਾ ਮੈਂ ਤੁਹਾਨੂੰ? ਆ ਬੂਟ ਮੇਰੇ ਨੇ। ਚੋਰੀ ਦਾ ਤੁਹਾਡਾ ਸਬੂਤ ਤੁਸੀਂ ਆਪਣੇ ਮੂੰਹੋਂ ਇੱਥੇ ਦੱਸਿਆ ਹੋਇਆ ਕਿ ਮੇਰੀ ਬੇਗਮ ਵੀ ਮਾਸ਼ਾਅੱਲਾ ਭਰਜਾਈ ਵੀ ਸ਼ੱਕ ਕਰਦੀ ਹੈ ਕਿ ਮੈਂ ਪੈਸੇ ਚੁੱਕਦਾ। ਨਹੀਂ ਇਹ ਬੂਟ ਕਿਹਦੇ ਨੇ ਸਹੀ ਦੱਸੋ? ਤੁਹਾਡੇ ਮੈਂ ਕਹਿੰਦਾ ਮੈਂ ਉਸਤਾਦ ਜੀ ਉਹਦੀਆਂ ਚਿੱਟਾਂ ਮੈਂ ਲਾ ਕੇ ਆਇਆ ਘਰ, ਜਿਹੜੇ ਲੈਵਲ ਸੀ ਨਾ। ਇਹ ਦੇਖ ਲਿਆ ਤੁਸੀਂ ਇਹਦਾ ਤੁਸੀਂ ਐਕਟਿਵ ਪੁਣਾ ਚੈੱਕ ਕਰੋ। ਐਕਟਿਵ ਪੁਲਾ ਕੀ ਚੈੱਕ ਕਰੋ? ਮੇਰੀ ਬੇਗਮ ਨੇ ਚੈੱਕ ਮੈਨੂੰ ਕਰੋ ਕਿਹਾ ਕਿ ਕੀ ਆਇਆ। ਸਿਰਫ 2 ਮਿੰਟ ਤੁਸੀਂ ਦੇਖਣਾ, 2 ਮਿੰਟ। ਉਸਤਾਦ ਜੀ ਮੈਂ ਕਸਮ ਖਾਣ ਨੂੰ ਤਿਆਰ ਆ, ਮੈਨੂੰ ਤੁਹਾਡੀ ਕਸਮ ਲੱਗੇ। ਓਏ। ਮੈਨੂੰ ਤੁਹਾਡੀ ਨੋਹ ਨੇ ਕਿਹਾ ਕਿ ਅਜਿਹਾ ਬੂਟ ਪਾ ਕੇ ਜਾਣੇ ਤੁਸੀਂ। ਉਹ ਯਾਰ ਇਹ ਨੌ ਸੋਹਣੇ ਨੇ ਲੱਗੇ ਨੇ। ਹੈ ਕਿਤੋਂ ਲੈ ਇੱਥੋਂ ਕਿਤੋਂ ਗੈਪ ਕੀਤੇ ਹੋਣੇ, ਕਿਤੋਂ ਬਾਰਿਸ਼ ਪੂਰਸ਼ ਲੈ ਗਏ ਹੋਵੋਗੇ। ਮੈਨੂੰ ਮੈਂ ਕੋਲ ਹੋ ਕੇ ਮਾਰਾਂ ਜੇ ਮੈਂ ਇੱਥੋਂ ਚੋਰੀ ਕੀਤੀ ਹੋਣੀ ਆ, ਮੈਂ ਇੱਥੋਂ ਲੈ ਹੋਣੇ। ਦੇਖ ਲਿਆ ਚੜ ਕੇ ਕਿੱਦਾਂ ਆ ਰਿਹਾ ਚੜ ਕੇ ਕੀ ਸੱਚਾ ਵਾ ਮੈਂ? ਯਾਰ। ਮੈਂ ਹੁਣ ਪਤਾ ਕੀ ਹੈ, ਫਿਰ ਤੁਸੀਂ ਕਹਿੰਦੇ ਆ ਕਿ ਯਾਰ ਹਾਂ ਗੱਲ ਜ਼ਿਆਦਤੀ ਕੀਤੀ ਹੈ, ਫਿਰ ਤੁਸੀਂ ਇਦਾਂ ਕਹਿੰਦੇ ਆ ਮੈਨੂੰ ਕਿੱਥੇ ਹੋਣਾ, ਮੇਰਾ ਪਾਰਾ ਹਾਈ ਕਰ ਰਿਹਾ ਹੁਣ, ਫਿਰ ਮੇਰਾ ਵੀ ਦਿਮਾਗ ਮੈਂ ਵੀ ਤੁਸੀਂ ਬਾਰਾ ਹੈਵੀ ਕਰ ਰਹੇ ਹੋ ਨਾ। ਮੈਂ ਉੱਥੇ ਕਹਿੰਦਾ- ਸਟ੍ਰੇਸ਼ਰ ਤੇ ਪਿਆ ਤੇ ਤੁਸੀਂ ਜਰਾਬਾਂ ਦਾ ਤੂੰ ਇਲਜ਼ਾਮ ਕਹਿੰਦੇ ਕਰਦੇ ਹੋ। ਉਸਤਾਦ ਜੀ ਆ ਬੂਟ ਤੁਹਾਡੇ ਨਾ ਹੁਣ, ਮੇਰੇ ਮਰੇ ਪਿਓ ਨੂੰ ਅੱਲਾਹ ਪਾਕ ਇੰਜ ਕਰ ਦੇਵੇ ਬਸ। ਉੱਥੇ ਬਸ ਮੈਂ ਅੱਗੇ ਕਹਿਣਾ ਨਹੀਂ, ਜੇ ਤੁਹਾਡੇ ਹੋਣ ਤੇ ਕਹਿ। ਤੁਹਾਡੇ ਹੀ ਨੇ ਬਸ। ਹੁਣ ਖੁਸ਼ੋ ਸਾਰੇ, ਹੁਣ ਖੁਸ਼ੋ। ਬੂਟ ਵੀ ਤੁਹਾਡੇ ਨੇ। ਆ ਜਰਾਬਾਂ ਵੀ ਜਰਾਬਾਂ ਵੀ ਉਹ ਭਾਜੀ ਜਰਾਬਾਂ ਵੀ ਲੈ ਉਹ ਭਾਈ ਓਕੇ। ਆ ਟਿਸ਼ੂ ਵੀ ਤੁਹਾਡੇ। कैसा आया कैसा कैसा आया कैसा? ਟਿਸ਼ੂ ਕਿੰਨੇ ਆ ਸਟੀਵੀਆ ਵੀ ਤੁਹਾਡਾ। ਟਿਸ਼ੂ ਕਿੰਨੇ ਪਾਣੀ ਸਾਰਾ ਪੰਜ ਕੁਛ ਟਿਸ਼ੂ। ਲੈ ਲਓ ਸਾਰਾ ਕੁਝ। ਇਹ ਡਬਲ ठीक है जी, बूट चुक के अंदर लेके जा मेरे। ਓਏ ਹੱਥ ਨਾ ਲਾਈ ਓਏ। ले जा ਉਹ ले जा, तेन कह ਮੈਂ चल ਤੂੰ ਲਾ ਕੇ ਪਿਓ ਵੇਖਿਆ ਨਾ ਉਸਤਾਦ ਜੀ। ਫਿਰ ਹੈ ਉਹ ਵੀ ਬੰਦੇ ਤੁਹਾਡੇ ਹੀ ਗੁਣ ਗਾਉਂਦੇ ਨੇ ਸਾਰੇ ਹੀ ਜਣੇ। यार मैं कह रहा मेरे 8 ਤੋਂ 10 ਜੋੜੇ ਸੀ ਬੂਟਾਂ ਦੇ, ਬਿਲਕੁਲ ਜਿਨ੍ਹਾਂ ਚੋਂ 3 ਜੋੜੇ ਮੈਨੂੰ ਇਹਦੇ ਇੱਕ ਦੋਸਤ ਨੇ ਦਿੱਤੇ ਸੀ। ਠੀਕ ਹੈ ਜੀ, ਉਹੀ ਰਹਿ ਗਏ, ਬਾਕੀ ਮੈਨੂੰ ਲੱਭਣ ਹੀ ਕੋਈ ਨਹੀਂ ਦੇ। ਇਹਦੇ ਕੋਲ ਇਹਨੂੰ ਮਿਲਣ ਜਾਂਦਾ ਵਾ ਉੱਥੇ। ਮੇਰੀ ਆਦਤ ਇਦਾਂ ਦੀ, ਮੈਂ ਜਿੱਦ ਕਰੇ ਬੂਟ ਲਾਏ ਉਹਦੇ ਘਰ ਆਉਣ ਲੱਗਾ, ਮੈਂ ਚੱਪਲੀ ਪਾ ਕੇ ਤੇ ਮੈਂ ਵਾਪਸ ਆ ਗਿਆ, ਮੈਨੂੰ ਨਹੀਂ ਰੇਂਜ ਚ ਰਹਿੰਦਾ। ਉਹ ਇਹਦੇ ਹੋ ਗਏ, ਇਹਨੇ ਲਵੇਟ ਲਏ। ਮੇਰਾ ਤਾਂ ਸਹਿਜ ਇਹਦੇ ਘਰ ਤੇ ਮੈਂ ਅਕਸਰ ਸ਼ਰਟ ਭੁੱਲ ਕੇ ਆਉਣਾ ਨਾ, ਉਹ ਇਹਦੇ ਬੂਟ ਜਰਾਬਾਂ ਪੈਂਟ ਉਧਰ ਰਹਿ ਗਈ। ਉਸਤਾਦ ਜੀ ਗੱਲ ਰੌਲੇ ਚ ਮੇਰੇ ਘਰ ਹੀ ਬੂਟ ਹੀ ਭੁੱਲੋ, ਮੇਰੇ ਘਰ ਹੀ ਬੂਟ ਭੁੱਲੋ, ਗੱਲ ਰੌਲੇ ਚ ਏਦਾਂ। ਸ਼ਰਟ ਕੀ ਮਤਲਬ ਦੱਸੋ? ਓਏ ਉਹ ਪ੍ਰਾਪਸ ਚੇਂਜ ਕੀਤੀ ਸੀ ਭਾਈ ਸ਼ਰਟਾਂ ਦਾ ਛਾਪਰ ਲੈ ਕੇ ਗਿਆ ਤੇਰੇ ਘਰ ਇੱਕ ਦਿਨ, ਆਹੋ। ਜੋ ਤੈਨੂੰ ਕਿਹਾ ਮਿੱਠੇ ਚੋਂ ਲੈ ਲੈ ਜਿਹੜੀਆਂ ਲੈਣੀਆਂ, ਹਾਂ, ਬਸ ਤੇ ਤੂੰ ਇੱਕ ਲੈ ਲਈ ਤੇ ਮੈਂ ਇੱਧਰ ਰੱਖੀਆਂ ਸਾਈਡ ਤੇ ਛਾਪਰ, ਹਾਂ। ਤੇ ਆਉਣ ਲੱਗਿਆ ਉਹ ਵੀ ਭੁੱਲ ਕੇ ਆ ਗਿਆ। ਆ ਗੱਲ ਕਲੀਅਰ ਹੋ ਹਾਂ, ਗਈ। ਉਹਦੇ ਘਰ ਪੈਂਟ ਭੁੱਲ ਗਿਆ ਕਈ ਵਾਰੀ। ਇਹੀ ਤੇ ਮੈਂ ਕਹਿ ਰਿਹਾ ਲੈ ਜੀ, ਮੈਂ ਆਪਣੇ ਆਪ ਨੂੰ ਕਿੱਦਾਂ ਸਮਝ ਗਿਆ ਕਿ ਕਿੱਦਾਂ ਕਿੱਦਾਂ ਵਾ। ਯਾਦਾਸ਼ਤ ਉਸਤਾਦ ਜੀ ਦੀ ਕਮਜ਼ੋਰ ਆ ਤੇ ਨਹੀਂ, ਪਾ ਨਹੀਂ। ਸਾਡੇ ਤੇ ਦਿੰਦੇ। ਐ ਹੁਣ ਮੈਂ ਤੁਹਾਨੂੰ ਦੱਸਣਾ ਬੂਟ ਆਏ ਕਿੱਥੋਂ। ਇਹ ਯਾਦ ਦੱਸ ਜਾਏਗੀ, ਕਿਤੇ ਕੋਈ ਸ਼ਾ ਭੁੱਲੋਗੇ, ਕਿਤੇ ਕੋਈ ਸ਼ਾ ਭੁੱਲੋਗੇ। ਚਲੋ ਦੱਸੋ ਜੀ ਕਿੱਥੋਂ ਆਏ? ਉਸਤਾਦ ਮੁਹਤਰਮ, ਆਸਟ੍ਰੇਲੀਆ ਦੇ ਵਿੱਚ ਅਸੀਂ ਜਦੋਂ ਗਏ ਆ, ਵਾਪਸ ਆ ਰਹੇ ਪਾਕਿਸਤਾਨ ਚ, ਬੈਠਾ ਜੀ ਯਾਦ ਆ ਹਾਂ, ਕਮਰੇ ਚ। ਉਸਤਾਦ ਜੀ ਉੱਥੇ ਆਪਣੀਆਂ 3-4 ਸ਼ਰਟਾਂ ਵੀ ਲੈ ਗਏ, ਦੇ ਵਿੱਚ ਉਹਨਾਂ ਨੇ ਕੱਢ ਕੇ ਸਿੱਟ ਦਿੱਤੀਆਂ। ਹਾਂ। ਬੂਟਾਂ ਦੇ ਇੱਕ ਇਹ ਜੋੜਾ, ਇੱਕ ਚੱਪਲ, ਰਫ ਚੱਪਲ, ਉਹ ਵੀ ਛੱਡ ਆਏ। ਇੱਕ ਮੈਂ ਤੁਹਾਨੂੰ ਡੱਬੀ ਜੀ ਫੜਾਈ ਏ, ਉਹ ਲੈਂਜ਼ਾਂ ਵਾਲੀ ਡੱਬੀ, ਇੱਕ ਸ਼ੇਵਿੰਗ ਫੋਮ ਤੇ ਉਸ ਮਸ਼ੀਨ ਤੋਂ ਬਾਅਦ ਇੱਕ ਹੋਰ ਸੀ ਏਡੀ ਉਹ ਮਸ਼ੀਨ ਵੱਡੀ। ਸੀ ਸ਼ੇਵਿੰਗ। ਮੈਂ ਨਾ ਉਸਤਾਦ ਜੀ ਨੂੰ ਕਿਹਾ, ਮੈਂ ਕਿਹਾ ਉਸਤਾਦ ਜੀ ਉਹ ਸ਼ਾਮਾਂ ਤੁਸੀਂ ਉੱਥੇ ਹੀ ਭੁੱਲ ਆਏ ਹੋ ਆਪਣੇ ਕਮਰੇ 'ਚ। ਉਹ ਯਾਰ ਤੁਸੀਂ ਜਲਦੀ ਆਓ ਯਾਰ, ਜਾਣਾ ਵਾ ਮੈਂ। ਹਾਂ, ਉਸਤਾਦ ਜੀ ਸ਼ਾਮਾਂ ਭੁੱਲ ਆਏ ਹੋ ਤੁਸੀਂ। ਉਹ ਯਾਰ ਦਫਾ ਕਰ ਯਾਰ, ਤੂੰ ਆ ਜਾ। ਮੈਂ ਭਾਈ ਜਾਨ ਗਿਆ ਵਾਂ, ਮੇਰੇ ਲੈਗੇਜ ਦੇ ਵਿੱਚ ਜਗ੍ਹਾ ਸੀ, ਮੈਂ ਸਾਰੀਆਂ ਸ਼ਾਮਾਂ ਸਪੇਟੀਆਂ ਆਪਣੇ ਲੈਗੇਜ ਦੇ ਵਿੱਚ ਪਾ ਲਈਆਂ। ਤੇ ਮੈਂ ਹੁਣ ਬਹਿ ਕੇ ਮੈਂ ਕਿਹਾ ਉਸਤਾਦ ਜੀ ਉੱਥੇ ਬੂਟ ਵੀ ਸਨ, ਉਹ ਯਾਰ ਦਫਾ ਕਰ ਫੈਸਲੇ ਯਾਰ, ਨਹੀਂ ਜਗ੍ਹਾ, ਮੈਂ ਛੱਡ ਦਿੱਤੇ ਉੱਤੇ, ਕਿਸੇ ਦੇ ਕੰਮ ਆ ਜਾਣਗੇ। ਹੁਣ ਇਹ ਕਿਸ ਸੂਰਤ ਦੇ ਵਿੱਚ ਕਹਿ ਰਹੇ ਨੇ ਕਿ ਯਾਰ ਅੱਛਾ ਜੀ, ਤੁਸੀਂ ਗੱਲ ਕਰ ਲਈ। ਹਾਂਜੀ ਕਰ ਲੈ। ਪਹਿਲੇ ਤੇ ਤੂੰ ਹਰਾਮਖੋਰੀ ਜਿਹੜੀ ਇੱਕ ਕਿਹਦੇ ਉਸਤਾਦ ਦੀ ਬੇਅਦਬੀ ਕੀਤੀ, ਜਦੋਂ ਮੈਂ ਤੈਨੂੰ ਕਿਹਾ ਕਿ ਛੱਡ ਦੇ, ਆਹ
ਤੂੰ ਕੌਣ ਉਹਨਾਂ ਤੋਂ ਚੁੱਕ ਕੇ ਆਪਣੇ ਬੈਗ 'ਚ ਪਾ ਓਏ 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 ਇੱਕ ਮਿੰਟ ਠਹਿਰ ਜਾ। ਵਾਹ। ਉਸ ਤੋਂ ਬਾਅਦ ਇਹ ਬੂਟ ਮੈਂ ਸੱਚੀ ਉੱਥੇ ਭੁੱਲਿਆ ਵਾਂ। ਇਹ ਬੂਟ ਜਿਹੜੇ ਤੂੰ ਪਾਏ ਆ, ਉਹ ਜਿਹੜੀਆਂ ਚੀਜ਼ਾਂ ਮੈਂ ਅੱਜ ਵੀ ਮੈਨੂੰ ਯਾਦ ਆ, ਮੈਨੂੰ ਪਤਾ ਕਿਹੜੀਆਂ ਕਿਹੜੀਆਂ ਸੀ। ਪੁਰਾਣੀਆਂ ਸ਼ਰਟਾਂ ਸੀ ਮੇਰੇ ਬੈਗ 'ਚ, ਨਵਾਂ ਸਮਾਨ ਸੀ, ਛੋਟਾ ਬੈਗ ਸੀ, ਨਹੀਂ ਸੀ। ਲੇਕਿਨ ਇਹ ਬੂਟ ਮੈਨੂੰ ਨਹੀਂ ਸੀ ਪਤਾ ਕਿੱਥੇ ਹੈਗੇ, ਇਹ ਮੈਂ ਜੈਨੂਅਨ ਭੁੱਲਿਆ। ਤੂੰ ਲੈਣ ਦਾ ਅੱਲਾ ਤੇਰਾ ਭਲਾ ਕਰੇ। ਗੱਲ ਸੁਣ ਲਾ ਅਗਲੀ, ਅੱਗੇ ਤੂੰ ਜਰਾਬਾਂ ਬੂਟ ਤੂੰ ਪੂਰਾ ਪੇਅਰ ਕਰ ਰਿਹਾ, ਤੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਮੇਰੀਆਂ ਚੀਜ਼ਾਂ ਪਾਉਣੀਆਂ ਨੇ। ਹੁਣ ਤੂੰ ਅੱਗੇ ਜਰਾਬਾਂ ਸੀ, ਜਦੋਂ ਇਹਦਾ ਐਕਸੀਡੈਂਟ ਹੋਇਆ ਤੁਸੀਂ ਹਿਸਾਬ ਲਾਓ, ਉਹ ਕਮ ਸੇ ਕਮ 2-2 3-3 ਹਜ਼ਾਰ ਰੁਪਏ ਦੀ ਇੱਕ ਜਰਾਬ ਦਾ ਜੋੜਾ ਸੀ। ਉਹ ਇੰਨਾ ਕਿ ਮੈਨੂੰ ਪਿਆਰਾ ਗਿਫਟ ਆਇਆ ਸੀ ਨਾ, ਜਿਹਨੇ ਉਹ ਗਿਫਟ ਦਿੱਤਾ ਸੀ, ਉਹ ਜਰਾਬਾਂ ਕਹਿਣ ਨੂੰ ਕੀ ਜਰਾਬਾਂ ਉਸਤਾਦ ਜੀ, ਜਰਾਬਾਂ 10-10 20 ਹਜ਼ਾਰ ਰੁਪਏ ਦਾ ਜੋੜਾ ਜਰਾਬਾਂ ਦਾ। ਬਿਲਕੁਲ ਤੁਸੀਂ ਪਾਈਆਂ ਉਹਨੇ ਨਹੀਂ ਜਰਾਬਾਂ ਲਿਆਂਦੀਆਂ, ਮੈਂ ਕਿਹਾ ਯਾਰ ਆ ਵੀ ਜਰਾਬਾਂ ਹੁੰਦੀਆਂ ਨੇ। ਕਿਆ ਸਾਲ ਗਿਆ ਪੂਰਾ, ਅਗਲੀਆਂ ਸਰਦੀਆਂ ਆ ਗਈਆਂ, ਪਤਾ ਲੱਗਾ ਫੈਸਲ ਰਾਮੇ ਸਾਹਿਬ ਦਾ ਐਕਸੀਡੈਂਟ ਹੋਇਆ, ਲੱਤ ਟੁੱਟ ਗਈ, ਲੱਤ ਤੋਂ ਹੱਡੀ ਟੁੱਟੀ ਪਈ, ਖੂਨੋ ਖੂਨ ਇਹ ਵੋ। ਮੈਂ ਹਸਪਤਾਲ ਗਿਆ ਤੇ ਮੈਂ ਹੁਣ ਇਦਾਂ ਦੀ ਮੇਰੇ ਕੋਲ ਨਹੀਂ ਵੇਖਿਆ ਇਹਨਾਂ ਹਿਸਾਬ ਕਿਤਾਬ, ਤੇ ਮੈਂ ਗਿਆ ਆਪਣੀਆਂ ਲੋਕ, ਯਾਰ ਮੈਂ ਦੂਰੋਂ ਹੀ ਐ ਕਰਕੇ ਵੇਖ ਲੂੰਗਾ, ਮੈਨੂੰ ਆਪ ਨੂੰ ਕੁਝ ਹੋਣ ਲੱਗ ਪੈਣਾ। ਤੇ ਮੈਨੂੰ ਇਹਦੀਆਂ ਪੈਰ ਨਜ਼ਰ ਆਏ ਨੇ ਸਟ੍ਰੈਚਰ ਦੇ ਪਏ ਦੇ, ਤੇ ਜਰਾਬ ਚੜੀ ਦੋਵਾਂ ਤੇ ਜਰਾਬਾਂ ਚੜੀਆਂ। ਤੇ ਮੈਂ ਇੰਜ ਕਰਕੇ ਅੱਗੇ ਹੋਇਆ ਵਾਂ, ਤੇ ਮੈਂ ਪਰੇ ਨਹੀਂ ਵੇਖ ਰਿਹਾ ਲੱਤਾਂ ਨੂੰ, ਮੈਂ ਉਹਦੇ ਵੇਖ ਦੇ ਵਿੱਚ ਇੰਜ ਜਾ ਕੇ ਨਾ ਤੇ ਇਹਦੇ ਪੈਰਾਂ ਨੂੰ ਇੰਜ ਕਰਨ ਲੱਗ ਪਿਆ, ਤੇ ਅੱਗੋਂ ਲੱਤ ਟੁੱਟੀ ਆ। ਤੇ ਮੈਂ ਜਰਾਬਾਂ ਵੇਖੀ ਜਾ ਰਿਹਾ ਤੇ ਵੀ ਹਾਏ, ਤੇ ਮੈਂ ਕਹਾਂ ਫੈਸਲ ਸਾਹਿਬ ਜਰਾਬਾਂ ਮੇਰੀਆਂ ਨੇ। ਤੇ ਡਾਕਟਰ ਵੀ ਤੇ ਸਾਰੇ ਇਹਦੇ ਘਰ ਦੇ ਵੇਖਣਾ, ਮੈਂ ਕਿਹਾ ਜਰਾਬਾਂ ਲਾ। ਯਾਰ ਉੱਥੇ ਮੈਂ ਸਟ੍ਰੈਚਰ ਦੇ ਤੇ ਪਿਆ ਸਟ੍ਰੈਚਰ ਤੇ ਪਿਆ ਹੀ ਆਹੀ ਆਈਟਮ ਕਸਮਾਂ ਖਾਈ ਗਿਆ। ਵਾਂ। ਯਾਰ ਹਾਏ ਮੇਰੀਆਂ ਨੇ ਸੱਚ ਮੈਂ ਮਰ ਗਿਆ, ਕਸਮ ਮੇਰੀਆਂ ਨੇ ਇਹਦਾ ਮੈਂ ਚਿੱਟਾਂ ਲਾਈਆਂ ਨੇ। ਤੈਨੂੰ ਹੁਣ ਮੇਰੀ ਗੱਲ ਸੁਣ ਲਾ, ਉਸਤਾਦ ਜੀ ਇੱਕ ਤੂੰ ਆ ਬੂਟ ਮੈਨੂੰ ਦੇਤੇ ਨਾ, ਮੇਰੀ ਗੱਲ ਸੁਣ ਲੈ ਯਾਰ, ਤੈਨੂੰ ਮੈਂ ਇੱਕ ਬੂਟ ਦੇਣਾ ਇਹਦੇ ਨਾਲੋਂ ਵੀ ਜ਼ਾਲਮ, ਔਰ ਮੈਂ ਹਾਲੇ ਤੱਕ ਉਹਨਾਂ ਦੇ ਵਿੱਚ ਪੈਰ ਵੀ ਨਹੀਂ ਪਾਇਆ। ਹਾਂ ਮੇਰਾ ਦਿਲ ਹੀ ਨਹੀਂ ਕੀਤਾ ਪੈਰ ਪਾਉਣ ਨੂੰ, ਔਰ ਮੇਰੇ ਰੱਬ ਕੀ ਸੁਣਿਆ, ਰੱਬ ਨੇ ਕਿਹਾ ਅੱਲਾ ਮੈਂ ਤੇਰਾ ਪਵਾਉਣਾ ਹੀ ਨਹੀਂ ਪੈਰ ਵਿੱਚ। ਸਹੀ ਠੀਕ ਆ ਜੀ, ਕਿਉਂਕਿ ਉਹ ਸੋਹਣੇ ਏਡੇ ਲੱਗਦੇ ਸੀ, ਮੈਂ ਕਿਹਾ ਵੀ ਗੰਦੇ ਹੋਣਗੇ। ਲਿਆ ਜਰਾ ਉਹ ਨੁੱਕਰ 'ਚ ਜਿਹੜੇ ਉਰੇ ਪੈਨ ਨਵੇਂ ਫੜ ਕੇ ਲਿਆ। ਦੇਖੋ ਉਸਤਾਦ ਜੀ, ਇੱਕ ਮਿੰਟ ਮਿੱਠੇ ਵਿੱਚ ਨਾ ਬੋਲਣ ਤੈਨੂੰ ਮੈਂ ਤੁਸੀਂ ਦਿੰਦਾ। ਸਾਰੇ। ਉਸਤਾਦ ਜੀ ਮੇਰੀਆਂ ਅੱਖਾਂ 'ਚ ਅੱਖਾਂ ਪਾਣਾ ਜ਼ਰਾ, ਮੈਂ ਤੁਹਾਨੂੰ ਚੋਰ ਲੱਗਦਾ ਜੀ ਇਹ ਦੇਖਾ ਸਾਈਡ ਤੇ ਕਰਾ ਕੇ ਵੀ ਓਏ ਇੱਕ ਮਿੰਟ ਠਹਿਰ ਜਾਓ, ਇੱਕ ਮਿੰਟ ਠਹਿਰ ਜਾ ਉਹ ਯਾਰ ਤੇ ਉਹ ਬਲਰ ਨਜ਼ਰ ਆ ਰਿਹਾ। 12 ਆ ਹੁਣ ਨਹੀਂ ਲੱਗ ਰਿਹਾ, ਪਹਿਲੇ ਕੋ ਲੱਗ ਰਿਹਾ ਸੀ। ਉਸਤਾਦ ਜੀ ਉਹ ਕਸਮ ਦੀ ਚਾਖਾ ਗੱਲ ਦਾ ਹੈ, ਥੋੜਾ ਰੋਲਾ ਸੀ। ਫੈਸਲ ਰਾਮੇ ਜੋ ਮਰਜ਼ੀ ਕਰ ਸਕਦਾ, ਲੇਕਿਨ ਚੋਰੀ ਫੜੀ, ਦਾ ਆ ਨਹੀਂ ਬੂਟ ਫੜੀ। ਇਲਜ਼ਾਮ ਲਾ ਸਕਦਾ। ਲਓ ਜੀ, ਫੈਸਲ ਸਾਹਿਬ ਉਹਨਾਂ ਦਾ ਥੱਲਾ ਤੁਹਾਨੂੰ ਦੱਸੇਗਾ ਤੁਹਾਡੀ ਚਾਹ ਆਈ ਉਹ ਪਈ ਹੈ। ਜ਼ਮੀਨ ਤੇ ਲੱਗੇ ਹੀ ਨਹੀਂ। ਫੈਸਲ ਸਾਹਿਬ ਇਹਨਾਂ ਦਾ ਥੱਲਾ ਤੁਹਾਨੂੰ ਦੱਸੇਗਾ ਕਿ ਬੂਟ ਜ਼ਮੀਨ ਤੇ ਨਹੀਂ ਲੱਗੇ, ਸਵੈਸਟ ਟਿਕਟ ਹੈ ਬੂਟ ਮੈਡੀਕੇਟਡ ਹੈਗੇ ਆ। ਨਹੀਂ ਜ਼ਮੀਨ ਨਾਲ ਲੱਗੇ ਨਹੀਂ। ਨਹੀਂ ਲੱਗੇ ਜਿਹੜੇ ਉੱਥੇ ਪਏ ਆ ਉਹਦੀ ਮਿੱਟੀ ਆ ਜੀ ਜਿਹੜੇ ਜ਼ੀਰੋ ਸੋਲ। ਅਜਰਾ ਬਣਾਈ ਯਾਰ। ਇਹ ਦੇਖੋ ਜੀ ਬੂਟ ਸ਼ੂਜ਼ ਦੇਖ ਲਓ, ਯਾਰ ਮੇਰੇ ਨਹੀਂ ਪਾਏ। ਉਸਤਾਦ ਨੇ ਦਿੱਤੇ ਨੇ ਮੈਨੂੰ ਕਰ ਠੀਕ ਹੈ ਜੀ। ਇਹ ਉਸਤਾਦ ਨੂੰ ਦੇ ਕੇ ਫਿਰ ਕਿਸੇ ਸਾਲ ਬਾਅਦ ਤੁਹਾਨੂੰ ਮੁੱਦਾ ਪਾ ਦੇਣਾ ਕੋਈ ਕੋਈ। ਜਨਾਬ ਨੂੰ ਹੱਥ ਨਾਲ ਨਹੀਂ ਅਲਰਜੀ ਹੋ ਆ ਜਾਂਦੀ। ਦੇਖ ਲਓ ਸ਼ੂਜ਼ ਪਾਏ। ਹੁਣ ਗੱਲ ਹੈ ਵਾ ਇਹ ਮੈਂ ਲੈ ਤੇ ਲਵਾਂ, ਲੇਕਿਨ ਉਸਤਾਦ ਜੀ ਆਹ ਇਲਜ਼ਾਮ ਮੇਰੇ ਤੇ ਕਿੱਥੇ ਲਾਣਾ ਹੈ? ਇਹ ਹੁਣ ਇਹਨਾਂ ਨੇ ਆਪੇ ਹੀ ਦਿੱਤੇ ਨੇ, ਨਹੀਂ ਹੁਣ ਤੇ ਸਾਰੇ ਗਵਾਹ ਨੇ ਯਾਰ। ਗਵਾਹ ਨੇ ਨਾ। ਆ ਲਓ ਵਿੱਚੋਂ ਹੁਣ ਚੀਜ਼ਾਂ ਵੀ 15 20 ਦਿਨਾਂ ਆ ਬਾਅਦ ਦੇਖੋ ਭਾਈ, ਹਾਂਜੀ। ਇਹ ਵੀ ਹਲੇ ਆਪ ਕੱਢ ਰਹੇ, ਆ ਦੇਖੋ। ਸਾਜਿਦ ਸੀ ਬਾਕੀ ਨਹੀਂ ਪਾਏ। ਵਾਹ ਵਾਹ ਵਾਹ। ਭਾਈ ਦੀ ਗੱਲ ਕਰਦਾ ਉਹਨਾਂ ਨੇ ਉਸਤਾਦ ਜੀ ਨਹੀਂ ਨਹੀਂ ਓਕੇ, ਪਾ ਕੇ ਦੇਖ ਲਓ ਨਾ ਤੁਸੀਂ। ਮੈਂ ਕਹਿੰਦਾ ਆ ਗਏ ਇੱਥੇ ਪਾ ਕੇ ਬਹਿ ਜਾਓ ਏਦਾਂ ਹੀ, ਮੁੜ ਕੇ ਕੋਈ ਲਵਾ ਨਾ ਲਵੇ। ਤੁਹਾਡੇ ਮੇਰੇ ਨਾਲ ਤੇ ਕੀ ਹੁੰਦਾ ਹੈ? ਉਹ ਵਿਚਾਰੇ ਆਪ ਸ਼ੋਅ ਤੇ ਜਾਂਦੇ ਨੇ, ਉਹੀ ਬੂਟ ਹਰ ਸ਼ੋਅ 'ਚ ਉਹੀ ਬੂਟ ਯਾਰ। ਕੋਈ ਓਏ ਉਹਨਾਂ ਦੀ ਆਜਜ਼ੀ ਨੂੰ ਭਾਗਾ। ਅੱਜ ਦੀ ਤੇ ਪਾ ਕੇ ਚੈੱਕ ਕਰ ਲਓ। ਆ ਗਏ ਨੇ ਲੈ। ਖੜੇ ਹੋ ਜਾਓ ਟੀਡਾ ਨੇ ਖੜੇ ਹੋ ਜਾਓ, ਕੋਈ ਨਹੀਂ। ਹੈਲੋ। ਫਰੇਮ ਖੋਲ ਦੇ ਯਾਰ। ਉਹ ਹੁਣ ਜਿਹੜੇ ਤੇਰੇ ਕੋ ਮੈਂ ਲਏ ਨਾ ਇਹਦੇ ਨਾਲੋਂ ਅੱਧੇ ਵੀ ਨਹੀਂ ਹੈਗੇ। ਹਾਂਜੀ ਲੇਕਿਨ ਉਹ ਪਸੰਦ ਆਵਾ ਤੁਹਾਨੂੰ। ਲੇਕਿਨ ਉਹ ਪਾਏ ਮੇਰੇ ਉਸਤਾਦ ਨੇ ਸੀ, ਇਹ ਮੇਰੇ ਉਸਤਾਦ ਨੇ ਦਿੱਤੇ ਮੈਨੂੰ। ਇਹਦਾ ਪਾ ਕੇ ਬਹਿ ਜਾਓ ਟੀਡਾ। ਸਤਾਈ ਟੀਡਾ ਜਾਂ ਤਾਂ ਚੌਂਕੜੀ। ਬੂਟ ਦੇ ਤਸਮੇ ਖੁੱਲੇ ਹੁਣ ਤਾਂ ਸ਼ਾਗਿਰਦ ਨੂੰ ਵੀ ਹਿਆ ਕਰਨੀ ਚਾਹੀਦੀ ਹੈ। ਲਓ ਜੀ ਠੀਕ ਹੈ ਜੀ ਭਾਜੀ। ਬੂਟਾਂ ਦੇ ਬਦਲੇ ਬੂਟ। ਅੱਛਾ, ਲੇਕਿਨ ਉਸਤਾਦ ਜੀ ਮਾਦਰਤ ਨਾਲ ਚੋਰੀ ਦਾ ਇਲਜ਼ਾਮ ਨਾ ਲਾਇਆ ਕਰੋ। ਪਤਾ ਕੀ ਅਸੀਂ ਸਾਰਾ ਕੁਝ ਨਹੀਂ, ਹੈ ਨਹੀਂ। ਲੇਕਿਨ ਚੋਰ ਨਹੀਂ ਹੈ ਮਿੱਠੇ। ਤੂੰ ਹੋ ਸਕਦਾ, ਉਹ ਹੋ ਸਕਦਾ, ਆ ਹੋ ਸਕਦਾ।
ਲੇਕਿਨ ਅਸੀਂ ਗਰਦਨ ਕਟਵਾ ਸਕਦੇ ਹਾਂ ਲੇਕਿਨ ਚੋਰੀ ਨਹੀਂ ਕਰ ਸਕਦੇ। ਵੈਸੇ ਤੁਸੀਂ ਤੁਹਾਨੂੰ ਲਿਆ ਕੇ ਤੇ ਦਿਖਾਉਣੇ ਚਾਹੀਦੇ ਉਸਤਾਦ ਜੀ, ਆ ਦੇਖੋ ਬੂਟ ਤੁਹਾਨੂੰ ਚਾਹੀਦੇ, ਮੈਂ ਪਾ ਲਵਾਂ। ਅੱਛਾ, ਤੁਸੀਂ ਭੁੱਲ ਗਏ ਸੀ, ਤੁਸੀਂ ਰੇਂਜ ਨਹੀਂ ਰਿਹਾ ਹੋਣਾ, ਮੈਂ ਤੁਹਾਨੂੰ ਏਦਾਂ ਪਤਾ ਹੈ ਕਿ ਤੁਸੀਂ ਦਿਮਾਗ ਹੀ ਆ ਗਈ ਇੱਥੇ। ਕੱਲ ਇੱਕ ਜੁੱਤੀ ਪਾ ਕੇ ਜਿਹੜੀ ਉਸਤਾਦ ਨੇ ਉਹ ਵੀ ਲਵਾ ਕੇ ਮੈਨੂੰ ਇਹ ਬੂਟ ਦੇ ਦਿੱਤੇ। ਅੱਛਾ, ਚੋਰ ਅਸੀਂ ਹੋ ਸਕਦੇ ਆ, ਚੀਜ਼ਾਂ ਇਹਨਾਂ ਕੋਲ ਬਰਾਮਦ ਹੋਣਗੀਆਂ। ਇਸ ਤੋਂ ਵੀ ਅੱਛੀ ਚੀਜ਼ ਗੱਲ ਮੈਂ ਪਰਫਿਊਮ ਇਹਨਾਂ ਕੋਲ ਨਿਕਲੇ ਆ, ਜਰਾਬਾਂ ਇਹਨਾਂ ਕੋਲ, ਬਨੈਨਾ ਇਹਨਾਂ ਕੋਲ, ਸ਼ਰਟਾਂ ਸਟੇਜ ਤੱਕ ਇਹਨਾਂ ਦੀ ਜੁੱਤੀ ਗਈ ਹੋਈ ਆ। ਯਾਰ ਚੋਰ ਨਹੀਂ ਹੋ ਸਕਦਾ ਫੈਸਲ, ਸਭ ਕੁਝ ਹੋ ਸਕਦਾ, ਚੋਰ ਨਹੀਂ ਹੋ ਸਕਦਾ। ਇੰਨਾ ਬੰਦਾ ਭੁੱਲ ਵੀ ਨਹੀਂ ਸਕਦਾ, ਇੰਨੀ ਵੀ ਬੰਦੇ ਨੂੰ ਅਕਲ ਨਹੀਂ ਹੈਗੀ ਕਿ ਮੈਂ ਕਿਹਦੀ ਜੁੱਤੀ ਪਾਉਣੇ ਆ। ਇਹ ਚੋਰੀ ਕਰਦੇ ਆ। ਯਾਰ ਹੌਬੀ ਨੂੰ ਤੁਸੀਂ ਚੋਰੀ ਨਾ ਕਹੋ। ਹਾਂ, ਕਿਸ ਚੀਜ਼ ਦੀ ਕਮੀ? ਯਾਰ ਉਸਤਾਦ ਜੀ ਦੀ ਜਿਹੜੀ ਸ਼ੈ ਹੈ ਨਾ, ਮੈਂ ਕਹਿੰਦਾ ਉੱਤੇ ਮੇਰਾ ਹੱਕ ਆ। ਫਿਰ ਡੱਬੇ ਰਖਵਾਵਾਂ ਲੋਟਰ ਤੇ, ਅੰਦਰੋਂ ਵੇਲਾ ਕਰ ਦਈਏ, ਲੈ ਜਾਓ ਘਰ ਸਾਰਾ ਕੁਛ। ਬੈੱਡ ਚੁੱਕੋ ਜੀ, ਮੈਂ ਤਾਂ ਕਰਦਾ। ਮੇਰੇ ਬਜ਼ੁਰਗ ਮੇਰਾ ਬਾਪ ਬਜ਼ੁਰਗ ਕਿਹੜੇ? ਬਜ਼ੁਰਗ ਨਾ ਕਹੀ ਉਸਤਾਦ ਜੀ ਨੂੰ। ਕਿਉਂ? ਕੱਚੀ ਗਲੀ ਆ, ਇਹ ਫੁੱਟਿਆ ਫੁੱਲ ਹਲੇ। ਕੱਚੀ ਗਲੀ ਉਸਤਾਦ ਜੀ ਤੁਹਾਨੂੰ ਕਹਿਣ ਡਿਆ ਜੀ, ਤੁਹਾਨੂੰ ਪਤਾ ਹੀ ਨਹੀਂ ਕੱਚੀ ਗਲੀ ਕਿਹਨੂੰ ਕਹਿੰਦੇ ਨੇ। ਆ ਵੇਖੋ ਇਹਨੇ ਤੁਹਾਨੂੰ ਕੱਚੀ ਗਲੀ ਕਮ ਉਮਰ ਕਮ ਸਿਨ ਨੇ ਹਲੇ, ਕੀ ਫਿੱਟ ਫਾਟ ਨੇ। ਓਏ ਪਤਾ ਕੀ ਗੱਲ, ਚੋਰੀ ਕੋਈ ਨਹੀਂ ਹੁੰਦਾ, ਉਸਤਾਦ ਜੀ ਆਪੇ ਹੀ ਦੇ ਕੇ ਤੇ ਬਾਅਦ ਦੇ ਵਿੱਚੋਂ ਭੁੱਲ ਜਾਂਦੇ ਆ। ਹੁਣ ਤੇਰੇ ਵੱਲੋਂ ਨਹੀਂ, ਸ਼ਾਇਦ ਉਸਤਾਦ ਭੁੱਲ ਗਏ ਆ, ਪ੍ਰੌਪਸ ਦਾ ਸਮਾਨ ਭੁੱਲ ਗਏ। ਮੇਰੇ ਵੱਲ ਹੁਣ ਇਹਨਾਂ ਨੇ ਗੈਟਅਪ ਕੀਤਾ ਉੱਥੇ ਚੌਧਰੀ ਦਾ, ਤੇ ਉਹ ਪੈਂਟਾਂ ਸ਼ਰਟ ਉਧਰ ਹੋ ਗਈ, ਤੇ ਹੁਣ ਧੋਤੀ ਤੇ ਕੁੜਤਾ ਪਾਇਆ ਹੈ ਇਹਨਾਂ ਨੇ ਚੌਧਰੀ, ਸ਼ਲਵਾਰ ਕਮੀਜ਼ ਪਾਈਏ ਤੇ ਪੈਂਟ ਸ਼ਰਟ ਮੇਰੀ ਬੈਠਕ ਚ ਲਾਈਏ ਤੇ ਸ਼ਲਵਾਰ ਕਮੀਜ਼ ਪਾਈਏ ਤੇ ਸ਼ੋਅ ਖਤਮ ਕੀਤਾ ਹੈ। ਤੇ ਕਿਹਨਾਂ ਨੇ? ਉਸਤਾਦ ਹੋਰਾਂ ਨੇ। ਕੀ ਕੀਤਾ ਕੀ ਆ? ਉਹ ਯਾਰ ਪੈਂਟ ਸ਼ਰਟ ਪਾਈਏ ਤੇ ਚੌਧਰੀ ਦਾ ਗੈਟਅਪ ਕਰਨਾ ਸੀਗਾ, ਹਾਂ, ਤੇ ਉਹ ਚੌਧਰੀ ਦਾ ਗੈਟਅਪ ਕੀਤਾ ਵਾ, ਤੇ ਪੈਂਟ ਸ਼ਰਟ ਉੱਥੇ ਮੇਰੀ ਬੈਠਕ ਦੇ ਵਿੱਚ ਹੀ ਪਈ ਹੈ, ਤੇ ਸ਼ੋਅ ਖਤਮ ਕਰਕੇ ਘਰ। ਚੌਧਰੀ ਵਾਲੇ ਸ਼ੋਅ ਦਾ ਲਿੰਕ ਸੈਂਡ ਕਰਨਾ, ਹੁਣ ਮੈਂ ਕਦੀ ਦੇਖਿਆ ਨਹੀਂ। ਉਸ ਬਜ਼ਾਰੇ ਬੇਵਕੂਫ ਦੇ ਵਿੱਚ ਚੌਧਰੀ ਬਣੇ ਨੇ। ਉਹ ਰਿਕਾਰਡ ਨਹੀਂ ਹੋਇਆ। ਇਹ ਤੇ ਉਸਤਾਦ ਜੀ ਲਾ ਕੇ ਭੁੱਲਾਉਂਦੇ ਹਰ ਸ਼ੈ। ਹੁਣ ਜੁੱਤੀ ਜਿੱਥੇ ਲਾਉਣੀ ਉੱਥੇ ਛੱਡ ਆਉਣੀ, ਉਹੀ ਹਿਸਾਬ ਤਾਂ ਭੁੱਲ ਜਾਂਦੇ ਆ ਨਾ। ਐ ਤਾਂ ਹੋਣੇ ਨਹੀਂ ਗਏ ਉਸਤਾਦ ਜੀ, ਇਹ ਕਦੋਂ ਦੀ ਆਦਤ ਹੈ ਤੁਹਾਡੀ ਭੁੱਲਣ ਦੀ? ਯਾਰ ਵੱਡੇ ਬੰਦਿਆਂ ਨੂੰ ਹੁੰਦੀ ਉਸਤਾਦ ਜੀ, ਅਟਲ ਬਿਹਾਰੀ ਵਾਜਪਾਈ ਸਾਹਿਬ ਜਿਹੜੇ ਇੰਡੀਆ ਦੇ ਬਚਪਨ ਤੋਂ ਹੀ ਆਦਤ ਹੈ, ਛੋਟੇ ਹੁੰਦੇ ਤੋਂ। ਭੁੱਲਣ ਦੀ? ਹੂੰ। ਲੇਕਿਨ ਕੰਮ ਦੀ ਹੈ ਨਹੀਂ ਭੁੱਲਦੇ ਤੁਸੀਂ। ਨਹੀਂ, ਗਾਣਾ ਨਹੀਂ ਭੁੱਲਦਾ ਮੈਨੂੰ। ਕੋਈ ਗਾਣਾ ਦੱਸ ਰਫੀ ਸਾਹਿਬ ਦਾ ਤੈਨੂੰ ਵਾਲੇ A to Z ਪੂਰਾ ਸੁਣਾਉਣਾ। ਜਗ ਦੇ ਚ ਕਿਸ਼ੋਰ ਸਾਹਿਬ ਦਾ ਕੋਈ ਗਾਣਾ 27 ਅੰਤਰੇ ਸਾਰੇ ਤੈਨੂੰ ਸੁਣਾਉਣਾ। ਵਾਹ ਵਾਹ। ਇਹ ਨਹੀਂ ਮੈਂ ਭੁੱਲਦਾ, ਕੋਈ ਗੱਲ ਯਾਦ ਕੀਤੀ ਨਹੀਂ ਭੁੱਲਦਾ। ਕਾਰਡ ਦਾ ਨੰਬਰ ਮੈਂ ਇੱਕ ਵਾਰੀ ਵੇਖ ਕੇ ਪੂਰਾ ਕਾਪੀ ਪੇਸਟ ਕਰ ਦੇਣਾ ਹੁੰਦਾ ਸੀ। ਕਾਰਡ ਕਿਹੜਾ? ਜਿਹੜਾ ਕਾਰਡ ਚੱਲਦਾ ਹੁੰਦਾ ਸੀ 16 ਇੰਚ 16 ਇੰਚਿਆਂ ਦਾ, ਮੈਂ ਇੰਜ ਕਰਕੇ ਨਾ ਜ਼ਿਆਦਾ ਤੋਂ 4 ਤੋਂ 5 ਸਕਿੰਟ 'ਚ ਇੱਕ ਤਰਤੀਬ ਮੈਂ ਲਾਈ ਹੁੰਦੀ ਸੀ, ਉਹਨੂੰ ਮੈਂ ਇੰਜ ਕਰਕੇ ਕਾਰਡ ਪਰੇ ਕਰ ਲਾ, ਮੈਂ ਤੈਨੂੰ ਮੋਬਾਈਲ 'ਚ ਫੀਡ ਕਰ ਦਿੰਦਾ ਸੀ। ਉਸਤਾਦ ਜੀ ਤੁਹਾਡਾ ਪਾਸਵਰਡ ਵੀ ਕਿੰਨਾ ਹੀ ਹੁਣ ਵੀ ਬੈਂਕ ਅਕਾਊਂਟ ਤੋਂ ਮੈਨੂੰ ਕੋਈ ਦੇ ਦੇ ਇੱਥੇ ਖਲੋ ਕੇ ਬੈਂਕ ਅਕਾਊਂਟ 13 12 14 ਇੰਚਿਆਂ ਦਾ, ਮੈਂ ਇੱਕ ਵਾਰੀ ਇੰਜ ਪੜੂੰਗਾ ਤੇ ਉਧਰ ਲਿਖ ਦੂੰਗਾ, ਲੇਕਿਨ ਚੀਜ਼ ਮੈਂ ਭੁੱਲ ਜਾਣਾ। ਕੋਈ ਗੱਲ ਉਸਤਾਦ ਜੀ ਮੈਂ ਅੱਗੇ ਹੀ ਕਹਿੰਦਾ, ਤੁਸੀਂ ਕੋਈ ਏਲੀਅਨ ਹੋ, ਤੁਸੀਂ ਇੱਧਰ ਨਹੀਂ ਰੱਖ ਕੇ ਚੀਜ਼ ਭੁੱਲ ਜਾਣਾ, ਉਧਰ ਕਰ ਲੈਣਾ ਉਧਰ ਕਰ ਲੈਣਾ। ਇੰਨਾ ਦਿਮਾਗ Alien ਉਸਤਾਦ ਨਹੀਂ। ਜੀ ਹੁੰਦਾ ਹੀ ਨਹੀਂ ਬੰਦਿਆਂ ਦਾ। ਯਾਰ ਭਰਾਵਾ ਕੀ ਕਰਦੇ ਕੀ ਕੁਝ ਵੀ ਨਹੀਂ, ਕਿਹੜਾ ਦਿਮਾਗ ਦਾ? ਆਹ ਦੱਸ ਇਹਨੂੰ ਦੱਸ। ਕੀ ਦਾ- ਕਰਦੀ ਜਦੋਂ ਸਾਰੇ ਜਣੇ ਲੇਟੇ ਰਹਿਣਾ ਵਾ, ਸੋਚ ਵਿਚਾਰ ਕਰ ਕਹਿਣ ਭਰਾਉਣਗੇ ਕਦੀ ਦੱਸ ਮੈਨੂੰ। ਬੜੀ ਵਾਰੀ ਹੁਣ ਪੜ ਕੇ ਜੋ ਦਿਮਾਗ ਕੀ ਕਹਿਣਾ ਪਾਣੀ ਦੀਆਂ, ਤੂੰ ਜ਼ਿੰਦਗੀ 'ਚ 30 ਕਹਿਣਾ ਮੋਢੇ ਤੇ ਚੁੱਕ ਕੇ ਲੋਕਾਂ ਦੇ ਛੱਡ ਕੇ ਨਹੀਂ ਆਇਆ ਕਦੀ ਕਿਤੇ। ਮੈਂ ਤੀਜੀ ਮੰਜ਼ਿਲ ਤੇ ਪਹੁੰਚਾਈਆਂ ਨਾ ਕਰਿਆ ਕਰ ਇਹ ਕਦੋਂ ਬੇਟੇ। ਦੀਆਂ ਗੱਲਾਂ? ਤੁਹਾਡਾ ਲੱਗ ਗਿਆ, ਸ਼ੁਕਰ ਕਰੋ। ਸ਼ੁਕਰ ਤੁਹਾਡਾ ਵੀ ਲੱਗਾ। ਨਹੀਂ। ਓਏ ਇਹ ਗੱਲ ਸਹੀ ਹੈ ਮਿੱਠੇ, ਤੁਹਾਨੂੰ ਕਸਮ ਦੀ ਗੱਲ ਪਲੇਟ 'ਚ ਦਿੱਤੀ। ਲਓ ਜੀ, ਇਹ ਤੇ ਗੱਲ ਭਾਈ ਪੱਕੀ ਹੋ ਗਈ। ਸ਼ਾਹਦ ਨੇ ਤੈਨੂੰ ਤਾਂ ਦੱਸਿਆ ਨਹੀਂ ਦੁਨੀਆ ਨਿਊਜ਼ ਤੇ। ਤੁਹਾਨੂੰ ਪੈਣ ਦੀ ਸਟਰਗਲ ਕਰਨੀ, ਤੁਹਾਨੂੰ ਪੱਕੀ ਪਕਾਈ ਲੱਭੀ ਆ। ਨਹੀਂ ਭਾਈ ਫੈਸਲ, ਸਟਰਗਲ ਦੇ ਦੌਰ ਗਏ ਆ, ਕਾਹਦੇ ਤੋਂ ਗਏ ਆ? ਹੁਣ ਕੋਈ ਸਟਰਗਲ ਨਹੀਂ ਆ। ਉਹ ਮੇਰੀ ਜਾਨ, ਜਿੰਨੇ ਸਟਰਗਲ ਕਰਕੇ ਕੰਮ ਹਾਸਲ ਕੀਤਾ ਨਾ, ਕਦਰ ਉਹਨੂੰ ਹੀ ਹੁੰਦੀ ਹੈ। ਭਾਵੇਂ ਤੁਸੀਂ ਆ ਮੂੰਹ ਚੁੱਕ ਕੇ ਇੱਧਰ ਆ ਗਏ, ਤੁਸੀਂ ਬਾਦਲ ਉਹ ਮੂੰਹ ਚੁੱਕ ਕੇ ਕੋਈ ਵੀ ਨਹੀਂ ਆਉਂਦਾ, ਅੱਲਾ ਦੀ ਜ਼ਾਤ ਲੈ ਕੇ ਆਉਂਦੀ, ਨਾਲੇ ਮਿਹਨਤ ਉਹਦੀ ਪਿਆਰ ਹੁੰਦੀ। ਆ ਸਟਰਗਲ ਭਾਈ ਗੱਲ ਤਾਂ ਉਹ ਭਰਾਵਾ, ਭਾਈ ਗੱਲ ਤਾਂ ਮੈਂ ਕਹਿੰਦਾ ਉਹ ਗੱਲ ਮੇਰੀ ਇਮਰਾਨ ਸਾਹਿਬ ਸੁਣੋ। ਹੋਏ ਆ। ਜਗ੍ਹਾ ਦੇ ਬੂਟ ਖਾ ਕੇ ਤੁਸੀਂ ਹਾਂ ਭਾਈ, ਉਦੋਂ ਇਮਰਾਨ ਸਟਰਗਲ ਸਾਹਿਬ ਕੀਤੀ। ਨੇ ਜੱਫੀ ਪਾਈ ਆ ਔਨ ਸ਼ੋ, ਕਹਿੰਦੇ ਯਾਰ ਉਸਤਾਦ ਜੀ ਕਸਮ ਵਾਲੀ ਗੱਲ ਹੈ ਜੀ, ਅਸੀਂ ਬੈਠੇ ਤੇ ਡਿਸਕਸ ਸੀ ਤੁਹਾਡੀ ਹੋਣੀ, ਕਹਿੰਦੇ ਯਾਰ ਕਿੰਨਾ ਵੱਡਾ ਆਦਮੀ, ਵਾਹ ਵਾਹ ਵਾਹ, ਇੱਡਾ ਵੱਡਾ ਆਦਮੀ, she's a very genius। ਵਾਹ ਵਾਹ। ਯਾ ਕਸਮ ਵਾਲੀ ਗੱਲ ਆ। ਓਏ ਤੁਹਾਨੂੰ ਤੇ ਕਸਮ ਵਾਲੀ ਗੱਲ ਹੈ, ਉਸਤਾਦ ਨੇ ਪੱਕੀ ਪਕਾਈ ਦੇ ਦਿੱਤੀ। ਤੁਹਾਨੂੰ ਵੀ ਪਿੱਛੇ ਤੁਸੀਂ ਵੀ ਮੈਨੂੰ ਨਾ ਵੀ। ਮੈਂ 96 97 ਤੋਂ ਸਟਰਗਲ ਕਰ ਰਿਹਾ, 4 ਸਾਲ ਹੋ ਗਏ ਮੈਂ ਨਜ਼ਰ ਆਇਆ। ਉਸ ਤੋਂ ਪਹਿਲੇ ਮੈਂ ਕਿੱਥੇ ਸੀਗਾ? ਉਸ ਤੋਂ ਪਹਿਲੇ ਤੁਸੀਂ ਮਨਰਵਾ ਕੀਤਾ ਉਹ ਉਹ ਸਾਰਾ ਯਾਰ ਮੈਂ ਉਹੀ ਗੱਲ ਕਰਨ ਡਿਆ, ਮੈਨੂੰ ਕੌਣ ਜਾਣਦਾ ਸੀਗਾ? ਜਾਣਦੇ ਸੀਗੇ। ਭਾਈ ਓਏ ਇਸ ਗੱਲ ਤੋਂ ਕੌਣ, ਇਸ ਗੱਲ ਤੋਂ ਕੌਣ? ਪਲੇਟਫਾਰਮ ਮਿਲਿਆ। ਨਹੀਂ ਉਹ ਵੀ ਗੱਲ ਦੱਸ ਨਾ ਕਿ ਤੂੰ ਕਿਹਾ ਕਿ ਮੈਂ ਨਹੀਂ ਜਾਣਾ ਮਜ਼ਾਕ ਕਰਾਂ 'ਚ। ਨਹੀਂ ਉਹ ਵੀ ਦੱਸ ਲੱਗ ਪਿਆ, ਜਦੋਂ ਐਡਾ ਦਿਲ ਵੱਡਾ ਕੀਤਾ ਉਹ ਵੀ ਸਾਰੀ ਦੱਸ ਇਹਨਾਂ ਨੂੰ ਅੱਜ ਕਿ ਅੰਦਰ ਜਦੋਂ ਮੈਂ ਬੈਠਾ ਤੂੰ ਆ ਕੇ ਕੀ ਕਿਹਾ ਮੈਨੂੰ। ਅਲਫ ਤੋਂ ਇਹ ਦੱਸਣੀ ਜਦੋਂ ਅਲਫ ਤੋਂ ਇਹ ਦੱਸ। ਨਹੀਂ ਅੰਦਰ ਤੱਕ ਜਦੋਂ ਰਾਤ ਸਵੇਰੇ ਜਦੋਂ ਤੂੰ ਜਾਣਾ ਸੀ ਤੇ ਤੂੰ ਰਾਤ ਨੂੰ ਆ ਕੇ ਮੈਨੂੰ ਕੀ ਕਿਹਾ? ਅਲਫ ਤੋਂ ਲੱਗ ਕੇ ਪੈਰਾਂ ਦੇ ਨਾਲ ਤੱਕ ਗੱਲ ਮੈਨੂੰ ਮੈਂ ਤੁਹਾਨੂੰ ਦੱਸਦਾ, ਅਲਫ ਤੋਂ ਜੀ ਮੈਨੂੰ ਤੱਕ। ਕਾਲ ਆਈ, ਸਭ ਤੋਂ ਪਹਿਲੀ ਕਾਲ ਮੈਨੂੰ ਆਈ ਹੈ ਜੀ ਓਨ ਭਾਈ ਦੀ, ਓਨ ਅਲੀ ਖਾਨ ਸਾਹਿਬ ਕਾਲ ਆਈ ਹੈ ਮੈਨੂੰ,
ਠੀਕ ਹੈ ਠੀਕ ਹੈ ਨਾ। ਉਸ ਤੋਂ ਬਾਅਦ ਮੈਨੂੰ ਓਨ ਭਾਈ ਤੇ ਬਲਾਲ ਸਾਹਿਬ ਇਕੱਠੇ ਹੀ ਸਨ। ਇਹਨਾਂ ਨਾਲ ਮੇਰੀ ਗੱਲ ਹੋਈ ਹੈ, ਕਹਿੰਦੇ ਯਾਰ ਤੈਨੂੰ ਇੰਜਨ ਕਰਕੇ ਯਾਰ ਤੇਰੀ ਸਾਰੀ ਗੱਲਬਾਤ ਹੋ ਗਈ, ਹੋ ਗਈ। ਰੋਜ਼ ਡਿਸਕਸ ਹੋ ਰਹੀ ਸੀ। ਫਾਈਨਲ ਤੂੰ ਅੰਦਰ ਆ ਕੇ ਮੈਨੂੰ ਖਲੋ ਕੇ ਕੀ ਕਿਹਾ ਸੀ ਮੈਂ ਜਦੋਂ ਤੂੰ ਸਵੇਰੇ ਜਾਣਾ ਸੀ? ਹਾਂਜੀ, मैं उस्ताद ਨੂੰ आके शेर सुनाया, मुझे अपने मरने का गम नहीं, मैं तुझसे बिछड़ जाऊंगा। मैं को उस्ताद जी मैं नहीं ਤੁਹਾਨੂੰ ਛੱਡਣਾ। ਇਹਨੇ ਕਿਹਾ ਮੈਂ ਨਹੀਂ ਜਾਣਾ, ਤੁਸੀਂ ਉਹਨਾਂ ਨੂੰ ਜਵਾਬ ਦੇ ਦਿਓ। ਮੈਂ ਕਿਹਾ ਜੀ ਮੈਂ ਨਹੀਂ ਜਾਣਾ ਉਸਤਾਦ ਜੀ ਤੁਹਾਨੂੰ ਛੱਡ ਕੇ, ਮੈਂ ਤੁਹਾਡੇ ਨਾਲ ਨਹੀਂ ਰਹਿਣਾ, ਮੈਂ ਭਾਵੇਂ ਗੰਦਾ ਵਾਂ ਮੰਦਾ ਵਾਂ ਜੋ ਹੈ ਤੇ ਮੈਂ ਤੁਹਾਡੇ। ਫਿਰ ਉਸਤਾਦ ਜੀ ਨੇ ਬਾਹਰ ਨਹੀਂ ਉੱਥੇ ਮੈਂ ਕਿਹਾ ਓਕੇ ਠੀਕ ਹੈ ਚੱਲ ਜਾ। ਕਹਿੰਦੇ ਠੀਕ ਹੈ। ਇਹ ਹੁਣ ਬਾਹਰ ਬਹਿ ਕੇ ਜਾ ਕੇ ਇੱਥੇ ਤੇ ਉਸਤਾਦ ਪੁਰਾਂ ਨੇ ਫਿਰ ਸਾਰੀ ਦੁਨੀਆ ਦੇ ਨਾਲ ਸਾਰੇ ਜਣੇ ਬੈਠੇ ਸੀ। ਮੈਨੂੰ ਇੰਨੀ ਉਸਤਾਦ ਨੇ ਗਾਲ ਕੱਢੀ ਤੇ ਸੋਟੀ ਲੈ ਕੇ ਮੈਨੂੰ ਇੰਜ ਕਰਕੇ ਤੇ ਮੈਂ ਖਿੱਚ ਕੇ ਗਿਆ ਵਾਂ। ਅੱਛਾ ਠੀਕ ਹੈ, ਮੈਂ ਕਿਹਾ ਮੈਂ ਚਲੇ ਜਾਣਾ, ਈਜ਼ੀ ਹੈ ਉਹ, ਜਿਸ ਤਰ੍ਹਾਂ ਮੇਰਾ ਉਸਤਾਦ ਜੀ ਦਾ ਮਜ਼ਾਕ ਵੀ ਹੈਗਾ ਇਹ ਉਹ। ਚਲੇ ਜਾਣਾ ਵਾ, ਚੱਲ ਜਾਣਾ ਮੈਂ। ਠੀਕ ਹੈ, ਮੈਂ ਇੱਥੇ ਵੀ ਨਹੀਂ ਆਉਂਦਾ ਉੱਧਰ ਵੀ ਨਹੀਂ ਜਾਂਦਾ ਤੇ ਇੰਜ ਤੇ ਐ ਬਹਿਸ ਬਸਈਆ ਹੋਇਆ। ਤੇ ਸਵੇਰੇ ਮੈਂ ਫੋਨ ਕਰਕੇ ਮੈਂ ਕਿਹਾ ਉਸਤਾਦ ਜੀ ਮੈਂ ਜਾਣ ਡਿਆ, ਠੀਕ ਹੈ ਜੀ ਉਹ ਪਲਾਟ ਉੱਥੇ ਫਿਰ ਅੱਲਾ ਪਾਕ ਕਰਮ। ਤੇ ਜਿਹੜੇ ਕਹਿੰਦੇ ਤਰੱਕੀ ਕਰਦਾ ਵੇਖ ਨਹੀਂ ਸਕਦਾ ਕਿਸੇ ਨੂੰ, ਕੌਣ ਕਈ ਕਹਿੰਦੇ ਕੱਟਦੀ ਯਾਰ। ਮੈਂ ਤਾਂ ਦੱਸ ਦੇਣਾ, ਜਿਹੜਾ ਬੰਦਾ ਮੇਰੇ ਬਾਰੇ ਜੇ ਕਹਿੰਦਾ ਨਾ ਇਹ ਸਾਡਾ ਚੈਨਲ ਦੀ ਤਰੱਕੀ ਕਰਦਾ ਨਾ ਦੇਖ ਨਹੀਂ ਨਾ ਸਕਦਾ, ਕੁਛ और होता है जो वो छुपा रहा होता है। ਅਸਲ ਗੱਲ ਨਹੀਂ ਦੱਸਦੇ। ਹਾਂ ਉਹ ਜਿਹੜਾ ਜੌਨ ਦਾ ਸੇਬ ਹੈ ਨਾ, ਜੌਨ ਸਾਹਿਬ ਦਾ ਸ਼ੇਰ ਆ, ਕੁਛ और था जो छुपा गया हूं मैं, ਇੰਜ ਦਾ ਇੱਕ ਸ਼ੇਰ ਆ। ਇਹ ਉਹ ਹਿਸਾਬ ਆ ਸਾਰਾ। ਬੜੇ ਮੈਂ ਨਾਮ ਨਹੀਂ ਲੈਣਾ ਹੈਗਾ, ਉਹਨਾਂ ਦਾ ਬੜੇ ਵੱਡੇ ਸੁਪਰਸਟਾਰ ਨੇ, ਉਹਨਾਂ ਦੇ ਵੀ ਬੜੇ ਸ਼ਾਗਿਰਦ ਨੇ। ਉਹ ਕਹਿੰਦੇ ਯਾਰ ਮੇਰੀ ਖੁਆਇਸ਼ ਹੀ ਰਹੀ ਆ ਕਾਸ਼ ਫੈਸਲ ਮੇਰਾ ਸ਼ਾਗਿਰਦ ਹੁੰਦਾ, ਜਿਵੇਂ ਕਹਿੰਦਾ ਹੈ ਬੰਦਾ ਆਪਣੇ ਉਸਤਾਦ ਦੀ ਪੇਲ ਲੈਂਦਾ, ਕੋਈ ਗੱਲ ਕਰੇ ਇਹ ਉਹ ਫਲਾਟ ਮੰਗਾ ਦੇ, ਜਿਸ ਤਰ੍ਹਾਂ ਉੱਡ ਕੇ ਪੈਂਦਾ, ਕਾਸ਼ ਮੇਰਾ ਸ਼ਾਗਿਰਦ ਹੁੰਦਾ ਫੈਸਲ। ਤਾੜੀ ਯਾਰ, ਵਾਹ ਵਾਹ ਵਾਹ। ਨਹੀਂ ਮੇਰੇ ਲਈ ਟੂ ਬੀ ਵੈਰੀ ਫਰੈਂਕ, ਮੇਰੇ ਲਈ ਇਜ਼ਾਜ਼ ਦੀ ਗੱਲ ਭਾਈ ਜਦੋਂ ਯਾਰ ਮੈਂ ਆਪਣੇ ਉਸਤਾਦ ਨੂੰ ਜੋ ਮਰਜ਼ੀ ਕਵਾਂ ਯਾਰ, ਜਿੱਦਾਂ ਮਰਜ਼ੀ ਕਰਾਂ, ਮੈਂ ਜੈਨੂਇਨ ਗੱਲ ਵਾ, ਮੈਂ ਬੜੀ ਚਿੜਦਾ ਵੀ ਆ, ਮੈਂ ਬੜੀ ਗੁੱਸਾ ਵੀ ਕਰਦਾ ਹਾਂ, ਆਹੋ, ਮੈਂ ਉਹ ਲਾਡ ਵੀ ਇਨਸਾਨ ਕਰਦਾ हाँ, ਕੁੱਟਦਾ। मैं जुर्म का एतराफ करके हाँ मैं जुर्म का एतराफ करके कुछ और है जो छुपा गया। ਹਾਏ 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 ਵਾਹ 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 समझ ਵਾਹ। गए? ਆ ਮੈਂ ਚਿੜਦਾ ਹਾਂ। ਗੱਲ ਦੁਨੀਆ ਮਿਲੀ ਹੈ ਜਿਹੜੀ ਮੈਨੂੰ, ਲੋਕ ਮਿਲੇ ਨੇ, ਉਹ ਕਹਿੰਦੇ ਯਾਰ ਕੀ ਬਾਤ ਹੈ। ਕੱਲ ਕਦੋਂ ਕਿਦੋਂ ਮੈਂ ਹੁਣ ਸ਼ੋਅ ਦੀ ਗੱਲ ਦੱਸਾਂ, ਸੱਚੀ ਮੁੱਚੀ ਵੀ ਉਸਤਾਦ ਜੀ ਗਏ ਆ, ਅੱਲਾ ਨਜ਼ਰ ਬਾਤੋਂ ਬਜਾਏ। ਮੈਂ ਪਤਾ ਨਹੀਂ ਕਿੰਨੇ ਦਿਨ ਬਾਅਦ ਉਸਤਾਦ ਹੋਰਾਂ ਨੂੰ ਵੇਖਿਆ ਸੀਗਾ, ਤੇ ਮੇਰੇ ਕੋਲ ਗੱਲ ਹੀ ਨਹੀਂ ਹੋਈ, ਮੈਂ ਵੇਖੀ ਜਾ ਰਿਹਾ ਸੀ ਉਸਤਾਦ ਸ਼ੋਅ ਤੇ। कैसा मेरे ते पा रहे गल सारे कह रहे फैसल को गल नहीं हुई, उन्हें मेरे ते पाता ते मैं ਉਹਨੇ ਕਹੇ ਸ਼ਾਹਦ ਮੈਨੂੰ ਕਹਿ ਰਿਹਾ ਯਾਰ, ਕਹਿੰਦਾ ਯਾਰ ਜਦੋਂ ਤੂੰ ਬੈਠਾ ਹੋਣਾ ਨਾ ਉਦੋਂ ਫੈਸਲ ਕੋ ਨਹੀਂ ਗੱਲ ਹੁੰਦੀ ਯਾਰ। ਮੈਂ ਕਿਹਾ ਯਾਰ ਮੇਰੇ ਟੀ ਟਾਈਮ 'ਚ ਤੇ ਮੈਂ ਉਹ ਮੈਨੂੰ ਨਹੀਂ ਕਰਨ ਦਿੰਦਾ। ਨਹੀਂ ਯਾਰ ਮੇਰਾ ਇਹ ਉਸਤਾਦ कैसा काम है? ਨਜ਼ਰੇ ਬਾਤੋਂ ਬਚਾਏ ਯਾਰ ਮੇਰੇ ਉਸਤਾਦ ਨੂੰ। ਤੁਹਾਡੇ ਵਰਗੇ ਕਈ ਆਏ, ਕਈ ਜਾਣੇ ਤੁਹਾਡੇ ਵਰਗੇ ਦੀ ਮੇਰੇ ਵਰਗੇ ਨਾ। ਲੈ ਜੈਨੂਇਨ ਗੱਲ ਹੈ। ਨਹੀਂ ਇਹ ਢੀਠ ਨੇ। ਮੈਂ ਚਲੋ ਯਾਰ ਇੱਥੇ ਹੀ ਲਾ ਲਓ, ਢੀਠ ਆ ਮੈਂ, ਇੱਧਰ ਉੱਧਰ ਜਿੱਧਰ ਮਰਜ਼ੀ ਹੋਵਾਂ, ਮੇਰੀ ਰੂਹ ਉਤਰੇਗੀ ਜਿਸਮ ਉਸਤਾਦ ਚ। ਓਏ ਜਿਸਮ ਵਾਹ ਵਾਹ ਵਾਹ। ਹੈ ਜਿਸਮ ਤੁਹਾਡਾ ਕਿਤੇ ਮਰਜ਼ੀ ਹੋਵੇ, ਰੂਹ ਉਸਤਾਦ ਜੀ ਦੇ ਨਾਲ ਹੋਏਗੀ, ਹੈ ਨਾ? ਨਹੀਂ ਜਿਸਮ ਲੇਕਿਨ ਉਸਤਾਦ ਜੀ ਫੈਸਲ ਭਾਈ ਨੋ ਡਾਊਟ ਟਰੂ ਸ਼ਾਗਿਰਦ। ਭਾਈ ਯਾਰ ਪਤਾ ਕੀ ਗੱਲ ਆ, ਫਾਈਨਲ ਮੈਂ ਤੁਹਾਨੂੰ ਗੱਲ ਦੱਸ ਦਿਆਂ, ਇੱਜ਼ਤ ਸ਼ੋਹਰਤ ਜ਼ਿਲਤ ਸਾਰੀ ਰੱਬ ਦਿੰਦਾ ਵਾ, ਲੇਕਿਨ ਜਿਹੜਾ ਤੁਹਾਡਾ ਵਸੀਲਾ ਹੁੰਦਾ ਨਾ ਉਹਦਾ ਦਿਲੋਂ ਇਹਤਰਾਮ ਕਰੋ। ਵਾਹ ਵਾਹ। ਕਿਉਂਕਿ ਜਦੋਂ ਤੁਸੀਂ ਉਸ ਵਸੀਲੇ ਦਾ ਇਹਤਰਾਮ ਨਹੀਂ ਨਾ ਕਰ ਰਹੇ, ਜਿਹਦੇ ਵਸੀਲੇ ਨਾਲ ਰੱਬ ਨੇ ਤੁਹਾਨੂੰ ਇੱਜ਼ਤ ਸ਼ੋਹਰਤ ਦਿੱਤੀ, ਤੇ ਤੁਸੀਂ ਫਿਰ ਇੱਕ ਰੱਬ ਨੂੰ ਨਾਰਾਜ਼ ਕਰ ਰਹੇ। ਉਹ ਚਾਹੇ ਬੰਦਾ ਜਿੱਦਾਂ ਦਾ ਵੀ ਹੈ, ਚੰਗਾ ਮਾੜਾ ਜਿੱਦਾਂ ਦਾ ਵੀ ਹੈ, ਤੁਹਾਨੂੰ ਉਹਦੇ ਨਾਲ ਗਰਜ ਨਹੀਂ ਹੋਣੀ ਚਾਹੀਦੀ। ਤੁਹਾਨੂੰ ਇਹ ਗਰਜ ਹੋਣੀ ਚਾਹੀਦੀ ਹੈ ਕਿ ਯਾਰ ਇਸ ਬੰਦੇ ਦੇ ਥਰੂ ਰੱਬ ਨੇ ਸਾਨੂੰ ਇੱਜ਼ਤ ਦਿੱਤੀ, ਰੱਬ ਨੇ ਸਾਨੂੰ ਆਹ ਚੀਜ਼ ਦਿੱਤੀ, ਰੱਬ ਨੇ ਸਾਨੂੰ ਇਦਾਂ, ਉਹਦਾ ਜਿਹੜਾ ਉਹਦੀ ਰਿਸਪੈਕਟ ਜਿਹੜੀ ਕਰਨੀ ਹੈ ਨਾ, ਉਹ ਤੁਹਾਡੇ ਤੇ ਫਰਜ਼ ਆ। ਉਹ ਜਿੱਦਾਂ ਦਾ ਵੀ ਹੋਵੇ, ਬੇਸ਼ੱਕ ਸਰ, ਉਹ ਆਪਣਾ ਜ਼ਾਤੀ ਤੌਰ ਤੇ ਜਿੱਦਾਂ ਦਾ ਵੀ ਹੋਵੇ, ਤੁਹਾਨੂੰ ਜੋ ਵੀ ਜਿਵੇਂ, ਲੇਕਿਨ ਉਹ ਤੁਹਾਡੀ ਬਣਦੀ, ਉਹ ਫਿਰ ਤੁਹਾਡੀ ਕੰਟੀਨਿਊ ਰਹਿੰਦੀ ਹੈ, ਤੁਹਾਨੂੰ ਰੱਬ ਹੋਰ ਦੇਈ ਜਾਂਦਾ। ਬੇਟਾ ਜੀ ਤੁਸੀਂ ਉੱਥੇ ਤੂੰ ਹੋ ਗਿਆ, ਕਾਲੂ ਭਾਈ ਹੋ ਗਏ, ਇਹਨਾਂ ਨੇ ਉੱਥੇ ਐਂਟਰੀ ਕੀਤੀ ਹੈ ਸ਼ੋਅ ਦੇ ਵਿੱਚ, ਆਏਗਾ ਸ਼ੋਅ ਇਨਸ਼ਾਅੱਲਾ ਤਾਲਾ। ਤੁਸੀਂ ਬਹੁਤ ਹਾਂਜੀ ਅਸੀਂ ਮਜ਼ਾਕਰਾਂ 'ਚ ਗਏ ਸੀ ਭਾਜੀ। ਤੁਸੀਂ ਬਹੁਤ ਅੱਛੀ ਐਂਟਰੀ ਕੀਤੀ, ਉਹਦੇ ਚ ਮਾਜ਼ਰਤ ਦੇ ਨਾਲ ਤੁਹਾਡਾ ਕੋਈ ਕ੍ਰੈਡਿਟ ਨਹੀਂ ਹੈਗਾ। ਅੱਲਾਹ ਤਾਲਾ ਦੀ ਜ਼ਾਤ ਨੇ ਇਹਨਾਂ ਦੀ ਇੱਜ਼ਤ ਰੱਖੀ, ਬਿਲਕੁਲ। ਇਹਨਾਂ ਦੇ ਪਲੇਟਫਾਰਮ ਦੀ ਇਹਨਾਂ ਦੀ ਇੱਜ਼ਤ ਰੱਖਣੀ ਹੈ।
ਤੇ ਤੁਸੀਂ ਇਸ ਚੀਜ਼ ਨੂੰ ਐਕਸੈਪਟ ਕਰਨਾ ਹੀ ਕਰਨਾ ਅਲਹਮਦੁਲਿਲਾ ਜੀ ਬਾਹਰ ਭਾਜੀ ਅਦਰਵਾਈਜ਼ ਜੇ ਤੁਸੀਂ ਕਹੋ ਨਾ ਤੇ ਉਹਦੇ ਦਿਲ 'ਚ ਵੀ ਗੱਲ ਆਉਂਦੀ ਉਹਦੇ ਦਿਲ 'ਚ ਵੀ ਗੱਲ ਆਉਂਦੀ ਉਹ ਸਾਡੇ ਦਿਲ 'ਚ ਗੱਲਾਂ ਕਿੱਥੋਂ ਆਉਂਦੀਆਂ ਭਾਈ ਫੈਸਲਾ ਲਾ ਕੇ ਆਹ ਕਿਹੜੀ ਗੱਲ ਹੈ ਅੰਦਰਾਂ ਕਿਤਨਾ ਪਾ ਲਾ ਕੇ ਲਓ ਜੀ ਓਏ ਬਸ ਹੈ ਇੰਦੀ ਗੱਲ ਵਧੀ ਕਾਤੋਂ ਆ ਵੱਡੀ ਕਿਹਨੇ ਤੇਰੀ ਵਜ੍ਹਾ ਤੋਂ ਯਾਰ ਬਾਹਰ ਮੈਨੂੰ ਕਹਿਣ ਡਿਆ ਫੈਸਲ ਭਾਈ ਮੈਨੂੰ ਮਸ਼ਵਰਾ ਦਵੋ ਮੈਨੂੰ AR ਭਾਈ ਵਾਲੇ ਕਹਿਣ ਡੇ ਲਾ ਇਲਾਹਾ ਇਲੱਲਾਹ ਹੋਏ ਇਹਨੂੰ ਕਹਿੰਦੇ ਕੌਣ ਕਹਿੰਦਾ ਲਾ ਇਲਾਹਾ ਇਲੱਲਾਹ ਕਿੰਨੇ ਕੋਈ ਗੱਲ ਹੋਈ ਲਾ ਇਲਾਹਾ ਇਲੱਲਾਹ ਬੜਾ ਕਰਵਾ ਕਹਿੰਦਾ ਮੈਨੂੰ AR ਵਾਲੇ ਕਹਿਣੇ ਬਦਲ ਤੇਰੇ ਸਾਹਮਣੇ ਦੱਸ ਕੰਮ ਜੀ ਭਲਾ ਕੋਈ ਫਰਕ ਹੈਗਾ ਕਿਤੇ ਉਹਦੇ ਖਲੋਤੇ ਨਹੀਂ ਤੋਤਾ ਨਹੀਂ ਝੁਕਾ ਨਹੀਂ ਦਿੱਤੀ ਉਹ ਵੀ ਕਹਿਣ ਡਿਆ ਵੇ ਉਹ ਤੂੰ ਮਰੇ ਅੱਲਾਹ ਤਾਲਾ ਦੀ ਜ਼ਾਤ ਇਸ ਤਰ੍ਹਾਂ ਰੱਖਣ ਵਾਲਾ ਆਹ ਦੇਖੋ ਭਾਜੀ ਤੁਸੀਂ ਸਿਰਫ ਉਸਤਾਦ ਜੀ ਉਹ ਕਲਿੱਪ ਸਾਰਾ ਵੇਖਣਾ ਵਾ ਤੁਸੀਂ ਸਾਰਾ ਕਲਿੱਪ ਵੇਖਣਾ ਤੇ ਖਾਨ ਸਾਹਿਬ ਨੇ ਇੱਥੇ ਟਾਈਮਿੰਗ ਹੀ ਨਹੀਂ ਰਲਣ ਡਈ ਹੈ ਉਹ ਉਧਰ ਮਾਰਨ ਡਿਆ ਤੇ ਉਹ ਉਧਰ ਇੰਜ ਕਰਨ ਡਿਆ ਉਹ ਤੁਸੀਂ ਉਹ ਵੇਖਣਾ ਹੈ ਤੁਸੀਂ ਆਹੋ ਉਹ ਤਾਂ ਮੈਂ ਵਿੱਚ ਵੀ ਕਹਿਤਾ ਸੀ ਇੰਟਰੀ ਹਿੱਟੇ ਆਹੋ ਇੰਟਰੀ ਤੇ ਬਹੁਤ ਸੋਹਣੀ ਲੇਕਿਨ ਉਹ ਨਹੀਂ ਹੋਣੇ ਉਹ ਨਹੀਂ ਜਾਂਚ ਨਹੀਂ ਨਾ ਸਟਾਰਟ ਗੱਲਾਂ ਤੇ ਇਹਨਾਂ ਨੇ ਨਹੀਂ ਤੇਰਾ ਮੇਰਾ ਬੜਾ ਬੈਨ ਉਹ ਧੁੱਪੇ ਖਾ ਜਾ ਆਹ ਤੁਹਾਡਾ ਬਣਿਆ ਹੋਇਆ ਵਾ ਨਾ ਲੇਕਿਨ ਲੇਕਿਨ ਤੁਸੀਂ ਆ ਕੇ 15-16 ਦਿਨ ਵੱਡੀ ਭੂਆ ਬਣ ਕੇ ਚੁਗਲੀਆਂ ਬਾਅਦ ਯਾਰ ਦੁਨੀਆ ਨੂੰ ਪਤਾ ਵਾ ਲੋਕਾਂ ਨੂੰ ਪਤਾ ਵਾ ਕਿ ਭਾਈ ਫੈਸਲ ਰਾਮੇ ਝੂਠਾ ਜਿਵੇਂ ਸਕੂਟਾ ਜਿਹੜੇ ਝੂਠਾ ਜਿਹਨੂੰ ਆ ਇਹ 15-20 ਦਿਨ ਇਸ ਤਰ੍ਹਾਂ ਆਉਂਦੇ ਆ ਲੋਕਾਂ ਓਏ ਟੀਮ ਮੈਂ ਓਏ ਇਹ ਵੀ ਮੇਰੀ ਗੱਲ ਦੀ ਦਲੀਲ ਆ ਹਾਂ ਜਿਹੜਾ ਬੰਦਾ ਮੁਨਾਫਿਕ ਹੋਏਗਾ ਝੂਠਾ ਉਹ 15 ਦਿਨ ਬਾਅਦ ਆਏਗਾ। ਸੱਤਾਰ ਹੋਏਗਾ ਗਲਤ ਹੋਏਗਾ ਉਹਨੂੰ ਕਦੇ ਵੀ ਨਹੀਂ ਨਵਾਜ਼ਿਆ ਜਾਏਗਾ ਹਾਂ ਬੈਂਕ ਬੈਲੈਂਸ ਮੇਰਾ ਦੇਖ ਲਓ ਅੱਲਾ ਦੀ ਜ਼ਾਤ ਦੇਖ ਠੀਕ ਆ ਉਹ ਠੀਕ ਆ ਦਾਨਸ਼ ਦਾ ਭਈਆ ਇਹਨੂੰ ਵੇਚ ਤਾਂ ਨਹੀਂ ਤੁਸੀਂ ਉਹ ਗੱਲ ਸੁਣੀ ਉਹ ਦੇ ਕੇ ਵੀ ਜ਼ਮਾਨਦਾ ਲੈ ਕੇ ਵੀ ਜ਼ਮਾਨਦਾ ਗੱਡੀ ਵੀ ਦੇਖ ਲਓ। ਨਵਾਜ਼ਿਆ ਕਿਉਂ ਨਹੀਂ ਤੁਹਾਨੂੰ ਨਵਾਜ਼ਿਆ ਜਾ ਰਿਹਾ ਮੁਹੱਬਤ ਗੱਡੀ ਓਏ ਜਿਹਦਾ ਯਾਰ ਨਹੀਂ ਤੁਸੀਂ ਪਤਾ ਯਾਰ ਮੈਂ ਕਹਿੰਦਾ ਜਿਹੜਾ ਗਲਤ ਵਾ ਮੁਨਾਫਿਕ ਆ ਨਾ ਤੁਸੀਂ ਉਹਦੀ ਯਾਰੀ ਦੋਸਤੀ ਵੇਖ ਲਓ ਲੈ ਮੇਰਾ ਉਸਤਾਦ ਮੇਰੇ ਨਾਲ ਮੁਹੱਬਤ ਕਰਦਾ ਉਸਤਾਦ ਜੀ ਮੇਰੇ ਨਾਲ ਮੁਹੱਬਤ ਕਰਦੇ ਹੈ ਮੇਰੇ ਨਾਲ ਮੁਹੱਬਤ ਆ ਦੱਸਣਾ ਤਾਂ ਸਹੀ ਜਿੰਨਾ ਅੱਗੇ ਆ ਕੇ ਦੱਸਣਾ ਦੱਸ ਜੇ ਇਹਨਾਂ ਨੂੰ ਮੇਰੇ ਨਾਲ ਮੁਹੱਬਤ ਆ ਮੇਰੇ ਉਸਤਾਦ ਮੇਰੇ ਤੋਂ ਮੁਤਮਿਨ ਆ ਮੇਰੇ ਤੋਂ ਰਾਜ਼ੀ ਆ ਤੇ ਦੁਨੀਆ ਮੇਰੇ ਕਿਉਂ ਖਿਲਾਫ ਉਹ ਭਰਾਵਾ ਕੰਨ ਨੂੰ ਫੜ ਕੇ ਤੂੰ ਪੁੱਛੀ ਨੂੰ ਮਰਜੀ ਮੁਤਮਿਨ ਕਰਨਾ ਆਪਣੇ ਜਿੱਥੇ ਆ ਕੇ ਸੀ ਦੱਸ ਕਾਲ ਨੇ ਦੱਸਿਆ ਗਿਆ ਉਹਦਾ ਉਸਤਾਦ ਮੇਰੇ ਨਾਲ ਮੁਹੱਬਤ ਕਰਦਾ ਅਸੀਂ ਵੀ ਮੁਹੱਬਤ ਕਰਦੇ ਆ ਇਹ ਤਾਂ- ਲੇਕਿਨ ਐਵੇਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਮੈਂ ਗਲਤੀਆਂ ਦਾ ਪੁਤਲਾ ਉਸਤਾਦ ਨਹੀਂ ਨਹੀਂ ਗਲਤੀ ਹੋ ਜੇ ਨਹੀਂ ਬੂਟ ਚੱਕਣਾ ਕਿਹਦੀ ਸਿਗਰਤੀ ਪਹਿਲੇ ਨਹੀਂ ਦੱਸੋ ਨਾ ਤੁਸੀਂ ਬੂਟ ਹੀ ਗਾਇਬ ਕਰ ਗਏ ਦਿਲ ਦੁਖਿਆ ਉਹਨਾਂ ਦਾ ਯਾਰ ਚੋਰੀ ਨਹੀਂ ਅੱਛੀ ਗੱਲ ਹੈ 17 ਚ ਨਾਮ ਆਂਦਾ ਤੁਹਾਡਾ ਦੱਸ ਯਾਰ ਮੈਂ ਉਸਤਾਦ ਜੀ ਨੂੰ ਕਿਹਾ ਮੈਂ ਕਿਹਾ ਮੇਰੇ ਕੋਲ ਗਲਤੀ ਹੋ ਜੇ ਮੈਂ ਇਨਸਾਨ ਹਾਂ। ਅਲਫਾਜ਼ ਕੋਈ ਗਲਤ ਕਰ ਦਿੰਦਾ ਮੈਂ ਸੋਚ ਸ਼ਾਇਦ ਕੋਈ ਇਹੋ ਜਿਹੇ ਅਲਫਾਜ਼ ਬਹੁਤ ਮੈਨੂੰ ਸਮਝਾਣਾ ਮੇਰੀ ਸਲਾਹ ਕਰਨੀ ਮੈਨੂੰ ਮਾਰਨਾ ਮੈਂ ਇੱਥੇ ਤੀਕਰ ਉਸਤਾਦ ਨੂੰ ਮੈਂ ਲਿਖ ਕੇ ਦਿੱਤਾ ਹੈ ਬਲਾਈਂਡ ਕਾਗਜ਼ ਸਟਾਂਪ ਪੇਪਰ ਲਿਖ ਕੇ ਦਿੱਤਾ ਥੱਲੇ ਸਾਈਨ ਕਰਕੇ ਕਿ ਉਸਤਾਦ ਜੀ ਮੈਂ ਕੋਈ ਗਲਤ ਕਰਾਂ ਜਾਂ ਕੋਈ ਗੱਲਬਾਤ ਹੋਵੇ ਮੇਰੇ ਤੇ ਕਾਰਵਾਈ ਕਰ ਦੇਣਾ ਆਪਣੀ ਮਰਜ਼ੀ ਦਾ ਲਿਖ ਕੇ ਉਹ ਹਜੇ 50 ਸਾਲ ਹੋ ਗਏ ਹਜੇ ਗਲਤੀ ਕਰੀ ਜਾਣਾ ਭਾਈ ਤੁਸੀਂ ਇਹ ਕਿਹੜੀ ਗੱਲ ਹੈ ਇਹ ਸਾਡੇ ਵਰਗੇ ਬੰਦੇ ਗੱਲ ਕਰਦੇ ਜਿਹੜਾ ਇਨਸਾਨ ਆ ਤੇਰੇ ਵਰਗੇ ਤੁਸੀਂ ਤੁਸੀਂ mature- ਮਾੜੀ ਜੀ ਹਿਸਟਰੀ ਕਰਕੇ ਤੇ ਅੱਗੇ ਚੈਨਲਾਂ ਨਾਲ ਰਾਬਤਾ ਕਰਨ ਲੱਗ ਉਹ ਤੁਸੀਂ maturity- ਉਹ ਬਸ ਕਰ ਅੱਲਾ ਮਾਫੀ ਦੇਵੇ ਤੁਸੀਂ ਯਾਰ ਜਿਹੜੇ ਮੌਸਮ ਨੂੰ ਭੁੱਲ ਜਾਂਦੇ ਆ ਉਹਦੇ ਲਈ ਮੈਂ ਤੂੰਗੀ ਆ ਉਹ ਮੌਸਮ ਨਹੀਂ ਸਦਾਜਨ ਸਾਹਿਬ ਨੇ ਮੌਸਮ ਚੱਕੜਾ ਗਿਆ ਅੱਲਾ ਮਾਫੀ ਦੇਵੇ ਮੌਸਮ ਨੂੰ ਪੌਂਡਾ ਬਣਾਤਾ ਅਸੀਂ ਗੱਲ ਕਰਨ ਦਾ ਮਕਸਦ ਇਹ ਬੰਦਾ ਕੋਈ ਬਣਾਤਾ ਐਵੇਂ ਤੁਸੀਂ ਨਵੀਂ ਗੱਲ ਆਹ ਯਾਰ ਆਦਮੀ ਉਹ ਮੱਕਾ ਆਦਮੀ ਮਿੱਠਾਪੁਰੀਆ ਤੇ ਕਾਲੂਪੁਰੀਆ ਉਹ ਅੱਛਾ ਬੂਟ ਕਿਤੇ ਕੋ ਫੜੇ ਗਏ ਆ ਚੋਰੀ ਕੀਤੇ ਭਾਈ ਤਮਕਾਰ ਆ ਹੁਣ ਆਪਣੀ ਚੋਰੀ ਲਗਾਉਣ ਦਾ ਚੱਕਰ ਇਹ ਮੈਨੂੰ ਆ ਕੇ ਮੈਨੂੰ ਤਾਂ ਦੁੱਖ ਹੋਇਆ ਮੇਰਾ ਤਾਂ ਦਿਲ ਚੀਰਿਆ ਗਿਆ ਜਦੋਂ ਤੂੰ ਮੈਨੂੰ ਕਹਿ ਯਾਰ ਮੈਂ ਤੋਂ ਆਫਰ ਹੋਈ ਦੱਸ ਲਾਇਨਾ ਇਹਦੇ ਨਾ ਹੋ ਗਿਆ ਲੋ ਜੀ ਨਾਜ਼ਰੀਨ ਬਾਦਸ਼ਾਹ ਆ ਫੈਸਲ ਸਾਹਿਬ ਆ ਫੜੋ ਜੁੱਤੀ ਦਾ ਕੇਲਵਾ ਠੀਕ ਆ ਜੀ ਇੰਜ ਕਰਕੇ ਨਿਕਲ ਜਾਓ ਉਸਤਾਦ ਜੀ ਨਾ ਕਰਿਆ ਕਰੋ ਕਸਮ ਵਾਲੀ ਗੱਲ ਜੇ ਮੈਨੂੰ ਕੁਝ ਵੀ ਨਹੀਂ ਸੀ ਹੋਣਾ ਤੁਸੀਂ ਕਿਹਾ ਹੈ ਇੱਕ ਸ਼ੋਅ ਕੀਤਾ ਇਹਨਾਂ ਨੇ ਅਗਰ ਉਹ ਲਿੰਕ ਲੱਭੇ ਨਾ ਆਹੋ ਉਹ ਲੱਕੜੀ ਦਾ ਬਣਾਉਂਦੇ ਨੇ ਰਹਿ ਗਏ ਆ ਹਾਂ। ਮੈਂ ਕਿਹਾ ਉਸਤਾਦ ਜੀ ਆਇਆ ਕਿਉਂ ਬਣਾਉਂਦੇ ਹੋ ਕਹਿੰਦੇ ਫੈਸਲ ਜਦੋਂ ਤੇਰੀ ਲੱਤ ਟੁੱਟਣੀ ਨਾ ਤੇ ਤੂੰ ਇਹਦੇ ਨਾਲ ਇੰਜਨ ਕਰਕੇ ਜਾਣਾ ਕਸਮ ਵਾਲੀ ਗੱਲ ਹੈ ਉਸ ਤੋਂ ਕੁਝ ਦਿਨ ਬਾਅਦ ਮੇਰੀ ਲੱਤ ਟੁੱਟ ਗਈ ਆਹੋ ਬਾਅਦ ਕੁਝ ਮਹੀਨਿਆਂ ਬਾਅਦ ਕੁਝ ਮਹੀਨੇ ਬਾਅਦ ਟੁੱਟੀ ਤੇ ਬਾਜੂ ਲੇਕਿਨ ਉਹ ਯਾਰ ਉਹ ਕਿਸੇ ਕਰੈਕਟਰ ਨੇ ਉਸਤਾਦ ਜੀ ਪੂਰਾ ਕੱਟ ਕੇ ਤਾਂ ਬਣਾਇਆ ਹੋਇਆ ਉਸਤਾਦ ਜੀ ਕਹਿ ਰਹੇ ਨੇ ਨਹੀਂ ਉਸਤਾਦ ਜੀ ਓਏ ਚਪੇੜਾ ਖਾਇਆ ਕਰ ਮੈਂ ਵੱਡੇ ਚੈਨਲ ਤੇ ਚਲਾ ਜਾਏਗਾ ਉਹ ਵੀ ਕਰੈਕਟਰ ਨੇ ਲਾਇਆ ਉਹ ਵੀ ਲਾਇਆ ਸਾਰਾ ਕੁਝ ਉਸਤਾਦ ਜੀ ਉਹ ਮੈਂ ਸਾਡੀ ਕਿਹਾ ਸੀ ਮੈਨੂੰ ਗਿਆ ਸੀ ਅੱਛਾ ਕਹਿੰਦਾ ਨੂੰ ਕਿਹਾ ਸੀ ਮੇਰੀਆਂ ਚਪੇੜਾਂ ਖਾਇਆ ਕਰ ਸਾਡੀ ਭਲਾ ਕੀ ਦੁਆ ਵਾ ਕਿ ਅਸੀਂ ਜਿੰਨੀ ਵੀ ਤਰੱਕੀ ਕਰੀਏ ਨਾ ਉਹ ਉਸਤਾਦ ਜੀ ਦੇ ਨਾਲ ਹੀ ਹੋਵੇ ਆਮੀਨ ਆਮੀਨ ਵੱਡੀ ਤਰੱਕੀ ਵੀ ਇਹਨਾਂ ਆਈ ਲੋਕ ਓਏ ਸਾਡੇ ਨੂੰ ਵੀ ਨਾ ਸਾਰਾ ਕੁਝ ਕਹਿੰਦੇ ਆਈ ਸਾਰੀ ਲੋਕ ਟੀਮ ਅਸੀਂ ਐ ਓਵਰਆਲ ਉਹਨੇ ਸਾਰਾ ਲੈ ਕੇ ਤੁਸੀਂ ਮਸਲਾ ਅਸੀਂ ਤੁਹਾਨੂੰ ਕਹਿੰਦਾ ਕਿ ਉਸਤਾਦ ਜੀ ਤੋਂ ਬਾਅਦ ਭਾਈ ਫੈਸਲ ਰਾਮਿਆ ਜਿਹੜਾ ਸਹੀ ਤਰੀਕੇ ਨਾਲ ਟੀਮ ਨੂੰ ਤੋੜਨ ਡਿਆ ਵਾ ਹਾਂ ਤੋਰਨ ਦਿਆ ਤੋੜਨ ਡਿਆ ਉਹਨੇ ਡੇ ਪਾਤੀਆਂ ਨੇ ਹਾਂ ਅੱਲਾ ਹੋਰੀ ਨਾ ਬਣਿਆ ਕਰ ਉਸਤਾਦ ਜੀ ਸ਼ੁਗਲ ਮੇਲਾ ਲੱਗੇ ਰਹਿੰਦੇ ਆ
ਕਸਮ ਵਾਲੀ ਗੱਲ। ਵਿੱਚ ਲਾਹੌਰ ਜਾਂਦੇ ਆ ਨਾ, ਵਿੱਚੋਂ ਅੜੀ ਆਉਣ ਲੱਗ ਲਓ ਜੀ ਆਓ ਡਾਕੇ। ਹਾਂ ਚਲੋ ਜੀ, ਲਓ ਜੀ ਨਾਜ਼ਰੀਨ, ਰੱਬ ਰੱਖਾ, ਖੁਸ਼ ਰਹੋ। ਇਹ ਤੇ ਐਵੇਂ ਹੁਣ ਲੋਕੀ ਕਹਿਣਗੇ ਲਓ ਜੀ ਆਪੇ 4 ਜਣੇ ਭਾਗ ਕੇ ਤਾਰੀਫਾਂ ਆਪ ਇਹਦੀਆਂ ਕਰਦੇ ਰਹਿੰਦੇ। ਇੱਕ ਮਿਸਾਲ ਤਾਰੀਫਾਂ ਤਾਂ ਅੱਜ ਨਹੀਂ ਗੱਲ ਇਹ ਹੈ ਕਿ ਯਾਰ ਰੱਬ ਦਿੰਦਾ ਸਾਰਿਆਂ ਨੂੰ ਇੱਜ਼ਤ ਰੱਬ ਦਿੰਦਾ। ਮੇਰਾ ਸਿਰਫ ਥੋੜਾ ਮੀਸਣਾ ਭਾਨੇ ਹੈ ਕਿ ਮੈਂ ਕਹਿੰਦਾ ਕਿ ਮੇਰਾ ਤੁਸੀਂ ਖੋ ਨਹੀਂ ਸਕਦੇ, ਵੱਡੀ ਗੱਲ। ਤੁਹਾਡਾ ਕੋਈ ਵੀ ਨਹੀਂ ਖੋ ਸਕਦਾ। ਨਾ ਮੇਰੀ ਨਾ ਮੈਂ ਇੱਜ਼ਤ ਤੁਹਾਨੂੰ ਅਗਰ ਰੱਬ ਦਿੰਦਾ ਵਾ ਤੇ ਮੇਰੀ ਉਨੀ ਘਟ ਜਾਣੀ ਹੈ, ਮੇਰੀ ਹੋਰ ਵਧਣੀ ਹੈ। ਇਹ ਹੀ ਇੱਕ ਸੈਟਅਪ ਚੱਲਦਾ ਪਿਆ, ਇਸ ਸੈਟਅਪ ਨਾਲ ਚੱਲੀ ਜਾਓ ਤੁਸੀਂ, ਤੁਹਾਨੂੰ ਹੋਰ ਦੇਈ ਜਾਏਗਾ ਰੱਬ। ਖੁੱਲ ਗਿਆ ਬਾਹਰ। ਕਿ ਤੁਸੀਂ ਅੱਗੇ ਦੇਈ ਜਾਓ, ਵੰਡੀ ਜਾਓ, ਤੁਹਾਨੂੰ ਆਪੇ ਤੁਹਾਨੂੰ ਹੋਰ ਮਿਲੀ ਜਾਏ। ਤੇ ਜੇ ਤੁਸੀਂ ਕਹੋ ਜੇ ਇਹਨੂੰ ਮੈਂ ਇਦਾਂ ਕਰਤਾ ਤੇ ਮੇਰਾ ਨਾ ਘਟ ਜੇ, ਇਹਨੂੰ ਇਦਾਂ ਕਰਦਾ ਮੇਰੇ ਤੋਂ, ਉਹ ਦੋ ਨਾ ਦੋਗੇ ਤੇ ਘਟੀ ਜਾਣਾ, ਦਈ ਜਾਓਗੇ ਤੇ ਵਧੀ ਜਾਣਾ। ਕੀ ਬਾਤ। ਲਓ ਜੀ ਫੈਸਲ ਸਾਹਿਬ, ਮੈਂ ਫਿਰ ਚੱਲਦਾ। ਠੀਕ ਮੈਂ ਆ ਚੱਲਦਾ ਭਾਈ। ਉਸਤਾਦ ਜੀ ਨਾ ਕਰੋ। ਅੱਲਾ ਤੰਦਰੁਸਤੀ। ਠੀਕ ਹੈ ਜੀ, ਰੱਬ ਰਾਖਾ ਜੀ। ਔਰ ਉਹ ਵੀਡੀਓ ਭੇਜਣੀ ਆ ਇੱਕ ਮਿੰਟ ਐਸਾ, ਹਾਂ 1 ਮਿੰਟ ਦੀ, ਕਮ ਸੇ ਕਮ 12 ਤੋਂ 15 ਮਿੰਟ ਤੁਹਾਡੇ ਹੋਣੇ ਆ। ਚਲੋ ਓਕੇ, ਰੱਬ ਰਾਖਾ।